माइये बोलियां सिठनियां छंद टप्पे रंग राग विराग बेराग होए वेले कैर कीता सतर साथ टूटे रंग वाण जूसे सावे साग होए गबरू गैर तवाले जवान दाते शर्मा बाली मुटियार दा रब राखा सिन्नी पिन्नी पंजाब दिए तरतीए नी फुल्ला परी बहार दा रब राखा रंगड़ रंगड़ गुज्जर हाँ हाँ कुत्ता हाँ बिल्ली हाँ चार हो ना चार ये चार चीज़ें ना हो ना हाँ दुनिया खुले दरवाजे सोए सारे उजाले दिया राणा साहब एक गल मेरा वीर मैं तुम दसना हाँ। वो जमाने खुदा दी कहीं देख देख के याद आंदे रोंदे हैं हाँ 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 मैं आप खुद रोंदा राणा साहब नस्ल तो एक है नस्ल बेशक हो गए हाँ चीज ये है यही की चीज मैं चाहता था हाँ हाँ हिंदू राजपूत नाल कोई गड़बड़ होवे ना हाँ हाँ अपना दिल भी जोश करता जोश करदा भावें कमी दी होवे चूड़े दी चमार दी किसी दी भी होवे भावें सैसी दी भी हो ना हाँ वो धी आ धी धी है ना भैन है वो भैनी आ भैन ये दो लफाज है धी दा ते भैन दा हाँ हाँ ਉਹ ਜੇ ਤੂੰ ਉਹਦੇ ਨਾਲ ਹੀ ਤੂੰ ਬਦਨੀਤੀ ਕਰੀ ਤੂੰ ਆਪਣੀ ਨਾਲ ਕਰਦਾ हाँ राणा साहब सुते पे है राणा साहब सलाम अलैकुम की हाल है जरा उठो खा फिर जरा मार दे जरा तेरा सिगरट पार्टी दे पे पार्टी लान आए थोड़े ना अज पार्टी बन गई रजपूतां दी ते गुजरां दी आह ਅੱਜ ਗੱਲਾਂ ਹੋਣਗੀਆਂ ਸਿੱਧੀਆਂ ਸਿੱਧੀਆਂ ਲਓ ਜੀ ਦੋਸਤੋ ਚੈਨਲ ਐਕਸੀ ਪੰਜਾਬ ਦੇ ਨਾਲ ਤਾਰਕ ਗੁੱਜਰ ਤੇ ਪ੍ਰੋਫੈਸਰ ਅਹਿਮਦ ਅਬਦੁੱਲਾ ਤੁਹਾਡੇ ਨਾਲ ਨੇ ਬੈਠੇ ਆ ਇਸ ਵੇਲੇ ਚੱਕ ਨੰਬਰ 108 ML 'ਚ ਤੇ ਬਜ਼ੁਰਗ ਹੈ ਸਾਡੇ ਨਾਲ ਰਾਣਾ ਵਲੀ ਮੁਹੰਮਦ ਗੱਲਾਂ ਇਹਨਾਂ ਨਾਲ ਕਰਨੀਆਂ ਪਿੰਡ ਕਾਛਵਾ ਕਰਨਾਲ ਦੀਆਂ ਲੇਕਿਨ ਉਸ ਤੋਂ ਪਹਿਲੇ ਕੁਝ ਗੱਲਾਂ ਤੁਹਾਡੇ ਨਾਲ ਵੀ ਸਾਡੀਆਂ ਹੋਣ ਵਾਲੀਆਂ ਕਿ ਚੈਨਲ ਐਕਸੀ ਪੰਜਾਬ ਤੁਹਾਡਾ ਆਪਣਾ ਚੈਨਲ ਹੈ ਸਾਡਾ ਚੈਨਲ ਨਹੀਂ ਇਹ ਸਾਰੇ ਪੰਜਾਬੀਆਂ ਦਾ ਚੈਨਲ ਹੈ ਤੇ ਉਹਨਾਂ ਲੋਕਾਂ ਸਾਰਿਆਂ ਦਾ ਚੈਨਲ ਹੈ ਜਿਹੜੇ ਇਨਸਾਨੀਅਤ ਨਾਲ ਪਿਆਰ ਰੱਖਦੇ ਆ ਜਿਹੜੇ ਇਨਸਾਨੀਅਤ ਦੇ ਦੁੱਖ ਦਰਦਾਂ ਦੇ ਸਾਂਝੀ ਹੈ ਇਸ ਲਈ ਇਸ ਚੈਨਲ ਦੇ ਨਾਲ ਆਪ ਵੀ ਜੁੜੇ ਰਹਿਣਾ ਦੋਸਤਾਂ ਨੂੰ ਵੀ ਜੋੜਨਾ ਇਹਨੂੰ ਸਬਸਕ੍ਰਾਈਬ ਕਰਨਾ ਹੈ ਤੇ ਬੈਲ ਬਟਨ ਨੂੰ ਮੁਹੱਬਤ ਦੇ ਨਾਲ ਦਬਾਉਣਾ ਤਾਂ ਕਿ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹ ਸਫ਼ਰ ਜਿਹੜਾ ਤੁਹਾਡੇ ਨਾਲ ਮਿਲ ਕੇ ਅਸੀਂ ਤੈਅ ਕਰਦੇ ਰਹੀਏ ਪੰਜਾਬ ਦੀ ਹਿਸਟਰੀ ਤਾਰੀਖ ਦਾ ਜਿਹੜੀ ਕਿ ਅਸਲ 'ਚ ਇਨਸਾਨੀਅਤ ਦੀ ਹਿਸਟਰੀ ਤੇ ਤਾਰੀਖ ਹੈ ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਦੋਨਾਂ ਮੁਲਕਾਂ ਦੇ ਆਰ ਪਾਰ ਜਿਹੜੇ ਹੈ ਇਨਸਾਨੀ ਰਿਸ਼ਤੇ ਹੈ ਲੋਕਾਂ ਦੇ ਯਾਦਾਂ ਹੈ ਔਰ ਉਹ ਦੁੱਖ ਤੇ ਦਰਦ ਦੀ ਦਾਸਤਾਨ ਹੈ ਜਿਹੜੀ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈ ਹੈ ਤੇ ਦੋਸਤੋ ਸਾਡਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਅਸੀਂ ਨਫ਼ਰਤ ਦੀਆਂ ਦੀਵਾਰਾਂ ਦੀ ਬਜਾਏ ਮੁਹੱਬਤ ਦੇ ਜਿਹੜੇ ਆ ਉਹ ਸਜਾਈਏ ਮਹਿਫਲਾਂ ਸਜਾਈਏ ਤੇ ਦੋਨਾਂ ਮੁਲਕਾਂ ਦੇ ਅੰਦਰ ਆਪਣੀਆਂ ਆਪਣੀਆਂ ਹੱਦਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਆਪਣੇ ਡੋਮੇਨ 'ਚ ਰਹਿੰਦਿਆਂ ਹੋਇਆਂ ਲੋਕਾਂ ਦਾ ਆਪਸ ਦੇ ਵਿੱਚ ਇੱਕ ਦੂਜੇ ਦੇ ਬਾਰੇ ਪੋਜ਼ਿਟਿਵ ਰਵੱਈਆ ਹੋਵੇ ਔਰ ਸਾਡਾ ਤਾਰੀਖ ਦੇ ਬਾਰੇ ਦੇ ਵਿੱਚ ਬੜਾ ਬੈਲੈਂਸਡ ਰਵੱਈਆ ਹੋਵੇ ਇਹ ਨਾ ਹੋਵੇ ਕਿ ਬਿਲਾ ਵਜ੍ਹਾ ਇੱਕ ਦੂਸਰੇ ਨੂੰ ਅਸੀਂ ਇਹ ਐਜ਼ ਅ ਹੋਲ ਕੰਡੈਮ ਕਰਦੇ ਰਹੀਏ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਾਂ ਸਭ ਤੋਂ ਹਟ ਕੇ ਤੇ ਮਤਲਬ ਇਹ ਹੈਗਾ ਕਿ ਜਿਹੜੀਆਂ ਚੀਜ਼ਾਂ ਜਿਸ ਤਰ੍ਹਾਂ ਹੈਗੀਆਂ ਜਦੋਂ ਇਹ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਆ ਤੇ ਜਿਸ ਤਰ੍ਹਾਂ ਬਜ਼ੁਰਗ ਗੱਲ ਕਰਦੇ ਹੈਗੇ ਆ ਜ਼ਾਹਿਰ ਆ ਉਹ ਹੈਗੀ ਜਿਸ ਤਰ੍ਹਾਂ ਬੀਤੀ ਹੈਗੀ ਆ ਹਾਂਜੀ ਤੇ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਇਹ ਇਸੇ ਤਰ੍ਹਾਂ ਗੱਲਾਂ ਸੱਚੀਆਂ ਗੱਲਾਂ ਤੇ ਸੱਚਿਆਂ ਮੂੰਹਾਂ ਚੋਂ ਨਿਕਲੀਆਂ ਹੋਈਆਂ ਇਹ ਉਸੇ ਤਰ੍ਹਾਂ ਮਹਿਫੂਜ਼ ਹੋ ਜਾਣ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੁਅਰਖ ਹੋਣਗੇ ਜਿਹੜੇ ਰਿਸਰਚਰ ਹੋਣਗੇ ਉਹਨਾਂ ਨੂੰ ਉਹ ਸੱਚੀਆਂ ਗੱਲਾਂ ਮਿਲ ਜਾਣ ਔਰ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਮਿਲਾਵਟ ਨਾ ਹੋਵੇ ਔਰ ਇਹਦਾ ਮਕਸਦ ਜਿਹੜਾ ਹੈਗਾ ਜ਼ਾਹਿਰ ਹੈ ਖਾਮਖਾਹ ਦੀ ਜਿਹੜੀ ਨਫ਼ਰਤ ਇੱਕ ਦੂਜੇ ਨਾਲ ਹੈਗੀ ਆ ਇਹਨੂੰ ਖਤਮ ਕਰਨਾ ਹੈਗਾ ਕਿ ਖਾਮਖਾਹ ਦੀ ਨਫ਼ਰਤਾਂ ਤੇ ਦੁਸ਼ਮਣੀਆਂ ਇਹਨਾਂ ਦੀ ਕਿਹੜੀ ਲੋੜ ਹੈਗੀ ਆ ਆਪਣੇ ਆਪਣੇ ਘਰ ਰਹਿੰਦੇ ਹੋਏ ਦੋਨੋਂ ਸੁਖੀ ਵਸਣ ਹਿੰਦੁਸਤਾਨ ਵਾਲੇ ਵੀ ਸੁਖੀ ਰਹਿਣ ਤੇ ਪਾਕਿਸਤਾਨ ਵਾਲੇ ਵੀ ਸੁਖੀ ਰਹਿਣ ਤੇ ਇਹ ਇਸ ਦੇ ਰਸਤੇ ਤੇ ਤੁਰਦਿਆਂ ਹੋਇਆਂ ਇਹ ਸਾਰੀ ਗੱਲ ਨੂੰ ਕਰਦਿਆਂ ਹੋਇਆਂ ਸਾਡਾ ਜਿਹੜਾ ਸਾਰੀ ਦੁਨੀਆ ਦੇ ਨਾਲ ਇੱਕ ਬੜਾ ਮੁਸਬਤ ਤਾਲੁਕ ਬਣਦਾ ਕਿ ਅਸੀਂ ਇੱਕ ਸੱਚ ਨੂੰ ਜਾਣਨ ਵਾਲੇ ਪਰਖਣ ਵਾਲੇ ਔਰ ਸੱਚ ਦੇ ਵਾਸਤੇ ਰਸਤੇ ਖੁੱਲ੍ਹੇ ਰੱਖਣ ਵਾਲੇ ਲੋਕ ਹਾਂ ਔਰ ਇਹ ਜਿਹੜਾ ਦੁੱਖ ਹੈ ਇਹ ਸਾਡਾ ਇਕੱਲਿਆਂ ਦਾ ਦੁੱਖ ਨਹੀਂ ਹੈ ਪੰਜਾਬ ਦਾ ਦੁੱਖ ਨਹੀਂ ਹੈ ਜਾਂ ਹਰਿਆਣੇ ਦਾ ਦੁੱਖ ਨਹੀਂ ਜਾਂ ਹਿਮਾਚਲ ਪ੍ਰਦੇਸ਼ ਦਾ ਦੁੱਖ ਨਹੀਂ ਜਾਂ ਇੰਡੀਆ ਜਾਂ ਪਾਕਿਸਤਾਨ ਦਾ ਦੁੱਖ ਨਹੀਂ ਇਹ ਦੁੱਖ ਸੁੱਖ ਆਲਮੀ ਦੁੱਖ ਸੁੱਖ ਹੈਗੇ ਆ ਤੇ ਜੇ ਖੁਸ਼ੀ ਇਹਦੇ ਚੋਂ ਕੋਈ ਕਸ਼ੀਦ ਕਰਦਾ ਹੈ ਜੋ ਖੁਸ਼ੀ ਮਿਲਦੀ ਤਾਂ ਪੂਰੀ ਇਨਸਾਨੀਅਤ ਦੀ ਖੁਸ਼ੀ ਹੈ
ਇਹ ਇਨਸਾਨਾਂ ਨੂੰ ਨੇੜੇ ਕਰਨ ਵਾਲਾ ਕੰਮ ਹੈ, ਇੱਕ ਕਿਸਮ ਦਾ ਗਲੋਬਲ ਸੈਂਸਿਬਿਲਿਟੀ ਹੈ, ਜਿਹਦੇ ਵਾਸਤੇ ਅਸਲ ਦੇ ਵਿੱਚ ਇਹ ਸਾਰਾ ਸਫ਼ਰ ਹੈ ਸਾਡਾ ਵੀ ਔਰ ਸਾਡੇ ਬਾਕੀ ਸਾਰੇ ਦੋਸਤਾਂ ਦਾ ਜੀ ਜਿਨ੍ਹਾਂ ਚੋਂ ਸਾਰੇ ਦੋਸਤ ਹੈ। ਸਾਵਲ ਧਾਮੀ ਹੈ ਇੰਡੀਆ ਚੋਂ, ਸਾਂਝਾ ਪੰਜਾਬ ਵਾਲੇ ਆ, ਦਰਦ ਪੰਜਾਬ ਵਾਲੇ ਆ ਦੋਸਤ, ਔਰ ਇੱਕ ਪਿੰਡ ਪੰਜਾਬ ਦਾ, ਔਰ ਪੰਜਾਬੀ ਲਹਿਰ, ਔਰ ਬਹੁਤ ਸਾਰੇ ਦੋਸਤ ਆ ਜਿਹੜੇ ਪਾਰਟੀਸ਼ਨ ਸਟੋਰੀਜ਼ ਤੇ ਕੰਮ ਕਰ ਰਹੇ, ਬਹੁਤ ਚੰਗਾ ਕੰਮ ਕਰ ਬਹੁਤ ਸਾਡੇ ਤੋਂ ਸਾਰੇ ਬਹੁਤ ਅੱਛਾ ਕੰਮ ਕਰ ਰਹੇ ਔਰ ਸਾਡੇ ਵਾਸਤੇ ਦਿਲ ਚੋਂ ਸਾਰਿਆਂ ਲਈ ਨੇਕ ਤਮੰਨਾਵਾਂ। ਅਸੀਂ ਸਮਝਦੇ ਹਾਂ ਸਾਰੇ ਇਨਸਾਨੀਅਤ ਦੇ ਸਫੀਰ ਹੈ। ਲਓ ਫਿਰ ਆਉਂਦੇ ਹਾਂ ਹੁਣ ਦੋਸਤੋ ਪਿੰਡ ਕਾਛਵਾ, ਜ਼ਿਲ੍ਹਾ ਤਹਿਸੀਲ ਕਰਨਾਲ, ਤੇ ਰਾਣਾ ਵਲੀ ਮੁਹੰਮਦ ਸਾਹਿਬ ਸਾਡੇ ਨਾਲ ਬੈਠੇ ਆ। ਤੇ ਰਾਣਾ ਸਾਹਿਬ, ਪਿੰਡ ਕਾਛਵਾ 'ਚ ਕਿਹੜੀ ਬਰਾਦਰੀ ਸੀ, ਕਿਹੜੇ ਮਜ਼ਹਬ ਦੇ ਲੋਕ ਸੀ ਬਹੁਤੇ? ਸਾਜੀ ਜੀ ਸਾਡੀ 12,000 ਦੀ ਨਫਰੀ ਦਾ ਪਿੰਡ ਸੀਗਾ ਪਿੰਡ ਕਾਛਵਾ। ਹਾਂ ਜੀ 12,000, ਇਹ ਤਾਂ ਫਿਰ ਕਸਬਾ ਹੋਇਆ, ਪਿੰਡ ਹੋਇਆ ਨਾ। ਅੱਛਾ, ਚੰਗਾ ਤਕੜਾ ਪਿੰਡ ਸੀ। ਹਾਂ ਜੀ, ਤੇ 10,000 ਹਿੰਦੂ ਤੇ ਛੋਟੇ ਲੋਕ ਸੀਗੇ, ਉਹ ਵੀ ਸੀਗੇ ਵਿੱਚ, ਹਨ ਉੱਥੋਂ ਦੀ। ਅੱਛਾ, ਤੇ 10,000 ਨਫਰੀ, 4 ਭਰਾਵਾਂ ਦੀ ਔਲਾਦ ਹੈ ਸਾਰੀ 4 ਭਰਾਵਾਂ ਦੀ ਔਲਾਦ ਸੀ। ਪਿੰਡ ਕਾਛਵਾ ਜਾਂ ਇਹ ਸਾਰੇ ਆਲੇ ਦੁਆਲੇ ਦਾ ਇਲਾਕਾ ਵੀ ਸੀ ਵਿੱਚ? ਪਿੰਡ ਕਾਛਵਾ 52,000 ਏਕੜ ਰਕਬਾ ਸਾਡਾ ਪਿੰਡ ਦਾ ਸੀਗਾ। 52,000 ਏਕੜ, ਬੜਾ ਰਕਬਾ ਸੀ। ਇਹ ਤਾਂ ਬਹੁਤ, ਇਹ ਰਾਣਾ ਸਾਹਿਬ ਜ਼ੈਲ ਤਾਂ ਨਹੀਂ ਸੀ? ਇਹ ਜਿਹੜਾ ਨਾ ਬਾਕੀ ਉਤਲਾ ਹਿੱਸਾ, ਹਾਂ, ਰਾਣਾ ਸੰਘ ਹੋ ਗਿਆ, ਰਾਣਾ ਹਰ ਹੋ ਗਿਆ, ਪ੍ਰਿਥੀ ਰਾਜ ਹੋ ਗਿਆ, ਹਾਂ, ਇਹ ਸਾਡੇ ਹੀ ਇਹ ਤੁਹਾਡੇ ਵਡਕੇ ਆ, ਤੁਸੀਂ ਚੌਹਾਨ ਹੈ? ਹਾਂ ਜੀ, ਠੀਕ ਹੈ। ਗੱਲਾਂ ਤਾਂ ਫਿਰ ਸਾਰੀਆਂ ਤਾਰੀਖ ਨਾਲ ਡਾਲਦੀਆਂ। ਇਹ ਤੁਹਾਡੇ ਫਿਰ ਆ ਗਏ ਸੀ ਕੋਈ ਮੜਾੜ, ਕੋਈ ਪਮਾਰ, ਹਾਂ, ਕੋਈ ਇਸ ਤਰ੍ਹਾਂ ਪਰਮਾਰ ਵੀ ਹੈ, ਤੂਰ ਵੀ ਹੈ, ਰਜਪੂਤਾ ਹੈ, ਘੋੜੇਵਾਹ ਵੀ ਹੈ, ਨਾਰੂ ਵੀ ਹੈ, ਇਹ ਬੜੇ ਬੜੀਆਂ ਗੋਤਾਂ ਹੈ। ਰਜਪੂਤਾਂ ਦੇ ਤਾਂ ਖੈਰ ਬੜੇ ਖਾਨਦਾਨ ਹੈ, 22-32 ਵੱਡੇ ਖਾਨਦਾਨ ਹੈ ਜਿਹੜੇ ਜਿਨ੍ਹਾਂ ਨੂੰ ਵੱਡੇ ਹੁਕਮਰਾਨ ਖਾਨਦਾਨ ਮੰਨਦੇ ਆ। ਚੌਹਾਨ ਉਹਨਾਂ ਦੇ ਵਿੱਚੋਂ ਟਾਪ ਦੇ ਖਾਨਦਾਨਾਂ ਚੋਂ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਫਜ਼ਲ ਅਲੀ। ਦਾਦੇ ਦਾ? ਕਰਮ ਬਖਸ਼। ਤੇ ਦੱਸਦੇ ਕੀ ਆ ਵੀ ਕਦੋਂ, ਕਿੰਨੀਆਂ ਕੁ ਪੀੜ੍ਹੀਆਂ ਪਹਿਲੇ ਮੁਸਲਮਾਨ ਹੋਏ, ਕਿਹੜੇ ਟਾਈਮ 'ਚ? ਬਈ ਸਾਨੂੰ ਇਹ ਕੋਈ ਪਤਾ ਨਹੀਂ। ਹਾਂ, ਤਕਰੀਬਨ ਮੁਸਲਮਾਨ ਹੋਏ ਆ ਕੋਈ ਅਰਬਾਂ 'ਚੋਂ ਆਉਂਦੇ ਸੀਗੇ। ਹਾਂ, ਅੱਲਾ ਦੇ ਬੰਦੇ। ਅੱਛਾ, ਉਹ ਫਿਰ ਆ ਪਿੰਡ ਹੈ ਨਾ, ਹਾਂ, ਤੇ ਬਾਹਰਲੇ ਪਾਸੇ ਡੇਰੇ ਲਾਉਂਦੇ ਸੀਗੇ। ਅੱਛਾ, ਤੂੰ ਇਸ ਪਿੰਡ ਦਾ ਚੌਧਰੀ ਹੈ ਨਾ? ਹਾਂ, ਤੈਨੂੰ ਉਹ ਬੁਲਾਉਂਦੇ ਸੀਗੇ। ਠੀਕ ਆ। ਬੁਲਾ ਕੇ ਫਿਰ ਉਹਨਾਂ ਨੂੰ ਦੱਸਦੇ ਸੀ ਸਾਰੀ ਹਕੀਕਤ। ਹਾਂ, ਫਿਰ ਤੂੰ ਕਲਮਾ ਪੜ੍ਹ ਜਾਂਦਾ ਸੀਗਾ। ਹਾਂ, ਜਿੰਨੇ ਵੀ ਤੇਰੇ ਨਾਲ ਅਸੀਂ ਜਿੰਨੇ ਲੋਕ ਬੈਠੇ ਨਾ, ਹਾਂ, ਸਾਰੇ ਕਲਮੇ ਪੜ੍ਹ ਲੈਂਦੇ ਸੀਗੇ। ਉਹ ਵੱਡੇ ਬੰਦੇ ਦੇ ਪਿੱਛੇ ਬਾਕੀਆਂ ਨੇ ਵੀ ਆਮੀਨ ਕਹਿ ਦੇਣਾ। ਹਾਂ ਜੀ। ਬਾਕੀ ਫਿਰ ਬਹੁਤ ਮਜ਼ਹਬ ਤੇ ਦਲਾਣੇ ਸਲਾਣੇ ਸਭ ਖਤਮ ਹੋ ਜਾਂਦੇ ਸੀਗੇ। ਦੂਸਰੇ ਮਜ਼ਹਬ ਫਿਰ ਪਿੱਛੇ ਰਹਿ ਜਾਂਦੇ ਸੀ, ਮਤਲਬ ਉਹ ਉਹਨੂੰ ਨਵਾਂ ਮਜ਼ਹਬ ਅਪਣਾ ਲੈਂਦੇ ਸੀ। ਹਾਂ ਜੀ। ਤੇ ਤੂੰ ਕੋਈ ਦੱਸਦੇ ਨਹੀਂ ਵੀ ਫਲਾਨੀ ਬਾਦਸ਼ਾਹੀ ਦੇ ਟਾਈਮ ਇਦਾਂ ਹੋਇਆ? ਇਹ ਹਾਂ, ਇਹ ਸਾਡੇ ਮਤਲਬ ਅਕਬਰ ਤੋਂ ਵੀ ਪਹਿਲੇ ਦੀ ਗੱਲਾਂ ਹੈ। ਅਕਬਰ ਤੋਂ ਪਹਿਲਾਂ ਹੀ ਮੁਸਲਮਾਨ, ਉਸ ਤੋਂ ਪਹਿਲਾਂ ਦੇ ਮੁਸਲਮਾਨ ਹੋਏ, ਬੜੇ ਪੁਰਾਣੇ ਫਿਰ ਮੁਸਲਮਾਨ। ਹਾਂ, ਕਹਿੰਦੇ ਅਕਬਰ ਦੀਆਂ ਰਜਪੂਤਾਂ ਨਾਲ ਬੜਾ ਤਾਲੁਕ ਸੀ, ਕੋਈ ਰਿਸ਼ਤੇਦਾਰੀਆਂ ਵੀ ਸੀ, ਇਹ ਵੀ ਗੱਲ ਹੈ? ਹੋਣੀ ਹੈਗੀ ਹੈ ਭਾਈ, ਹੈਗੀ ਹੈ। ਹਾਂ, ਫਿਰ ਬਾਦਸ਼ਾਹਾਂ ਦੀ ਰਾਜਿਆਂ ਦੀਆਂ ਹੁੰਦੀਆਂ ਚਿਤੌੜ ਵਾਲਿਆਂ ਨਾਲ। ਹਾਂ, ਚਿਤੌੜ ਵਾਲਿਆਂ ਨਾਲ ਰਿਸ਼ਤੇਦਾਰੀ ਸੀ। ਅੱਛਾ, ਤੇ ਅੱਛਾ, ਉਹ ਫਿਰ ਬਰਾਬਰੀ ਦੇ ਲਿੰਕ 'ਚ ਕੀਤੀ ਨਾ ਉਹਨਾਂ ਨੇ। ਉਹ ਵੀ ਰਾਜੇ ਮਹਾਰਾਜੇ ਸੀ, ਅਕਬਰ ਵੀ ਬਾਦਸ਼ਾਹ ਸੀ, ਉਹ ਅੱਗੇ ਉਹਨਾਂ ਨੇ ਮੱਥਾ ਵੀ ਬੜਾ ਲਾਇਆ। ਇਹ ਨਾ ਮਤਲਬ ਹੈ ਕਿ 12 ਸਾਲ ਕੇ ਗੌਰੀ ਬਾਦਸ਼ਾਹ ਬੈਠ ਕੇ ਚਲੇ ਗਏ ਉੱਥੋਂ। ਅੱਛਾ, ਗੌਰੀ। ਹਾਂ, ਉਹ ਕਿਦਾ ਪਤਾ ਨਹੀਂ ਹੋਇਆ। ਹਾਂ। ਫਿਰ ਜਨਾਬ ਉਸ ਤੋਂ ਬਾਅਦ ਇਹਦੀ ਵਾਰੀ ਆ ਗਈ ਕਾਫੀ ਅਰਸੇ ਤੋਂ ਬਾਅਦ। ਹਾਂ। ਇਹ ਵੀ ਬੈਠੇ ਰਹੇ, ਕਈ ਸਾਲ ਹੋ ਗਏ ਸੀ ਬੈਠੇ ਨੂੰ। ਹਾਂ। ਫਿਰ ਰਾਤ ਨੂੰ ਚੱਲਿਆ ਨਾ ਅਕਬਰ, ਅੰਧੇਰੀ ਰਾਤ ਹੋਏ, ਤੂਫਾਨ ਆਇਆ। ਅੱਛਾ, ਤੇ ਉਹ ਬੱਤੀ ਲੈ ਕੇ ਚਲਾ ਵੀ ਦੇਖਾ ਕਿਧਰ ਤੰਬੂ ਉੱਡ ਗਏ, ਬੈਠੇ ਬਾਰਿਸ਼ आई है, तूफान जो आई ਸੀ। ਹਾਂ। ਇਹ ਤੰਬੂ ਲੈ ਫਿਰਦਾ ਸੀ, ਇੱਕ ਤੰਬੂ ਦੇ ਵਿੱਚ ਦੀਵਾ ਬਲਦਾ ਸੀਗਾ। ਅੱਛਾ, ਔਰ ਉਹ ਬੰਦਾ ਤੇਰੇ ਵਰਗਾ ਕੁਰਾਨ ਸ਼ਰੀਫ ਪੜ੍ਹਦਾ ਸੀਗਾ। ਅੱਛਾ, ਸੀਗਾ ਉਹ ਸੈਯਦ। ਅੱਛਾ, ਤੇ ਅਕਬਰ ਤੋਂ ਉਹਦੇ ਪੈਰਾਂ 'ਚ ਡਿੱਗਿਆ। ਅੱਛਾ, ਕਹਿੰਦਾ ਉਹ ਬਾਦਸ਼ਾਹ ਸਲਾਮਤ ਹੈ, ਮੈਂ ਤਾਂ ਤੇਰੀ ਗਈ ਹਾਂ। ਮੈਨੂੰ ਨਹੀਂ ਪਤਾ ਸੀਗਾ। ਹਾਂ। ਸੈਯਦ ਬਾਦਸ਼ਾਹ ਮੇਰੀ ਫੌਜ ਦੇ ਵਿੱਚ। ਹਾਂ। ਅੱਛਾ, अब तू चाहता की हाँ, अब जी मैं किला फतेह करना चाहूँगा। अच्छा, आके ये राजपूत कौम हाँ, कार है मेहमान खसा कितने दुश्मन हो ना, हाँ, उसनों भी कुछ नहीं कहते। हाँ, हाँ, कोई राजपूत आंदा हो ना इधरों घोड़े थे, हाँ, वो लगाम पकड़ ली। अच्छा,
ਲਗਾਮ ਪਕੜ ਕੇ ਅੱਗੇ ਹੋ ਲਈ ਹਾਂ ਕਿਲੇ 'ਚ ਵੜ ਜਾਏਗਾ ਹਾਂ ਆਪਣੇ ਮਹਿਲਾਂ ਚਲੇ ਇਸ ਪਾਸੇ ਹੋਗਾ ਇੱਕ ਤਲਾਅ ਹਾਂ ਹਾਂ ਤਲਾਅ 'ਚ ਬਹਿ ਜਾਵੀਂ ਹਾਂ ਹਾਂ ਉੱਥੇ ਵਜ਼ੂ ਕਰੀ ਹਾਂ ਵਜ਼ੂ ਕਰਕੇ ਵਿੱਚ ਕੁਰੂਜ਼ ਕਰ ਦੇਵੀਂ ਹਾਂ ਹਾਂ ਔਰ ਤਲਾਅ ਖੂੰਦਾ ਹੋ ਜਾਏਗਾ ਉੱਥੇ ਹੀ ਖੜਾ ਹੋ ਕੇ ਨਾ ਮਤਲਬ ਹੈ ਕਿ ਅਜ਼ਾਨ ਦੇ ਦੇਵੀਂ ਅੱਛਾ ਉੱਥੇ ਅੱਲਾਹੁ ਅਕਬਰ ਕਿਲਾ ਜਿਹੜਾ ਨਾ 3.5 ਕੋ ਗਰਕ ਹੋ ਗਿਆ 7 ਕੋ ਦੀ ਚੜਾਈ ਸੀ ਕਿਲੇ ਦੀ ਅੱਛਾ ਹਾਂਜੀ ਉਧਰੋਂ ਫੌਜ ਸੀ ਚੜਾਈ ਕਰ ਦਿੱਤੀ ਅੱਛਾ ਇਹ ਤਾਂ ਉਹ ਗੱਲਾਂ ਰਾਣੀਆਂ ਨੇ ਫਿਰ ਆਪਣੇ ਆਪ ਹੀ ਮਤਲਬ ਕਿ ਅਕਬਰਾਂ ਬਾਦਸ਼ਾਹਾਂ ਦੇ ਕੋਈ ਵੀ ਕਾਬੂ ਨਹੀਂ ਆਇਆ ਅੱਛਾ ਪਤਾ ਲੱਗਾ ਵੀ ਸਾਡੇ ਜਵਾਨ ਖਤਮ ਹੁੰਦੇ ਜਾਂਦੇ ਆ ਹਾਂ ਹਾਂ ਆਪਣੇ ਆਪ ਹੀ ਉਹ ਵੀ ਖਤਮ ਹੁੰਦੇ ਕਤਲ ਕਰ ਲਿਆ ਆਪਣੇ ਆਪ ਆਪਣੇ ਆਪ ਨੂੰ ਫਿਰ ਨਿਕਲੇ ਉੱਥੋਂ ਹਾਂ ਹਾਂ ਭੱਜਿਆ ਮਹਿਲਾਂ ਦੇ ਵਿੱਚ ਹਾਂ ਰਾਣੀਆਂ ਦੇਖੋ ਸਾਰੀ ਮਰੀ ਪਈ ਹਾਂ ਉੱਥੇ ਫਿਰ ਰੋਇਆ ਅਕਬਰ ਬਾਦਸ਼ਾਹ ਅੱਛਾ ਵੀ ਮੈਂ ਬੜਾ ਜ਼ੁਲਮ ਕਰਿਆ ਜਿਨ੍ਹਾਂ ਦੇ ਵਾਸਤੇ ਕੰਮ ਕੀਤੇ ਤੇ ਸਾਰੀ ਲਾਸ਼ਾਂ ਹੋਈ ਪਈਆਂ ਹਾਂ ਹਾਂ ਹਾਂਜੀ ਫਿਰ ਭਾਈ ਉਹਨੇ ਉੱਥੇ ਜੰਦਾ ਵੀ ਲਾਇਆ ਹਾਂ ਹਾਂ ਉੱਤੇ ਕਿਹਾ ਸੀਗਾ ਜੈਮਲ ਫਤਿਹ ਵਰਗੇ ਰਾਜੇ ਹੋਣ ਅਕਬਰ ਬਾਦਸ਼ਾਹ ਵਰਗੇ ਬਾਦਸ਼ਾਹ ਹੋਵੇ ਅੱਛਾ ਇਹ ਕਿਲੇ ਦਾ ਜੰਦਾ ਖੋਲ ਸਕਦਾ ਨਹੀਂ ਉਹ ਲੱਗੇ ਹੀ ਅਜੇ ਤੱਕ ਵੀ ਅੱਛਾ ਇਹ ਜੈਮਲ ਫਤਿਹ ਅਕਬਰ ਨਾਲ ਲੜੇ ਸੀ ਹਾਂ ਅਕਬਰ ਨਾਲ ਇਹ ਬੜੀ ਕਹਾਣੀ ਹੈ ਦਾਸਤਾਨ ਹੈ ਗਾਉਂਦੇ ਆ ਗਵਈਏ ਗਾਉਂਦੇ ਆ ਹਾਂ ਜੀ ਅੱਛਾ ਇਹ ਤਾਂ ਹੁਣ ਗੱਲਾਂ ਸੁਣੀਆਂ ਸੁਣਾਈਆਂ ਇੱਕ ਦੂਏ ਤੋਂ ਗਾਂ ਤੁਸੀਂ ਇਹ ਦੱਸੋ ਵੀ ਪਿੰਡ ਦੀ ਕੋਈ ਖਬਰ ਸੁਣਾਓ ਕਿ ਪਿੰਡ 'ਚ ਸੀਗੇ ਫਿਰ 12000 ਬੰਦਾ ਸੀ ਪਿੰਡ 'ਚ 10,000 10,000 ਅੱਛਾ ਵਿੱਚੋਂ ਜ਼ਿਆਦਾ ਸੀਗੇ ਹਿੰਦੂ 2,000 ਹਿੰਦੂ ਦੋ ਸੀ ਹਿੰਦੂ ਵੀ ਸੀ ਛੋਟੀ ਕੌਮਾਂ ਹੋਰ ਵੀ ਸੀ ਹਿੰਦੂ ਵੀ ਸੀ ਬਾਹਮਣ ਵੀ ਸੀਗੇ ਬਾਣੀਏ ਵੀ ਸੀਗੇ ਅੱਛਾ ਝੀਮਰ ਵੀ ਹੁੰਦੇ ਸੀਗੇ ਹਾਂ, ਹਾਂ। ਗਡਰੀਏ ਵੀ ਹੁੰਦੇ ਸੀਗੇ ਹੂੰ ਬਸ ਇਹ ਹਿੰਦੂ ਹੁੰਦੇ ਸੀ ਇਸ ਤਰ੍ਹਾਂ ਦੇ ਬਾਟ ਬੂਟ ਵੀ ਹੁੰਦੇ ਸੀਗੇ ਤੁਸੀਂ ਕਿਹੜੇ ਮਹੱਲੇ 'ਚ ਰਹੇ ਉੱਥੇ ਕਿਹੜਾ ਪਾਸਾ ਸਾਡੇ ਤੇ ਮਹੱਲਾ ਹੀ ਲੈਦਾ ਸੀਗਾ ਅਸੀਂ 3 ਭਰਾਵਾਂ ਦੀ ਔਲਾਦ ਹੈ ਨਾ ਹਾਂ ਹਾਂ ਉਹਦਾ ਸਿੰਘ ਉਦਾ ਸਿੰਘ ਹਾਂ ਅੱਛਾ ਸ਼ੇਖ ਪੰਨਾ ਸ਼ੇਖ ਪੰਨਾ ਹਾਂ ਅੱਛਾ 2 ਭਾਈ ਇੱਕ ਇਸ ਤਰ੍ਹਾਂ ਸੀ ਸਾਡੇ 3 ਪੰਨੇ ਸੀਗੇ ਅੱਛਾ ਉਹ ਸ਼ੇਖ ਪੰਨਾ ਸੀ ਇੱਧਰ ਅੱਛਾ ਇਹ ਸਾਡਾ ਉਦਣ ਪੰਨਾ ਸੀ ਇੱਧਰ ਉਦਣ ਪੰਨਾ ਉਹਦੇ ਸਿੰਘ ਵਾਲਾ ਹਾਂ ਠੀਕ ਹੈ ਸਾਡਾ ਮਤਲਬ ਵਿਚਾਲੇ 'ਚ ਇਸ ਤਰ੍ਹਾਂ ਗਲੀ ਅੱਛਾ ਹਾਂ ਇੱਧਰ ਨੂੰ ਹਿੰਦੂ ਰਹਿੰਦੇ ਸੀਗੇ ਅੱਛਾ ਇਹ ਬਾਣੀਆਂ ਬੂਣੀਆਂ ਹੂੰ ਇਸ ਸਾਈਡ 'ਚ ਮੈਂ ਚਲੇ ਚੂੜੇ 'ਚ ਮਾਰ ਤੱਕ ਮਿਆਰ ਹਾਂ ਹਾਂ ਮਿਆਰ ਵੀ ਹਿੰਦੂ ਹੁੰਦੇ ਸੀਗੇ ਠੀਕ ਅੱਛਾ ਇਸ ਸਾਈਡ ਤੇ ਲੈਦੀ ਸਾਈਡ ਤੇ ਬਾੜੀ ਲਵਾੜ ਪਰਖਾਣ ਠੀਕ ਅੱਛਾ ਤੇਲੀ ਉਹ ਸਾਡੇ ਨਾਲ ਹੀ ਰਲੇ ਮਿਲੇ ਸੀ ਕੋਈ ਇਸ ਪਾਸੇ ਸੀਗਾ ਹਾਂ, ਹਾਂ। ਇਸ ਪਾਸੇ ਸੀਗਾ ਅੱਛਾ ਇਸ ਤਰ੍ਹਾਂ ਰਹਿੰਦੇ ਸੀਗੇ ਤੇ ਹਿੰਦੂਆਂ ਦੇ ਨਾਲ ਮੇਲ ਜੋਲ ਹੈਗਾ ਸੀ ਕਿ ਦੂਰ ਦੂਰ ਹੀ ਰਹਿੰਦੇ ਸੀ ਇੱਕ ਦੂਜੇ ਤੋਂ ਨਹੀਂ ਖਾਣਾ ਪੀਣਾ ਤੇ ਦੂਰ ਦੂਰ ਹੁੰਦਾ ਸੀ ਵੈਸੇ ਖਾਣਾ ਪੀਣਾ ਵੀ ਖਰੈਤ ਹੁੰਦੀ ਸੀ ਨਾ ਹਾਂ ਹਾਂ ਹਿੰਦੂ ਮੁਸਲਮਾਨ ਇਕੱਠੇ ਕਰਦੇ ਸੀਗੇ ਖੈਰਾਤ ਇਕੱਠੀ ਕਰ ਲੈਣ ਇਕੱਠੀ ਕਰਨੀ ਆ ਅੱਜ ਤੱਕ ਬੇਲਣ ਵਾਲੇ ਕੜਾਏ ਨਹੀਂ ਹੁੰਦੇ ਗੁਰੋ ਵਾਲੇ ਹਾਂ ਹਾਂ ਐਦਾਂ ਦੇ ਕੜਾਏ ਰੱਖੇ ਜਾਂਦੇ ਸੀ ਬਾਹਰ ਹਾਂ ਹਾਂ ਕਿਲੋ। ਹਾਂ ਹਾਂ ਤੇ ਜਨਾਬ ਉਹ ਭਰ ਦੇਣਾ ਚੌਲਾਂ ਦਾ ਮਿੱਠਿਆਂ ਦਾ ਅੱਛਾ ਇਸ ਪਾਸੇ ਹਿੰਦੂ ਬਹਿ ਗਿਆ ਅੱਛਾ। ਇਸ ਪਾਸੇ ਮੁਸਲਮਾਨ ਬਹਿ ਗਿਆ ਅੱਛਾ ਹਿੰਦੂ ਆਪਣੇ ਬਰਤਨ ਲਿਆਂਦੇ ਗਏ ਉਹ ਹਾਂ। ਹਿੰਦੂ ਪਾਉਂਦੇ ਗਏ ਮੁਸਲਮਾਨ ਨਿਆਣੇ ਆਪਣੇ ਬਰਤਨ ਲਿਆਂਦੇ ਗਏ ਉਹ ਪਾਉਂਦਾ ਗਿਆ ਹਾਂ ਹਾਂ ਇਸ ਤਰ੍ਹਾਂ ਵਰਤਾਉਂਦੇ ਸੀ ਰਾਣਾ ਸਾਹਿਬ ਉੱਥੇ ਕੋਈ ਝਗੜਾ ਤਾਂ ਨਹੀਂ ਸੀ ਹੋ ਜਾਂਦਾ ਵੀ ਮੁਸਲਮਾਨ ਨੇ ਹੱਥ ਲਾਤਾ ਕੜਾਏ ਨੂੰ ਨਾ ਹਿੰਦੂ ਨੇ ਨਾ ਲਾਤਾ ਨਾ ਨਾ ਇਹ ਸਾਨੂੰ ਤਾਂ ਦੱਸਦੇ ਵੀ ਉਹ ਬੜਾ ਵਿੱਚ ਇਸ ਤਰ੍ਹਾਂ ਹੁੰਦੀ ਸੀ ਇਸ ਤਰ੍ਹਾਂ ਅੱਛਾ ਉਹ- ਅੱਛਾ ਅੱਧਾ ਉਹ ਇੱਕ ਪਾਸੇ ਹਿੰਦੂਆਂ ਨੂੰ ਵਰਤਾਉਂਦਾ ਸੀ ਉਹ ਆਪਣੇ ਹਿੰਦੂਆਂ ਨੂੰ ਅੱਛਾ ਭਾਂਡਾ ਤਾਂ ਇੱਕੋ ਹੀ ਹੁੰਦਾ ਸੀ ਨਾ ਜਿਹਦੇ 'ਚ ਵਰਤਾਂਦੇ ਸੀਗੇ ਹਾਂ ਬਰਤਨ ਤਾਂ ਇੱਕੋ ਹੀ ਹੁੰਦਾ ਸੀ ਜਿਹਦੇ 'ਚ ਵਰਤਾਂਦੇ ਸੀ ਦੇਗਾਂ ਵੀ ਸਾਰੀਆਂ ਇੱਕੋ ਹੁੰਦੀ ਸੀਗੀ ਹਾਂ। ਠੀਕ ਹੈ ਸਮਾਨ ਵੀ ਸਾਰਿਆਂ ਦਾ ਰਲਿਆ ਮਿਲਿਆ ਹੁੰਦਾ ਸੀਗਾ ਬਸ ਵੰਡਦੇ ਉਹ ਆਪਣੇ ਨੂੰ ਵੰਡੀ ਜਾਂਦੇ ਉਹ ਆ ਆਪਣੇ ਨੂੰ ਵੰਡੀ ਵੰਡੀ ਤੇ ਜਾਂਦੇ ਸੀ ਪਕਾਉਂਦਾ ਰਾਣਾ ਸਾਹਿਬ ਕੌਣ ਸੀ ਪਕਾਉਂਦਾ ਤਾਂ ਇੱਕ ਬੰਦਾ ਹੋਣਾ ਉਹ ਕੌਣ ਪਕਾਉਂਦਾ ਸਾਡੇ ਪਕਾਉਂਦੇ ਮਰਾਸੀ ਵੀ ਸੀਗੇ ਅੱਛਾ। ਮੁਸਲਮਾਨ ਅੱਛਾ ਔਰ ਅੱਛਾ, ਨਾਈ ਹੁੰਦੇ ਸੀ ਉਹ ਹਿੰਦੂ ਹੁੰਦੇ ਸੀ ਅੱਛਾ ਅਗਰ ਹਿੰਦੂਆਂ ਨੇ ਖੈਰਾਤ ਕਰਨੀ ਹੈ ਤੇ ਫਿਰ ਉਹ ਉਹਨਾਂ ਦੇ ਨਾਈ ਨੇ ਪਕਾ ਲੈਣੀ ਮੁਸਲਮਾਨਾਂ ਦੇ ਨੇ ਕਰਨੀ ਤੇ ਮੁਸਲਮਾਨਾਂ ਵਾਲਿਆਂ ਨੇ ਪਕਾ ਨਾ ਲੈਣੀ ਨਾ 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 ਹਾਂ ਪਕਾਣੀ ਮੁਸਲਮਾਨ ਨਾਲ ਨਹੀਂ ਹਿੰਦੂਆਂ ਨੇ ਪਕਾਣੀ ਮੁਸਲਮਾਨਾਂ ਨੇ ਵੀ ਖਾਣੀ ਅੱਛਾ ਉਹ ਫਰਕ ਨਹੀਂ ਸੀ ਕਰਦੇ ਵੀ ਫਲਾਣਾ ਆਪਣਾ ਬੰਦਾ ਹੀ ਨਾ ਪਕਾ ਨਾ ਅੱਛਾ ਫਿਰ ਵਿਆਹ ਸ਼ਾਦੀਆਂ 'ਚ ਵੀ ਹਾਂ ਹਾਂ ਮਤਲਬ ਲੈਣਾ ਦੇਣਾ ਹਾਂ ਤੂੰ ਮੈਨੂੰ ਕਹਿਣਾ ਭਾਈ ਕੋਈ ਕਮੀ ਪੇਸ਼ੀ ਉਹ ਦੱਸ ਅੱਛਾ ਹੈ ਨਾ ਹਾਂ ਹਾਂ ਕੀ ਬੇਟੀ ਦਾ ਵਿਆਹ ਪੋਤੇ ਦਾ ਵਿਆਹ ਹਾਂ ਹਾਂ ਕੋਈ ਕਮੀ ਪੇਸ਼ੀ ਨਹੀਂ ਮੈਨੂੰ ਦੱਸ ਉਹ ਇਮਦਾਦ ਕਰਦਾ ਸੀਗਾ ਵਾਹ ਪੈਸੇ ਟੇਕੇ ਦੀ ਦਾਣੇ ਪੱਕੇ ਦੀ ਹਰ ਚੀਜ਼ ਦੀ ਇਮਦਾਦ ਕਰਦਾ ਸੀ ਭਾਈ ਬਾਣੀਆਂ ਕੋਲ ਚੁਕਾ ਦਿੰਦਾ ਸੀ ਵੀ ਇੰਨਾ ਮਾਲ ਦੇ ਦੇ ਇਹਨੂੰ। ਠੀਕ ਹੈ ਰਾਣਾ ਸਾਹਿਬ ਇਹ ਆਪਣਾ ਹਿੰਦੂਆਂ ਚੋਂ ਕਿਹੜੇ ਬੰਦੇ ਸੀ ਉਸ ਵੇਲੇ ਜਿਹੜੇ ਚੰਗੇ ਮੋਤਬਰ ਬੰਦੇ ਸੀ ਗੱਲਕਾਰ ਬੰਦੇ ਸੀ ਸਾਡੇ ਪਿੰਡ 'ਚ ਆਹੋ ਸਾਡੇ ਪਿੰਡ 'ਚੋਂ ਇੱਕ ਨਿਹਾਲਾ ਸੀਗਾ ਨਿਹਾਲਾ ਹਾਂ ਇੱਕ ਗੋਪਾਲਾ ਸੀਗਾ ਗੋਪਾਲਾ ਠੀਕ ਇੱਕ ਅਰਜਨ ਸੀਗਾ ਅਰਜਨ ਇਹ ਹਿੰਦੂਆਂ 'ਚ ਚੰਗੇ ਮੋਤਬਰ ਸੀਗੇ ਠੀਕ ਹੈ ਇਹ ਹਿੰਦੂ ਰਜਪੂਤ ਸੀਗੇ ਨਾ ਹਾਂ ਇਹ ਰੋਡ ਸੀਗੇ ਅਰੋੜ ਸੀ ਹਾਂ ਠੀਕ ਹੈ ਇਹ ਦੁਕਾਨਦਾਰੀ ਹਿੰਦੂ- ਕਾਰੋਬਾਰ ਸੀ ਹਿੰਦੂ ਰਾਜਪੂਤ ਸਾਡੇ ਪਿੰਡ 'ਚ ਕੋਈ ਵੀ ਨਹੀਂ ਸੀ ਸਵਾਏ ਮੁਸਲਮਾਨਾਂ ਸੀ ਅੱਛਾ ਬਾਕੀ ਬਾਕੀ ਹਿੰਦੂ ਰਾਜਪੂਤ ਜਿਹੜੇ ਨਾ ਇਸ ਪਾਸੇ ਪਿੰਡ ਸੀਗਾ
ਅੱਛਾ ਇਸ ਪਾਸੇ ਵੀ ਪਿੰਡ ਸੀਗਾ। ਉਹ ਕਿਹੜੇ ਪਿੰਡ ਸੀ ਰਾਣਾ ਉਹ ਸਾਹਿਬ? ਪਿੰਡਾਂ ਦੇ ਨਾਂ ਕੀ ਸੀ? ਉਹ ਇੱਕ ਦਾ ਨਾਂ ਸੀ ਬਲੋਲਪੁਰ, ਬਲੋਲਪੁਰ, ਹਾਂਜੀ, ਠੀਕ ਹੈ। ਤੇ ਇੱਕ ਸੀਗਾ ਨਾਂ ਬਾਲੂ, 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 ਠੀਕ ਹੈ, ਉਹ ਅੱਧਾ ਮੁਸਲਮਾਨਾਂ ਦਾ ਸੀ ਅੱਧਾ ਹਿੰਦੂਆਂ ਦਾ ਸੀ। ਠੀਕ ਹੈ। ਇੱਕ ਨਾਂ ਸੀਗਾ ਜੱਟਪੁਰਾ ਪਿੰਡ, ਜੱਟ ਭਰਾ, ਹਾਂ, ਇੱਕ ਦਾ ਨਾਂ ਸੀਗਾ ਕੁੜਕ, ਉਹ ਸਿੱਖਾਂ ਦੇ ਸੀਗਾ। ਅੱਛਾ ਅੱਛਾ, ਹਾਂ, ਇਹ ਨਾਂ ਸਾਡੇ ਨਾਲ ਜਿਹੜੇ ਕਿ ਅਸੀਂ ਜਾਣਦੇ ਸੀਗੇ, ਹਾਂ, ਦੇਖਦੇ ਹਾਂ। ਸੀ ਡੰਗਰ ਚਾਰਦੇ ਹੋਣੇ। ਹਾਂ ਹਾਂ ਅੱਗੇ ਸੀਗੀ ਤਾਂ ਹੌਲੇ ਹੌਲੇ ਏਡੇ ਹਾਂ ਹਾਂ। ਵੱਡੇ ਤੇ ਸੀ ਨਹੀਂ, ਜਵਾਨ ਤੇ ਇੱਧਰ ਹੀ ਆਣ ਕੇ ਹੋਏ ਸੀ। ਕਿੰਨੀ ਕੁ ਉਮਰ ਸੀ ਕਿੰਨੀ ਉਦੋਂ ਕੁ ਉਮਰ ਤੁਹਾਡੀ? ਸੀ? ਮੇਰੀ ਤਕਰੀਬਨ 10-12 ਸਾਲਾਂ ਦੀ ਉਮਰ ਹੋਣੀ। ਜਦੋਂ ਇਹ ਪਏ ਹਾਂ। ਹੈਗੇ ਰੌਲੇ ਪਏ ਹੈਗੇ ਆ। ਹਾਂਜੀ, ਇਹਨੂੰ ਤੁਸੀਂ ਕੀ ਕਹਿੰਦੇ ਰਾਣਾ ਸਾਹਿਬ? ਅਜਾੜੇ ਕਹਿੰਦੇ ਆ, ਗਦਰ ਕਹਿੰਦੇ ਆ, ਲੋਟੀ ਕਹਿੰਦੇ ਆ, ਕੀ ਕਹਿੰਦੇ ਜਦੋਂ ਪਾਕਿਸਤਾਨ ਬਣਿਆ? ਜਦੋਂ ਪਾਕਿਸਤਾਨ ਬਣਿਆ ਨਾ ਬਈ ਸਿਆਣੇ ਕਹਿੰਦੇ ਹੁੰਦੇ ਸੀਗੇ ਦੁਨੀਆ ਦੀ ਪਲਟੀ ਨਹੀਂ ਹੋਣੀ, ਹਾਂ ਹਾਂ, ਇਹ ਬਾਦਸ਼ਾਹਾਂ ਦੀ ਅਦਲੀ ਬਦਲੀ ਰਹਿੰਦੀ ਹੁੰਦੀ ਆ। ਅੱਛਾ, ਦੁਨੀਆ ਦੀ ਨਹੀਂ ਹੋਣੀ। ਦੁਨੀਆ ਵੀ ਦੀ ਲੋਕ ਉੱਥੇ ਹੀ ਬੈਠੇ ਰਹਿਣਗੇ, ਬਾਦਸ਼ਾਹੀਆਂ ਹਾਂ। ਬਦਲ ਜਾਣਗੀਆਂ। ਬਾਦਸ਼ਾਹੀਆਂ ਬਦਲਦੀ ਰਹਿੰਦੀਆਂ, ਹਾਂ ਹਾਂ, ਤੇ ਦੁਨੀਆ ਉੱਥੇ ਹੀ ਬੈਠੀ ਰਹਿੰਦੀ ਆ। ਅੱਛਾ, ਇਹ ਨਹੀਂ ਪਤਾ ਵੀ ਦੁਨੀਆ ਦੀ ਤਖਤਾ ਪੱਟੇ। ਹਾਂ, ਤਖਤਾ ਪਟਿਆ ਜਾਣਾ। ਫਿਰ ਤੇ ਜਨਾਬ ਹਿੰਦੂ ਮੁਸਲਮਾਨ ਦਾ ਐਸਾ ਖਤਮ, ਪਹਿਲੇ ਸਿਲਸਿਲਾ ਇੱਧਰੋਂ ਸ਼ੁਰੂ ਹੋਇਆ ਹਿੰਦੂਆਂ ਨਾਲ, ਕਿੱਧਰ? ਇਹ ਮਲਤਾਨ ਵਾਲੇ ਪਾਸੋਂ। ਅੱਛਾ, ਹਾਂ, ਪਹਿਲੇ, ਹਾਂ, ਹਾਂ, ਇੱਧਰੋਂ ਸ਼ੁਰੂ ਹੋਇਆ। ਫਿਰ ਇਹਨਾਂ ਨੇ ਉਹ ਹਿੰਦੂ ਭੜਕਾਏ, ਸਿੱਖ ਵੀ ਤੇ ਦੂਸਰੇ ਹਿੰਦੂ। ਮੁਲਤਾਨ ਵਾਲੇ ਪਾਸੇ ਜਾਂ ਇੱਧਰ? ਮਲਤਾਨ ਨਾਲ ਫਿਰ ਪਰਾਂ ਨਿਕਲ ਗਏ ਨਾ ਹਾਂ ਦੁਕਾਨ, ਹਾਂ ਹਾਂ, ਬਸ ਫਿਰ ਤਾਂ ਅੱਗ ਲੱਗਦੀ ਲੱਗਦੀ ਲੱਗੜੀ। ਤੇ ਠੀਕ। ਤੁਹਾਡੇ ਪਿੰਡ ਦੇ ਵਿੱਚ ਵੀ ਫਿਰ ਕੋਈ ਹੋਇਆ ਇਦਾਂ ਦਾ? ਨਾ, ਕਿਦਾਂ? ਸਾਡੇ ਪਿੰਡ 'ਚ ਕੋਈ ਅਮਨ ਕੋਈ? ਅਸੀਂ ਅਮਨ ਅਮਨ ਨਾਲ ਸਾਰੀ ਦੁਨੀਆ ਤੋਂ ਬਾਅਦ ਉੱਠ ਕੇ ਆਏ ਹਾਂ ਅਸੀਂ। ਅੱਛਾ, ਇਹ ਕਿੰਨੀ ਦੇਰ ਬਾਅਦ ਉੱਠ ਕੇ ਆਏ? ਅਸੀਂ ਤਕਰੀਬਨ ਦੁਨੀਆ ਸਾਰੀ ਹਿੰਦੁਸਤਾਨ 'ਚ ਉੱਠ ਕੇ ਨਾ ਕੁਛ 6 ਮਹੀਨੇ ਹੋ ਗਏ ਕੈਂਪ 'ਚ ਪਿਆ, ਕੋਈ ਪਾਕਿਸਤਾਨ 'ਚ ਆ ਗਿਆ। ਠੀਕ ਆ। ਸਾਡੇ ਕੋਲ ਤੋਂ ਗਈ ਸੀ ਮੁਸਲਮਾਨ ਮਿਲਟਰੀ, ਹੂੰ, ਸ਼ਾਮ ਨੂੰ ਗਈ ਆ। ਅੱਛਾ, ਸ਼ਾਮ ਤੱਕ ਜਨਾਬ ਅਸੀਂ ਬਿਸਤਰੇ ਬੰਨ੍ਹ ਕੇ ਗੱਡੀ ਦੇ ਵਿੱਚ, ਬੋਲਦਾਂ ਗੱਡੀਆਂ ਦੇ ਵਿੱਚ ਹੂੰ। ਕਰਨਾਲ ਦੇ ਕੈਂਪ ਦੇ ਵਿੱਚ ਆ ਗਏ ਸੀਗੇ। ਨਹੀਂ ਤੇ ਇਹ ਜਿਹੜਾ ਤੁਸੀਂ ਬਾਅਦ ਦੇ ਵਿੱਚ ਰਹੇ ਹੈਗੇ ਆ, ਕਿੰਨੇ ਮਹੀਨੇ ਰਹੇ ਆ ਤਕਰੀਬਨ? ਅਸੀਂ ਮਤਲਬ 6-7 ਮਹੀਨੇ 6-7 ਮਹੀਨੇ ਰਹੇ ਆ। ਤੇ ਕੋਈ ਜਥਾ ਜੁਥਾ ਨਹੀਂ ਪਿਆ ਹੈਗਾ? ਨਾ ਨਾ, ਸਾਡੇ ਪਿੰਡ 'ਚ ਨਹੀਂ ਜਾ ਸਕਦਾ ਸੀ। ਅੱਛਾ, ਤੇ ਜਿਹੜੇ ਉੱਥੇ ਦੇ ਸਾਡੇ ਹਿੰਦੂ ਪਿੰਡ ਸੀਗੇ ਦੇ- ਉਹਨਾਂ ਨੇ ਵੀ ਕੋਈ ਗੱਲਬਾਤ ਨਹੀਂ ਕੀਤੀ? ਕੋਈ ਗੱਲਬਾਤ ਨਹੀਂ ਸੀ, ਜਾਣ ਹੀ ਨਹੀਂ ਦਿੰਦੇ ਸੀ ਬਾਹਰ, ਸਾਡੇ ਨਾਲ ਹੀ ਮਰੋਗੇ। ਉਹ ਅੱਛਾ, ਪਤਾ ਕਿਆ ਸੀਗਾ ਸਾਡੇ? ਹਾਂ, ਸਾਡੇ ਦੋ ਤੋਂ ਸੀਗੀ ਮਸ਼ੀਨ ਗਿਨਾ। ਤੁਹਾਡੇ ਅੱਛਾ। ਕੋਲ ਸੀਗੀਆਂ? ਹਾਂ ਜੀ, ਮੁਸਲਮਾਨਾਂ ਠੀਕ ਕੋਲ ਦੋ ਸੀਗੇ ਤੋਪਾਂ। ਹੂੰ, ਉਹ ਕਿੱਥੋਂ ਆਈਆਂ? ਉਹ ਤੋਪਾਂ ਕਿੱਦਾਂ ਦੀਆਂ ਸੀਗੀਆਂ? ਤੋਪਾਂ ਬਣਾਈਆਂ ਸੀਗੇ, ਠਾਪਾ ਲੁਹਾਰ ਹੁੰਦਾ ਸੀ ਸਾਡੇ ਇੱਥੇ, ਕੌਣ? ਲੁਹਾਰ ਹੁੰਦਾ ਸੀ ਠਾਪਾ। ਠਾਪਾ? ਠਾਪਾ ਲੋਹਾਰ, ਠਾਪਾ ਨਾਮ ਕੀ ਹੁੰਦਾ ਬਾਤ ਸੀਗਾ। ਹੈ। ਉਹ ਇਹ ਬੰਦੂਕਾਂ ਤਾਂ ਵੀ ਤਾਰੀਖੀ ਬਣਾਉਂਦਾ ਗੱਲ ਹੋ ਹੁੰਦਾ ਗਈ ਸੀ। ਕੋਈ। ਹਾਂ, ਠਾਪਾ ਲੋਹਾਰ ਬੰਦੂਕਾਂ ਵੀ ਬਣਾ ਲੈਂਦਾ ਸੀ? ਬਣਾਉਂਦਾ ਵੀ, ਬੰਦੂਕਾਂ ਵੀ ਬਣਾਉਂਦਾ ਸੀ। ਉਹਨੇ ਬਣਾ ਕੇ ਤੋਪਾਂ ਦੋ ਦਿੱਤੀਆਂ, ਅੱਛਾ, ਇੱਕ ਇੱਧਰ ਬੜ ਨਾਲ ਬੰਨ੍ਹਦੀ ਹੋ, ਹਾਂ, ਹੂੰ। ਅਸਲਾਮ ਇੱਕ ਉਧਰ ਸਾਈਡ 'ਤੇ ਬੰਨ੍ਹਦੀ ਹੋ, ਬਸ। ਅੱਛਾ, ਉਹਨਾਂ ਦਾ ਰੌਂ ਜਿਹੜਾ ਨਾ, ਚਾਹ ਬਣ ਗਈ, ਚਾਹ ਪੀਵਾਂਗੇ। ਚਲੋ। ਇਹ ਗਰਾਰੀਆਂ ਮਸ਼ੀਨਾਂ ਦੀਆਂ ਅੱਛਾ, ਇੰਨੀ ਪਚਰਾਂ ਬਣਾ ਕੇ, ਜਾਂ ਸਰੀਆਂ ਦੇ ਇੰਨੇ ਟੁਕਟੇ, ਹਾਂ, ਉਹਦੇ ਮੁਸਲਮਾਨ ਠੋਕਦੇ। ਇਹ ਕਿਆ ਭਾਈ ਨਾ, ਇਹ ਤੁਸੀਂ ਪੀਣ ਲੱਗੇ। ਲਓ ਜੀ। ਅੱਛਾ, ਹਾਂ, ਮੇਰਾ ਤਾਂ ਪਤਾ ਹੀ ਹੈ ਤੈਨੂੰ। ਤੇ ਮੈਂ ਚਾਹਾਂਗਾ ਸਿਰਫ ਚਾਹ ਦਾ ਗਾ ਕੇ ਠੀਕ ਹੈ। ਅੱਜ ਚਾਹ ਚਾਲ ਕਰੀ ਗਲਾਸ ਦਾ। ਆ ਦੇਖੋ ਕਿਤੇ ਪੁੱਠਾ ਨਾ ਹੋਵੇ। ਨਹੀਂ ਠੀਕ ਆ ਕੋਈ। ਤੇ ਜੀ ਅੱਛਾ, ਇਹ ਹਿੱਲ ਗਿਆ ਨਾ ਬੰਦਾ। ਉਹ ਫਿਰ ਸਾਡੇ ਪਿੰਡ 'ਚ ਆਸੇ ਪਾਸੇ ਦੇ ਮੁਸਲਮਾਨ ਆਏ ਸੀ ਕਾਫੀ। ਹੂੰ, ਇੱਕ ਹਿੰਦੂ ਗਡਰੀਆ ਸਾਡੇ ਬੰਦੇ ਕੋਲ, ਉਹਦੇ ਕੋਲ ਵੀ ਅਈੜ ਹੁੰਦਾ ਸੀਗਾ, ਅੱਛਾ, ਬੱਕਰਾ ਲੈ ਗਿਆ ਹੂੰ, ਸ਼ਾਮ ਦੇ ਟਾਈਮ ਤੇ। ਅੱਛਾ, ਅੱਛਾ, ਇਸ ਪਾਸੇ ਲੱਗਿਆ ਸੀਗਾ ਕੈਂਪ ਕੋਡਾਂ ਦਾ, ਹਾਂ ਹਾਂ, ਸੜਕ ਤੇ ਬਾਹਰਲੇ ਪਾਸੇ ਬਾਟ ਵਾਲੀ ਕੋਈ ਉਹਨੂੰ ਕਹਿੰਦੇ ਸੀਗੇ। ਬਾਟ ਵਾਲੀ ਖੂਹੀ? ਹਾਂ, ਅੱਛਾ, ਉੱਥੇ ਕੋਡਾਂ ਦਾ ਡੇਰਾ ਲੱਗਿਆ ਸੀਗਾ। ਹਾਂ, ਉੱਥੋਂ ਉਹ ਬੱਕਰਾ ਲੈ ਕੇ ਗਿਆ ਨਾ, ਬੱਕਰਾ ਗਿਆ ਬੋਲ, ਅੱਛਾ, ਹਾਂ, ਕੋਡਾਂ ਨੇ ਦਵਾਈ ਪਾ ਦੀ, ਹਾਂ ਹਾਂ, ਸਿਖਾ ਗਏ, ਉਹ ਬੱਕਰਾ ਛੋੜ ਕੇ ਭੱਜ ਭੁੱਜ ਗਏ। ਹੂੰ, ਇਹਨਾਂ ਨੇ ਜਨਾਬ ਉਹ ਤੋਪਾਂ ਦੇ ਫੈਰ ਕਰ ਦਿੱਤੇ। ਅੱਛਾ, ਜਿਹੜੇ ਨਾਲ ਬਸਤੀਆਂ ਸੀ ਨਾ ਸਾਡੀਆਂ ਹਿੰਦੂਆਂ ਦੀ, ਹਾਂ ਹਾਂ, ਉਹ ਜਨਾਬ ਘਰਾਂ ਚੋਂ ਨਿਕਲ ਕੇ ਕਮਾਂਦਾ ਚ, ਜਵਾਰ ਬਾਜਰਾ ਚ, ਮੱਕੀਆਂ ਦੇ ਵਿੱਚ ਡੁੱਬ ਗਏ। ਇਹ ਕੀ ਵੀ ਅੱਜ ਹੋਇਆ? ਇਹਨਾਂ ਨੂੰ ਚੜਾਈ ਕਰਦੀ ਜਾਏ, ਨਹੀਂ ਸਾਨੂੰ ਛੱਡ ਦੇਣਾ। ਹੂੰ, ਬਸ ਜੀ, ਫਿਰ ਸਵੇਰੇ ਬਾਹਰ ਨਿਕਲੇ, ਕੋਈ ਕਮਾਂਦਾ ਸਾਰੇ ਤੁਹਾਨੂੰ ਕਿਹਾ ਕਿ ਅਸੀਂ ਡਰ ਕੇ ਭਾਈ ਤੁਹਾਨੂੰ ਪੈਰ ਦਿੱਤੇ ਨੇ ਵੀ ਕਾਛੂ ਨੂੰ ਚੜਾਈ ਕਰ ਦਿੱਤੀ। ਕਾਸ਼ੂ ਵਾਲਿਆਂ ਨੇ ਚੜਾਈ ਕਰ? ਹਾਂ, ਹੁਣ ਸਾਡੇ ਸਿਪਾਹੀਆਂ ਨਾਲ ਕੋਈ ਤੁਹਾਨੂੰ ਕੁਝ ਨਹੀਂ ਹੁੰਦਾ, ਬੈਠੋ। ਫਿਰ ਵਾਪਸ ਲਿਆ ਬੁਲਾ ਕੇ ਘਰਾਂ 'ਤੇ ਬਿਠਾਏ, ਹੂੰ। ਬੈਠੇ ਗਏ। ਅਸੀਂ ਉਹ ਜੁੜ ਕੇ ਆਏ, ਉਹ ਉੱਥੋਂ ਅਮਨ ਮਾਨ ਦੇ ਵਿੱਚ ਕੈਂਪ 'ਚ ਵੀ ਸਾਡੇ ਨਾਲ ਆਏ ਕਾਫੀ ਹਿੰਦੂ ਸਾਨੂੰ ਛੱਡਣ ਵਾਸਤੇ, ਅੱਛਾ, ਗੱਡੀਆਂ ਨਾਲ ਲੈ ਕੇ ਸਮਾਨ ਸਾਡਾ ਆਏ ਆ। ਉਹ ਕਿਹੜੇ ਬੰਦੇ ਉਹਨਾਂ ਚੋਂ, ਜਿਹੜੇ ਕੋਈ ਯਾਦ ਆ ਵੀ ਕਿਹੜੇ ਬੰਦੇ ਨਾਲ ਆਏ ਆ ਉਹਨਾਂ ਚੋਂ, ਕਿਹਨੇ ਕੱਲੇ? ਉਹ ਆਪਸ ਵਿੱਚ ਯਾਰ ਹਿੰਦੂ ਮੁਸਲਮਾਨਾਂ ਦਾ ਮੇਲ ਜੇਲ ਜੋ ਸੀਗਾ। ਹਾਂ ਹਾਂ, ਭਰਾਵਾਂ ਤਰ੍ਹਾਂ ਰਹਿੰਦੇ ਸੀ ਹਾਂ, ਨਾ। ਇੱਕ ਦੂਸਰੇ ਦੇ ਯਾਰ ਦੋਸਤ ਸੀ। ਹੂੰ, ਤੂੰ ਕਹਿੰਦੇ ਯਾਰ ਨਾਲੇ ਹਾਂ, ਆਸਮਾਨ ਕੋਈ ਨਹੀਂ ਚਾਹੀਦੀ। ਅੱਛਾ, ਤੁਸੀਂ ਸਮਾਨ ਸਮੂਹ ਲੈ ਕੇ ਆਏ ਨਾਲ? ਅਸੀਂ ਆਪਣਾ ਸਮਾਨ ਲੈ ਕੇ ਆਏ। ਅੱਛਾ, ਅਸੀਂ ਅਮਨ ਨਾਲ ਆਏ ਭਾਈ, ਅਸੀਂ
ਗਦਰ ਗੁਦਰ ਨਾਲ ਤੇ ਕਿਸੇ ਨਾਲ ਕੁਛ ਨਹੀਂ ਨਹੀਂ ਇਦਾਂ ਦਾ ਕੋਈ ਵਾਹ। ਮਸਲਾ। ਅਸੀਂ ਨਾ ਕੋਈ ਚੜਾਈ ਦੇਖੀ ਆ ਨਾ ਕੋਈ ਚੜਾਈ ਵਾਲੇ ਦੇਖੇ ਆਸੇ ਪਾਸੇ ਲੋਕ ਚੜਾਈ ਵਾਲੇ ਜ਼ਖਮੀ ਵੀ ਜਨਾਨੀਆਂ ਵੀ ਹਾਂ, ਉਹ ਹਾਂ। ਅਸੀਂ ਦੇਖਦੇ ਰਹੇ ਸਾਡੇ ਪਿੰਡ ਚ ਆਣ ਕੇ ਪੰਨਾ ਹੂੰ। ਲੈਂਦੇ ਰਹੇ ਉਹ। ਹਾਂ ਹਾਂ ਠੀਕ ਹੈ ਠੀਕ। ਸਾਡੇ ਪਿੰਡ ਚ ਕੋਈ ਨਹੀਂ ਆਇਆ ਅੱਛਾ ਜਦੋਂ ਤੁਹਾਡੇ ਪਿੰਡ ਚ ਆਲੇ ਦੁਆਲੇ ਦੇ ਲੋਕ ਆਉਂਦੇ ਸੀ ਜ਼ਖਮੀ ਜਾਂ ਇਦਾਂ ਹਾਂ। ਮੁਸਾਫਰ ਹਾਂ। ਫੇਰ ਵੀ ਨਹੀਂ ਸੀ ਤੁਹਾਡੇ ਪਿੰਡ ਵਾਲੇ ਸ਼ਰਾਰਤ ਕਰਦੇ ਕੋਈ ਗੜਬੜ ਕਰਦੇ? ਉਹ ਗੜਬੜ ਇਸ ਤਰ੍ਹਾਂ ਕਰਦੇ ਨਾ ਹਾਂ ਸਾਡੇ ਅਸੀਂ ਬਾਬੇ ਸ਼ਾਹ ਜਮਾਲ ਦੀ ਨਸਲ ਆ ਬਾਬੇ ਸ਼ਾਹ ਜਮਾਲ ਹਾਂ ਜੀ ਅੱਛਾ ਕੰਮੇ ਸ਼ਾਹ ਪੀਰ ਜੀ ਸਾਡੇ ਇੱਥੇ ਪੱਖਰੀ ਆਣ ਕੇ ਵਫਾਤ ਪਾਇਆ ਅੱਛਾ ਕੀ ਉਹ ਨਾਂ ਸੀ ਕੌਣ? ਪੀਰਾਂ ਦਾ? ਕੰਮੇ ਸ਼ਾਹ ਪੀਰ ਜੀ ਕੰਮੇ ਸ਼ਾਹ ਉਹ ਉਸ ਲੜੀ ਚੋਂ ਸਕੇ? ਉਸੇ ਲੜੀ ਚੋਂ ਅੱਛਾ ਅੱਛਾ ਤੇ ਉਹ ਕਹਿੰਦੇ ਹੁੰਦੇ ਜੀ ਤੁਸੀਂ ਕਿਸੇ ਤੇ ਨਾ ਪਾਸੇ ਜਿਹੜੀ ਚੜਾਈ ਕਰਕੇ ਹਾਂ ਤੁਹਾਡੇ ਕੋਲ ਕੋਈ ਵੀ ਨਹੀਂ ਆਉਣਾ ਅੱਛਾ ਪਿੰਡ ਵਾਲੇ ਵੀ ਮੰਨਦੇ ਸੀ ਉਹਨਾਂ ਨੂੰ ਬਾਬੇ ਸ਼ਾਹ ਜਮਾਲ ਨੂੰ? ਮੰਨਦੇ ਹਿੰਦੂ ਸੀ। ਵੀ ਮੰਨਦੇ ਸੀ? ਆ ਹਿੰਦੂ ਵੀ ਚੂਰੀਆਂ ਚੜਵਾਉਂਦੇ ਸੀ ਨਾਲ ਉਹ ਵੀ ਹਿੰਦੂ ਵੀ ਮੰਨਦੇ ਨੇ ਅੱਛਾ 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 ਉਹ ਵੀ ਆ ਸਾਡੇ ਆਏ ਤੇ ਵੀ ਹਿੰਦੂ ਸਾਲ ਤੇ 3 ਦਿਨ ਚੂੜੀਆਂ ਚੜਾਉਂਦੇ ਰਹੇ ਲੱਡੂ ਪਰੰਡੀ ਇੱਥੇ ਆ ਕੇ? ਅਸੀਂ ਇੱਧਰ ਨੂੰ ਆ ਗਏ ਨਾ ਹਾਂ ਉਹ ਪਿੱਛੇ ਉੱਥੋਂ ਉੱਥੋਂ ਇੱਥੇ ਆਉਂਦੇ ਰਹੇ ਜਾਂ ਉੱਥੇ ਚੜਾਉਂਦੇ ਰਹੇ? ਉੱਥੇ ਹੀ ਦਰਬਾਰ ਉੱਥੇ ਤੇ ਚੜਾ ਦਰਬਾਰ ਤੇ ਚੜਾ ਦਰਬਾਰ ਹੋਣਾ ਫਿਰ ਰਾਣਾ ਸਾਹਿਬ ਹਜੇ ਅਜੇ ਵੀ? ਵੀ ਦਰਬਾਰ ਹੈਗਾ ਮੰਨਦੇ ਆ ਸਾਡੀ ਜੁਮਾ ਮਸਜਿਦ ਸ਼ਾਹ ਆ। ਜਮਾਲ ਦਾ ਦਰਬਾਰ। ਹਾਂ ਬਾਬਾ ਸ਼ਾਹ ਜਮਾਲ ਬਾਬਾ ਬਾਬਾ ਨੂਰ ਸ਼ਾਹ ਮੁਹੰਮਦ। ਜਮਾਲ ਜੀ। ਬਾਬਾ ਨੂਰ ਮੁਹੰਮਦ ਹੈ? ਹਾਂ ਦੋ ਅੱਛਾ ਬਾਪੂ ਸੀਗੇ ਅੱਛਾ ਬਾਬਾ ਸ਼ਾਹ ਜਮਾਲ ਸੀ ਨਾ ਤੇ ਹੂੰ ਜਦੋਂ ਬਜ਼ੁਰਗ ਜੀ ਆਏ ਸੀ ਇਹ ਤੁਹਾਡੇ ਪਿੰਡ ਦੇ ਵਿੱਚ ਸੀਗਾ ਦਰਬਾਰ? ਸਾਡੀ ਆਪਣੀ ਕੌਮ ਬਰਾਦਰੀ ਦੀ ਠੀਕ ਹੈ। ਤੇ ਇਹ ਆਪਣੀ ਨੂੰਹ ਦੇ ਖਾਬ ਦੇ ਵਿੱਚ ਆਈ ਹੂੰ ਬੇਟਾ ਮੈਨੂੰ ਇਹ ਛੋਰ ਚਾਹੀਦਾ ਅੱਛਾ ਉਹ ਕਹਿਣ ਲੱਗੀ ਕਿ ਅੱਬਾ ਲੈ ਜਾ ਤੇਰੇ ਹੀ ਆ ਹਾਂ ਆਗੇ ਦਿਨ ਮੈਂ ਲੈਦਾ ਹਾਂ ਇੱਕ ਤਾਂ ਤੂੰ ਕਿਸੇ ਨੂੰ ਦੱਸੇਂਗੀ ਨਾ ਹੂੰ। ਵੀ ਰਾਤ ਜਾਂ ਕੱਲ ਮੇਰੇ ਬੇਟਾ ਨੇ ਮੇਰੇ ਸਹੁਰਾ ਮੇਰੇ ਖਾਬ ਚ ਖਾਬ ਆਇਆ ਸਾਹਿਬ ਤੇ ਇੱਕ ਰੋਵੀ ਨਾ ਹੂੰ ਠੀਕ ਹੈ। ਅਬ ਅੱਬਾ ਨਾ ਮੈਂ ਰੋਂਦੀ ਨਾ ਮੈਂ ਕਿਸੇ ਨੂੰ ਦੱਸ ਦੇ ਹਾਂ ਬਾਜੀ ਲੈ ਗਿਆ ਦੂਸਰੇ ਦਿਨ ਆਪਣੇ ਪੁੱਤ ਨੂੰ ਲੈ ਗਿਆ? ਲੈ ਗਿਆ ਹਾਂ। ਉੱਤੇ ਨੂੰ ਮੈਂ ਫਿਰ ਉਹਦੇ ਖਾਬ ਚ ਆ ਬੇਟਾ ਮੈਂ ਹੁਣ ਬੜਾ ਖੁਸ਼ ਹਾਂ ਅੱਛਾ ਮੈਨੂੰ ਬੜਾ ਆਸਰਾ ਹੈ ਲੈ ਕਿੱਥੇ ਗਿਆ ਕੋਈ ਪਤਾ ਨਹੀਂ ਲੱਗਾ ਕਿੱਧਰ ਲੈ ਗਿਆ? ਕਬਰਾਂ 'ਚ ਹੀ ਉਹ ਬਾਬਾ ਸਾਜ ਮਾਲ ਵੀ ਫੌਤ ਹੋਏ ਸੀ ਹਾਂ 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 ਲੈ ਗਿਆ ਉੱਥੇ ਵੀ ਉਹਦੀ ਕਬਰ ਵੀ ਉੱਥੇ ਆ ਗਈ ਉੱਥੇ ਹੀ ਆ ਗਿਆ। ਹਾਂ ਫਿਰ ਗਿਆ ਮੈਂ ਬੜਾ ਰਾਜੀ ਹਾਂ ਅੱਛਾ ਤੁਹਾਨੂੰ ਫਿਰ ਕੈਂਪ 'ਚ ਛੱਡਣ ਆਏ ਹਿੰਦੂ? ਆਏ ਛੱਡਣਾ ਬਾਅਦ ਵੀ ਅੰਦਰ ਇੱਕ ਰਾਤ ਤੋਂ ਰਹੇ ਅਸੀਂ ਹਾਂ ਹਾਂ ਕੈਂਪ 'ਚ ਇੱਕੋ ਰਾਤ ਮਤਲਬ ਦਾ? ਕਿ ਸਵੇਰੇ ਅਸੀਂ ਉੱਥੋਂ ਪਿੰਡ ਤੋਂ ਨਿਕਲ ਕੇ ਹਾਂ ਮੁਸਲਮਾਨ ਮਿੰਟਰੀ ਨੇ ਆਣ ਕੇ ਠਾਏ ਆ ਹਾਂ ਹਾਂ ਗੱਡੀਆਂ ਸ਼ਾਮ ਤੱਕ ਕਰਨਾਲ ਦੇ ਕੈਂਪ ਦੇ ਵਿੱਚ ਦਾਖਲ ਆ ਗਏ ਰਾਣਾ ਸਾਹਿਬ ਜੇ ਮੁਸਲਮਾਨ ਮਿਲਟਰੀ ਨਾ ਆਂਦੀ ਹਾਂ ਫਿਰ ਤੁਹਾਡਾ ਇਰਾਦਾ ਨਹੀਂ ਸੀ ਉੱਥੋਂ ਉੱਠਣ ਦਾ ਉੱਥੇ ਰਹਿਣਾ ਸੀ? ਸਾਡਾ ਹਾਂ। ਸਾਡੇ ਲੋਕਾਂ ਨੇ ਤਾਂ ਕਹਿ ਦਿੱਤਾ ਜੀ ਅਸੀਂ ਜੇ ਇੱਥੇ ਹੀ ਮਰਾਂਗੇ ਤੇ ਇੱਥੇ ਹੀ ਮੁਸਲਮਾਨ ਬਣਾਵਾਂਗੇ ਇੱਥੇ ਹੀ ਪਾਕਿਸਤਾਨ ਬਣਾਵਾਂਗੇ ਅਸੀਂ ਨਹੀਂ ਜਾਣਾ? ਅਸੀਂ ਨਹੀਂ ਜਾਣਾ ਜਾਣਾ ਇਹ ਤਾਂ ਤੁਹਾਡੇ ਫਿਰ- ਬਾਪ ਦਾਦਾ ਨੇ? ਅਸੀਂ ਨਾ ਗੋਰਖਾਂ ਕੋਲ ਹਿੱਲੇ ਹਾਂ ਹਾਂ ਗੋਰਖਾ ਮਿੰਟਰੀ ਸਾਡੇ ਤੇ ਲੱਗੀ ਆ ਹਾਂ ਹਾਂ ਹਿੰਦੂ ਮਿੰਟਰੀ ਵੀ ਥੇਰੀ ਲੱਗੀ ਆ ਹਾਂ। ਅਸੀਂ ਕਿਸੇ ਕੋਲ ਵੀ ਨਹੀਂ ਹਿੱਲੇ ਹਾਂ ਇਹ ਤਾਂ ਫਿਰ ਸਾਡੇ ਕੋਲ ਮੁਸਲਮਾਨ ਮਿੰਟਰੀ ਬਲੋਚ ਮਿੰਟਰੀ ਗਈ ਆ ਹਾਂ ਹਾਂ ਉਹਨਾਂ ਨੇ ਸਾਨੂੰ ਕਿਹਾ ਬਈ ਹੁਣ ਤੁਸੀਂ ਉੱਠਣਾ ਪੈਣਾ ਸਾਰੀ ਦੁਨੀਆ ਦੇ ਬਾਅਦ ਆ ਕਿਉਂ ਫਿਰ ਉਧਰੋਂ ਲਿਆਕਤਲੀ ਨੇ ਜ਼ੋਰ ਦੇ ਦਿੱਤਾ ਉਹ ਵੀ ਕਰਨਾਲ ਦਾ ਸੀ ਨਾ ਉਹ ਵੀ ਉਸ? ਕਰਨਾਲ ਦਾ ਸਾਡਾ ਤੋਂ 4 ਮੀਲ ਦਾ ਫਾਸਲਾ ਸੀ ਸਾਡਾ ਉਹ ਕਿਹੜੇ ਪਿੰਡ ਦਾ ਸੀ ਲਿਆ ਕੇ ਤੇ? ਕਰਨਾਲ ਸ਼ਹਿਰ ਦਾ ਸੀਗਾ ਹਾਂ ਕਰਨਾਲ 'ਚ ਹੀ ਰਹਿੰਦੇ ਸੀ। ਉਹਨੇ ਤੇ ਆਪਣੀ ਨਵਾਬੀ ਛੋੜ ਦਿੱਤੀ ਸੀ ਇੱਥੇ ਇੱਥੇ ਆ ਕੇ ਜੇ ਨਵਾਬੀ ਇੱਥੇ ਆਪਣੀ ਨਵਾਬੀ ਦਾ ਰਕਬਾ ਲੈਂਦਾ ਨਾ ਹੂੰ 4 ਮੀਲਾਂ ਦਾ ਮਾਲਕ ਆਪ ਕੱਲਾ ਸੀ ਬਹੁਤ ਬਹੁਤ ਵਾਕਈ ਬੜੇ ਨਵਾਬ ਉਹਨੇ ਸੀ। ਕਿਹਾ ਵੀ ਮੈਂ ਰਕਬਾ ਸਾਰਾ ਲੈ ਜਾਊਂ ਬਾਕੀ ਸੇ ਮੇਰੇ ਭਰਾ ਉਜੜ ਕੇ ਜਾਣਗੇ ਫਿਰ ਨਾ ਕਿਤੋਂ ਠੀਕ ਹਾਂ, ਹੈ। ਬੜਾ- ਚੰਗਾ ਬੰਦਾ ਸੀ। ਬੜਾ ਅੱਛਾ ਜਜ਼ਬਾ ਆਪਣੇ ਉਹਨੇ 18 ਮੁਰੱਬੇ 25 ਕਿੱਲੇ ਦੇ ਗੁਜਰਾਂ ਵਾਲੇ ਲਏ ਅੱਛਾ ਬਾਕੀ ਸਾਰਾ ਆਵਾਮ ਦੇ ਨਾਲ ਕਰ ਦਿੱਤੀ। ਕਰ ਦਿੱਤੇ ਸਭ ਕਿਆ ਆਪ ਬਾਤ। ਕਰਾਚੀ ਪੈ ਗਿਆ ਕਿਆ ਇਹ ਵੀ ਰਾਜਪੂਤ ਸੀ ਲਿਆਕਤ ਅਲੀ ਖਾਨ? ਹਾਂ ਅੱਛਾ ਬਸ ਆਪ ਕਰਾਚੀ ਪੈ ਗਿਆ ਅੱਛਾ ਰਾਣਾ ਸਾਹਿਬ ਹੁਣ ਫਿਰ ਜਿਹੜੇ ਬੰਦੇ ਆਏ ਆ ਹਾਂ। ਉਹ ਫਿਰ ਨਾਲ ਲਿਆਏ ਵੀ ਤੁਹਾਨੂੰ ਕੋਈ ਦੇਣ ਵਾਸਤੇ ਜਦੋਂ ਕੈਂਪ 'ਚ ਆਏ ਕੈਂਪ ਉਹ ਆਟਾ ਦਾਣਾ ਵੀ ਕੈਂਪ 'ਚ ਸਾਡੇ ਬੰਦੇ ਆ? ਹਿੰਦੂ ਹਾਂ ਨਾ ਅੱਛਾ ਕੋਈ ਤੁਸੀਂ ਰਹੇ ਤੇ ਇੱਕ ਦੋ ਦਿਨ ਅੱਛਾ ਪਿੰਡ 'ਚ ਮਗਰੋਂ ਕਿੰਨਾ ਚਿਰ ਰਹੇ ਲੋਕ ਜਦੋਂ ਪਾਕਿਸਤਾਨ ਬਣ ਗਿਆ ਤੁਸੀਂ ਕਿੰਨੀ ਦੇਰ ਬਾਅਦ ਉੱਠੇ? ਅਸੀਂ ਸਾਰੀ ਦੁਨੀਆ ਤੋਂ ਬਾਅਦ ਹੀ ਉੱਠੇ ਆ ਮਹੀਨਾ 2 ਮਹੀਨੇ ਰਹੇ ਬਾਅਦ 'ਚ? ਮੈਂ ਕਹਿੰਦਾ 6 ਮਹੀਨੇ ਹੋ ਗਏ ਸੀ ਪਾਕਿਸਤਾਨ ਤੇ ਬੜਿਆਂ ਨੂੰ ਲੋਕਾਂ ਨੂੰ ਅੱਛਾ ਤੁਸੀਂ ਫਿਰ ਆਰਾਮ ਨਾਲ ਬੈਠੇ ਸੀ ਅਸੀਂ ਤਾਂ ਆਰਾਮ ਨਾਲ ਬੈਠੇ ਸੀ ਸਾਨੂੰ ਪਤਾ ਹੀ ਨਹੀਂ ਸੀ ਲੜਾਈ ਬੜਾਈ ਦਾ ਤੇ ਕਿਆ ਤੁਹਾਡੇ ਰਿਸ਼ਤੇਦਾਰ ਤਾਂ ਆ ਗਏ ਹੁਣੇ ਆਲੇ ਦੁਆਲੇ ਦੇ ਪਿੰਡਾਂ ਆਸੇ ਵਾਲੇ? ਪਾਸੇ ਦੇ ਬਲਕਿ ਸਾਡੇ ਪਿੰਡ ਚ ਆਣ ਕੇ ਫਿਰ ਕੈਂਪਾਂ 'ਚ ਚਲੇ ਪਾਕਿਸਤਾਨ 'ਚ ਆ ਗਏ ਸੀਗੇ ਅਸੀਂ ਬੈਠੇ ਰਹੇ ਉੱਥੇ ਤੇ ਆਲੇ ਦੁਆਲੇ ਵੱਢ ਟੁੱਕ ਹੋਈ ਪਿੰਡਾਂ 'ਚ ਮੁਸਲਮਾਨਾਂ ਦੇ? ਨਹੀਂ ਸਾਡੇ ਪਿੰਡਾਂ ਦੇ ਆਲੇ ਦੁਆਲੇ ਹਿੰਦੂਆਂ ਦੀ ਕਿਸੇ ਦੀ ਬਲ ਟੁੱਕ ਨਹੀਂ ਪਾਈ ਅੱਛਾ ਆਸੇ ਪਾਸੇ ਸੁਣਦੇ ਰਹੇ ਆ ਹਾਂ 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 ਸਾਡੇ ਪਿੰਡਾਂ ਦੇ ਆਲੇ ਦੁਆਲੇ ਜਿਹੜੇ ਨਾ ਹਿੰਦੂਆਂ ਹੂੰ ਸਾਡੇ ਬੜ ਕੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਪੂਰਾ ਮਨ ਬੈਠੇ ਰਹੋ ਤੁਹਾਡੇ ਕੋਲ ਕੋਈ ਵੀ ਨਹੀਂ ਆਉਣਾ ਕੀ ਬਾਤ। ਹਾਲਾਂਕਿ ਹਿੰਦੂ ਰਾਜਪੂਤਾਂ ਦੇ ਵੀ ਪਿੰਡ ਸੀਗੇ ਸਾਡੇ ਨਾਲ ਹਾਂ 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 ਇੱਕ ਨੇ ਸਗਾ ਸੀਗਾ ਉਹ ਹਿੰਦੂ ਰਾਜਪੂਤਾਂ ਦਾ ਅੱਛਾ ਉਹਨੇ ਆਣ ਕੇ ਸਿੱਖਾਂ ਨੇ ਭੜਕਾਇਆ ਅੱਛਾ ਉਹ ਤੁਹਾਡੀ ਪੁਰਾਣੀ ਦੁਸ਼ਮਣੀ ਹੈ ਇਹਨਾਂ ਨਾਲ ਹੂੰ ਵੀ ਤੁਹਾਡੇ ਇਹਨਾਂ ਨੇ ਕਿਤਨੇ ਕਤਲ ਕੀਤੇ ਆ ਤੇ ਤੁਸੀਂ ਵੀ ਇਹਨਾਂ ਦੇ ਤੇ ਇੱਕ ਦੋ ਹੀ ਕੀਤੇ ਇਹਨਾਂ ਨੇ ਕਿਤਨੇ ਕਤਲ ਕੀਤੇ ਅੱਜ ਸਾਡੇ ਨਾਲ ਲੱਗੋ ਤੇ ਹਾਂ ਉਹ ਕਹਿੰਦੇ ਉਹ ਭੈਣ ਛੱਡੋ
ਅਸੀਂ ਇੱਕ ਬਾਬੇ ਦੀ ਔਲਾਦ ਆ। ਹਾਂ ਹਾਂ ਠੀਕ ਹੈ। ਉਹ ਵੀ ਰਾਤ ਉਹ ਵੀ ਸਾਡੀ ਧੀ ਭੈਣਾਂ, ਸਾਡੀਆਂ ਵੀ ਉਹਨਾਂ ਦੀ ਧੀ ਭੈਣਾਂ। ਹਾਂ ਹਾਂ ਅਸੀਂ ਸਾਨੂੰ ਮਾਰ ਕੇ ਅੱਗਾ ਉਧਰ ਜਾਓ ਨਹੀਂ, ਅਸੀਂ ਨਹੀਂ ਜਾਣ ਦਿੰਦੇ ਉਧਰ ਨੂੰ। ਇਹ ਕਿਹਨੇ ਕਿਹਾ ਜੀ ਇਦਾਂ? ਉਹਨੇ ਹਿੰਦੂ ਰਾਜਪੂਤਾਂ ਉਹ ਨਾਲ, ਕਿੱਥੋਂ ਦੇ ਸੀ? ਉਹ ਵੀ ਸਾਡੇ ਇਲਾਕੇ ਦੇ ਸੀ ਨਾ, ਅੱਛਾ ਇਸ ਤਰ੍ਹਾਂ ਪਿੰਡ ਸੀ ਨਾ ਨਾਲ। ਕਿਹੜਾ? ਅੱਜ ਬਾਹਰ ਦੇ ਬੰਦੇ ਨੇ ਆ ਕੇ ਕਿਹਾ ਨਾ। ਆ ਜਿਸ ਤਰ੍ਹਾਂ ਆ ਚੱਕ ਹੈਗਾ, ਹਾਂ, ਆ ਹਾਂ। ਪਰਲੇ ਪਾਸੇ ਦੱਸੂ ਆ, ਹਾਂ ਹਾਂ ਇਹ ਪਰਲੇ ਚੱਕ ਹੈਗੇ, ਇਸ ਤਰ੍ਹਾਂ ਤੋਂ ਸੀਗੇ ਪਿੰਡ। ਪਿੰਡ ਦਾ ਯਾਦ ਆ ਵੀ ਕਿਹੜੇ ਪਿੰਡ ਦੇ ਸੀ ਉਹ ਜਿਹੜੇ ਬੰਦੇ ਜਿਨ੍ਹਾਂ ਨੂੰ ਸਿੱਖ। ਭੜਕਾਇਆ ਜਿਨ੍ਹਾਂ ਨੂੰ? ਉਹ ਭੜਕਾਇਆ ਤੇ ਉਹ ਤੇ ਇੱਧਰ ਤੋਂ ਦੂਰ ਸਿਰ ਪਿੰਡਾਂ ਦੇ ਸੀ ਨਾ, ਹਾਂ ਹਾਂ ਉਹਨਾਂ ਨੇ ਉਹ ਸਿੱਖ ਜੇ ਭੜਕਾਏ ਨਾ। ਅੱਛਾ ਅੱਛਾ ਹਾਂ ਜੀ, ਉਹ ਮਤਲਬ ਕਾਇਮ ਰਹੇ। ਹਾਂ। ਉਹ ਫਿਰ ਜਨਾਬ ਉੱਥੋਂ ਹੀ ਨਾ ਆਪਣਾ ਤਬਦੀਲ ਹੋ ਗਏ ਦੂਸਰੇ ਪਿੰਡਾਂ ਵਾਲੇ ਪਾਸੇ, ਸਾਡੇ ਪਿੰਡ ਵਾਲੇ ਪਾਸੇ ਨਹੀਂ ਫਿਰ ਆਏ। ਉਹ ਫਿਰ ਮੁਸਲਮਾਨ ਜਿਹੜੀ ਮਿਲਟਰੀ ਸੀ ਨਾ, ਗੋਰਖਾ, ਉਹ ਗਏ ਨਾ। ਬਲੋਚ ਨਾ ਬਲੋਚ ਬਾਅਦ ਵਿੱਚ ਆਈ ਆ। ਅੱਛਾ ਪਹਿਲੇ ਹਿੰਦੂ ਮਿਲਟਰੀ ਜਿਹੜੀ ਹਾਂ, ਸੀ। ਹਿੰਦੂ ਮਿਲਟਰੀ ਗੋਰਖਾ ਸੀਗੀ। ਹੂੰ ਐਡੇ ਐਡੇ ਸੀਗੇ, ਹੁੰਦੇ ਸੀਗੇ, ਹੂੰ ਪਏ ਹੁੰਦੇ ਸੀ ਮੱਕਈਆਂ ਦੇ ਵਿੱਚ, ਮਕਮਾਂਦਾ ਦੇ ਵਿੱਚ, ਗੋਰਿਆਂ ਦੇ ਵਿੱਚ, ਗੰਦਗੀਆਂ ਦੇ ਵਿੱਚ, ਲੋਹੇ ਦੀ ਟੋਪੀਆਂ ਹੋਣੀਆਂ, ਬੰਦੂਕਾਂ ਹੋਣੀਆਂ ਕੋਲ, ਐਡੇ ਐਡੇ ਲੋਕਾਂ ਨੇ ਦੁੱਧ ਆਮ ਸੀ। ਤੇਰੇ ਘਰ 5-4 ਮੱਝਾਂ ਮਿਲਦੀ ਸੀ, ਇਹਦੇ ਘਰ 10-12 ਮਿਲਦੀ ਸੀ, ਹਾਂ। ਕਿਸੇ ਦੇ 2, ਕਿਸੇ ਦੇ 5, ਭਰ ਟੋਕਣੇ ਇੰਨੇ ਬੜੇ ਦੁੱਧਾਂ ਦੇ ਪਲਾ ਪਲੂ ਕੇ ਬਾਅਦ ਸ਼ਾਮ ਵੇਲੇ ਗੱਡੀ ਚੜਾ ਦੀ ਜਾਓ। ਤੇ ਅੱਗੇ ਜਾ ਕੇ ਸਿੱਖਾਂ ਦਾ ਢੋਲ ਖੜਕਦਾ ਸੀਗਾ, ਕਿੱਥੇ ਭਾਈ 10-15 ਹਜ਼ਾਰ ਹਿੰਦੂ ਅੱਗੇ ਸੀ ਕਾਛੇ ਚ, ਅੱਗ ਤੁਹਾਡੇ ਵੈਨ ਚ ਇੱਕ ਬੱਚਾ ਵੀ ਨਹੀਂ ਆਉਣਾ ਉੱਥੋਂ। ਅੱਛਾ ਜਿਹੜੇ ਸਾਦੇ ਤੂੰ ਨਹੀਂ ਡਰੇ, ਹੂੰ। ਔਰ ਸਾਡੇ ਦੇਖ ਲੈ ਸਾਨੂੰ ਅਸਲਾ ਵੀ ਕਿਆ ਦਿੱਤਾ, ਇਹ ਝਾੜ ਬੂਟੀ ਵੱਢਣ ਵਾਲਾ ਦਿੱਤਾ, ਹੋਰ ਕੋਈ ਵੀ ਚੀਜ਼ ਵੀ ਨਹੀਂ ਦਿੱਤੀ, ਹਾਂ ਹਾਂ ਹਾਂ। ਤੇ ਸਾਡੇ ਸਿਰ ਤੇ ਖੜੇ ਰਹੇ। ਰਾਣਾ ਸਾਹਿਬ ਪਿੰਡ 'ਚ ਸਕੂਲ ਹੈਗਾ ਸੀ? ਹਾਂ ਸਕੂਲ ਹਾਂ ਸੀ। ਮਾਸਟਰਾਂ ਦੇ ਕੋਈ ਨਾਂ ਯਾਦ ਹੈ? ਪਹਿਲੇ ਨਾ ਵੀ ਮਹਾ ਮਾਸਟਰ ਦਾ ਮੁਸਲਮਾਨ ਮਾਸਟਰ ਸੀਗਾ ਇੱਕ ਅਬਦੁਲ ਜੀ। ਅਬਦੁਲ ਜੀ। ਹਾਂ ਜੀ, ਹਾਂ ਸਾਡਾ ਪਹਿਲੇ 5ਵੀਂ ਦਾ ਸੀਗਾ, ਅੱਛਾ ਫਿਰ ਉਹ ਜਿਹੜੇ 2-3 ਸਾਲ ਪਹਿਲੇ 8ਵੀਂ ਦਾ ਬਣ ਗਿਆ ਸੀਗਾ। ਠੀਕ ਹੈ। ਤੇ ਜਨਾਬ ਇੱਕ ਫਕੀਰਾਂ ਦਾ ਮੁੰਡਾ ਸੀ ਮੁਸਲਮਾਨ, ਉਹਦਾ ਮੈਂ ਨਾਂ ਨਹੀਂ ਭੁੱਲ ਗਿਆ, ਉਹ ਵੀ ਮਾਸਟਰ ਸੀ? ਉਹ ਵੀ ਮਾਸਟਰ। ਤੁਸੀਂ ਗਏ ਸਕੂਲ? ਇੱਕ ਬਾਣੀਏ ਦਾ ਸੀਗਾ, ਰਾਜੂ ਉਹਦਾ ਨਾਂ ਸੀਗਾ। ਹੈਡ ਮਾਸਟਰ ਸਾਡਾ ਬਾਹਮਣ ਸੀਗਾ, ਉਹਦਾ ਕੀ ਨਾਂ ਸੀ? ਉਹਦਾ ਨਾਂ ਪਤਾ ਨਹੀਂ, ਸੀਤਾ ਰਾਮ ਕਿ ਮਨੀ ਰਾਮ ਕੀ ਹੋਏ ਦਾ ਨਾਂ ਸੀ ਹੈਡ ਮਾਸਟਰ। ਤੁਸੀਂ ਗਏ ਸਕੂਲ? ਹਾਂ ਗਿਆ, ਮੈਂ ਵੀ 5 ਸਾਲ। ਕੋਈ ਜਿਹੜੇ ਤੁਹਾਡੇ ਕਲਾਸ ਫੈਲੋ ਹਮ ਜਮਾਤ ਜਿਹੜੇ ਸੀਗੇ, ਉਹ ਬਾਣੀਏ ਦੇ ਮੁੰਡੇ ਸੀ, ਉਹਨਾਂ ਦੇ ਨਾਂ ਕੋਈ? ਨਾਲੀਆਂ ਦਾ ਨਾਂ ਬਈ ਹੁਣ ਨਾ ਯਾਦ ਥੋੜੇ ਨਹੀਂ, ਥੋੜੇ ਬੱਚੇ ਦਿਨ ਹੀ ਸੀਗੇ ਗਏ ਸੀ। ਕਹਿੰਦਾ 5-4 ਦਿਨ ਹਾਂ। ਐਵੇਂ ਚੰਦ ਦਿਨ ਹੀ ਗਏ? ਆਏ ਸੀ ਮਤਲਬ ਉਹ ਕੱਚੀ ਦੇ ਕਾਇਦਾ ਪੜਿਆ ਹੋਣਾ ਸੀ ਬਸ ਉੱਥੇ। ਅੱਛਾ ਕੋਈ ਲੜਾਈ ਹੋ ਗਈ ਸੀ ਰਾਣਾ ਸਾਹਿਬ ਕਿਸੇ ਨਾਲ ਨਾ ਮੁੰਡਿਆਂ ਦੇ ਜਿੱਦਾਂ ਹੋ ਜਾਂਦੀ? ਨਾ ਨਾ ਨਾ, ਮਾਸਟਰ ਸਾਡੇ ਹੁੰਦੇ ਸੀਗੇ ਕੇਲੇ ਲੱਗੇ ਸਕੂਲ ਤੇ, ਇਸ ਪਾਸੇ ਨਾਲ ਕੇਲੇ? ਕੇਲੇ ਤੇ ਅਮਰੂਦਾਂ ਦੇ ਬੂਟੇ ਵੀ ਤੇ ਮਾਲਟੇ ਮੂਲਟੇ ਵੀ, ਉਹ ਨਹੀਂ ਸੀ ਮੈਂ ਛੱਡਦਾ ਹੁੰਦਾ। ਅੱਛਾ ਕੇਲਿਆਂ ਦੇ ਬੂਟਿਆਂ ਤੇ ਚੜਨਾ? ਚੜਨਾ ਕਿ ਬਹੁਤ ਅੱਗੇ ਲਮਕੇ ਹੁੰਦੇ ਸੀਗੇ, ਹਾਂ, ਹਾਂ। ਅਮਰੂਦਾਂ ਤੇ ਚੜ ਜਾਣਾ ਤੇ ਕੇਲੇ ਤੋੜ ਅੱਖ ਲੈਣੇ। ਮਚੋਰੀ ਕਰਨੀ, ਅੱਛਾ ਉਹ ਕੇਲੇ ਦੇ ਗੁੱਛਾ ਦਾ ਕਿਆ ਤੇ ਖਿੱਚ ਕੇ ਲੈ ਗਿਆ। ਅੱਛਾ ਅੱਛਾ ਹਾਂ, ਇੱਧਰ ਵੀ ਮਤਲਬ ਸ਼ਰਾਰਤੀ ਸ਼ੁਰੂ ਤੋਂ ਹੀ ਸਕੇ ਤੁਸੀਂ? ਹਾਂ, ਉਧਰ ਵੀ ਮਤਲਬ ਸਾਡੇ ਮੁਸਲਮਾਨਾਂ ਦੇ ਘਰ ਹੀ ਸੀਗੇ, ਹਾਂ ਹਾਂ। ਬੜਾ ਬੜਾ ਮਹਿਲ ਸੀਗਾ ਚੰਗਾ ਭਲੇ। ਉਹ ਕਿਹਨਾਂ ਦਾ ਸੀ ਰਾਣਾ ਸਾਹਿਬ? ਸਾਡੇ ਮੁਸਲਮਾਨਾਂ ਦੇ ਭਰਾਵਾਂ ਦਾ, ਸਾਡੀ ਬਰਾਦਰੀ ਦਾ। ਕੀ ਨਾਂ ਸੀ ਉਹਨਾਂ ਦਾ ਜਿਨ੍ਹਾਂ ਦਾ ਉਹ ਵਾਵਾ ਸੀ? ਉਹ ਰਸਮਤ, ਰੁਸਤਮ? ਹਾਂ ਰਸਤਮ ਅਲੀ। ਰੁਸਤਮ ਅਲੀ ਦਾ ਸੀ ਉਹ? ਬਾਬਾ ਸੀ ਜਾਂ ਚੰਗਾ ਤੱਕ ਨਹੀਂ ਜ਼ਿਮੀਦਾਰ ਸੀਗਾ, ਠੀਕ ਠਾਕ ਜ਼ਿਮੀਂਦਾਰ ਸੀ? ਹਾਂ। ਆ ਗਿਆ ਸੀ ਉਹ ਵੀ? ਹਾਂ, ਸਾਰੇ ਆਏ। ਉਹ ਰੁਸਤਮ ਅਲੀ ਕੇ ਕਿੱਥੇ ਬੈਠੇ ਆ? ਉਹ ਕੋਈ ਪੱਕੇ ਲਾੜ ਬੈਠੇ ਆ? ਪੱਕਾ ਲਾੜਾ ਮੁਲਤਾਨ ਕੋ? ਨਾ ਨਾ, ਹਾਂ ਉਹ ਹੈਗਾ ਰਿਆਸਤ ਬਹਾਵਲਪੁਰ ਦੇ ਵਿੱਚ ਹੀ, ਖਾਨਪੁਰ ਕਟੋਰੇ ਤੋਂ ਖਾਨਪੁਰ ਉਰਲੇ ਪਾਸੇ। ਕਟੋਰੇ ਤੋਂ ਇੱਕ ਪੱਕਾ ਲਾੜਾ। ਹਾਂ। ਅੱਛਾ ਉਹ ਉਹ 'ਚ ਬੈਠੇ ਆ ਜਨਾਬ। ਸਿੰਧ ਦੇ ਵਿੱਚ ਹੈਗਾ ਨਵਾਬ ਸਾਹਿਬ ਤੋਂ ਇਸ ਪਾਸੇ ਖਾਨ, ਦਰਿਆ ਖਾਨ, ਲਾਲੂ ਕੋਟ, ਲਾਲੂ ਕੋਟ। ਉੱਥੇ। ਉਹ ਮੈਂ ਤਾਂ ਖਾਸ ਤੌਰ ਤੇ ਪੁੱਛਿਆ ਵੀ ਜੇ ਉਹ ਚੰਗਾ ਤਕੜਾ ਉਹਨਾਂ ਦਾ ਮਕਾਨ ਸੀ ਤਾਂ ਫਿਰ ਸ਼ਾਇਦ ਉਹ ਹਜੇ ਬਚਿਆ ਹੋਵੇ, ਉੱਥੇ ਪਿੰਡ 'ਚ ਮੌਜੂਦ ਹੋਵੇ ਹਜੇ। ਮਕਾਨ, ਹਾਂ ਮਕਾਨ ਤੇ ਸਾਡੇ ਕੱਚੇ ਮਕਾਨ ਤੇ ਥੋੜੇ ਬਚੇ ਆ, ਬਾਕੀ ਤੇ ਜਿਤਨੇ ਸਾਡੇ ਪੱਕੇ ਮਕਾਨ ਸੀ ਸਾਰੇ ਬਚੇ ਆ। ਬਚੇ ਕੋਈ ਸ਼ਾਇਦ ਕਿਸੇ ਨੇ ਗਾਂ ਬਣਾਏ ਹੋਣ ਨਵੇਂ। ਤੁਸੀਂ ਗਏ ਆ ਦੁਬਾਰਾ ਇੰਡੀਆ? ਮੈਂ ਤੇ ਨਹੀਂ ਗਿਆ, ਮੇਰਾ ਭਰਾ ਗਿਆ। ਭਰਾ ਗਿਆ ਤੁਹਾਡਾ, ਉਹਨੇ ਆ ਕੇ ਦੱਸਿਆ ਫਿਰ ਤੁਹਾਨੂੰ? ਜਿੰਨੇ ਸਾਡੇ ਪੱਕੇ ਮਕਾਨ ਸੀ ਨਾ ਮੁਸਲਮਾਨਾਂ ਦੇ, ਸਾਰੇ ਉਵੇਂ ਸਿੱਖ। ਕਦੋਂ ਗਿਆ ਭਰਾ ਤੁਹਾਡਾ? ਉਹਨੂੰ ਹੋ ਗਏ 10-15 ਸਾਲ। ਕੀ ਨਾਮ ਆ ਉਹਨਾਂ ਦਾ? ਤਫੈਲ ਸੀਗਾ, ਬਹੁਤ ਹੋ ਗਿਆ। ਤਫੈਲ ਫੌਤ ਹੋ ਗਏ ਆ। ਉਹ ਗਏ ਸੀਗੇ 10-12 ਸਾਲ ਪਹਿਲੇ, ਹਾਂ। ਮਿਲ ਮੁਲ ਕੇ ਆਏ ਉੱਥੇ। ਉਹ ਮੈਂ ਤੁਹਾਨੂੰ ਦੱਸਾਂ ਨਾ, ਉਹਦਾ ਸਾਲੇ ਚਲੇ ਗਏ ਸੀ ਯੂਪੀ ਸੀਪੀ 'ਚ ਆਪਣੇ ਨਾਨਕਿਆਂ ਨੂੰ। ਅੱਛਾ। ਉਹ ਫਿਰ ਇੱਧਰੋਂ ਗਿਆ ਨਾ ਪੱਖਰ ਤੋਂ ਹੀ, ਹਾਂ ਬਾਰਡਰ ਪਾਰ ਕਰਕੇ। ਹਾਂ ਹਾਂ। ਪਹਿਲੇ ਆਪਣੇ ਇੱਕ ਸਾਲੇ ਨੂੰ ਲੈ ਕੇ ਆਇਆ, ਅੱਛਾ। ਫਿਰ ਆਪਣੇ ਸਾਲੇ ਦੇ ਟੱਬਰ ਨੂੰ ਲੈ ਕੇ ਆਇਆ ਉਧਰੋਂ? ਉਧਰੋਂ। ਅੱਛਾ। ਫਿਰ ਇਹ ਗਿਆ ਚੀਚਰਾ ਦਾ ਉਹਦਾ ਸਾਲਾ,
ਚਿਚਰਾ ਦਾ ਬੋਲਦਾ ਸੀਗਾ। ਅੱਛਾ ਚਿਚਰਾ ਬੋਲਦਾ ਸੀ, ਥਥਲਾ ਕੇ ਬੋਲਦਾ। ਹਾਂ ਫਿਰ ਤੀਜੀ ਵਾਰੀ ਗਿਆ ਨਾ ਵੀ ਇਹਨੂੰ ਕਿਹੜੇ ਪਾਸੋਂ ਕੱਢਾਂ। ਹਾਂ ਹਾਂ। ਫਿਰ ਉਹ ਉਧਰੋਂ ਲੈ ਕੇ ਨਾ ਖੋਖਰੇ ਪਹਾੜ ਵਾਲੇ ਪਾਸੇ ਲੈ ਕੱਢ ਕੇ ਉਹਨੂੰ। ਅੱਛਾ ਇਧਰੋਂ ਰਾਜਸਥਾਨ ਵੱਲੋਂ ਖੋਖਰਾ ਪਹਾੜ ਵਾਲੇ ਬਾਰਡਰ ਤੋਂ ਆ। ਹਾਂ ਇਹ ਉਦੋਂ ਦੀ ਰਾਣਾ ਸਾਹਿਬ ਗੱਲ ਹੈ ਜਦੋਂ ਹਜੇ ਜਿਹੜਾ ਨਾ ਆਂਦੇ ਜਾਂਦੇ ਸੀਗੇ ਜਦੋਂ ਆਹ ਤਾਰਾਂ ਨਹੀਂ ਲੱਗੀਆਂ ਹੋਣੀਆਂ, ਹੁਣ ਤਾਂ ਤਾਰਾਂ ਲਾਈਟਾਂ ਲਾਤੀਆਂ ਨਾ। ਹਾਂ। ਇਹ 20-25 ਸਾਲ ਪਹਿਲੇ ਦੀ ਗੱਲ ਹਾਂ ਹੋਣੀ ਜੀ। ਕਿਤੇ ਜ਼ਿਆਦਾ ਹੀ ਸ਼ਾਇਦ। ਹਾਂ ਇਹ ਉਦੋਂ ਇਸ ਤਰ੍ਹਾਂ ਸੀ ਨਾ, ਹੂੰ। ਆਹ ਸੜਕ ਹੈ ਨਾ ਦੋ, ਹਾਂ ਹਾਂ ਉਹ ਮਤਲਬ ਪਾਕਿਸਤਾਨ ਦੀ ਆ, ਹਾਂ ਹਾਂ। ਇਹ ਹਿੰਦੁਸਤਾਨ ਦੀ ਆ। ਅੱਛਾ ਵਿਚਾਲੇ ਦੇ ਵਿੱਚ ਐਨ ਕੇ ਬੱਟ ਹੁੰਦੀ ਸੀ। ਅੱਛਾ। ਆਦੀ ਤਰ੍ਹਾਂ ਖੇਤਾਂ ਦੇ ਵਿੱਚ ਆਹੋ। ਹਾਂ ਹਾਂ ਐਨ ਕੁ ਹੁੰਦੀ ਸੀ। ਬਸ ਇਸ ਤਰ੍ਹਾਂ ਸੀ ਇਸ ਲਾ ਕੇ ਇਸ ਤਰ੍ਹਾਂ। ਹਾਂ ਹਾਂ ਹਾਂ। 1360 ਮੀਲ ਦਾ ਬਾਰਡਰ ਹੈ ਸਾਡਾ ਇੰਡੀਆ ਨਾਲ ਇੰਡੀਆ ਨਾਲ। 1360 ਮੀਲ ਦਾ 1300 ਲੰਮਾ ਚੌੜਾ ਬਾਰਡਰ ਹੈ। ਹਾਂ ਇੰਨਾ ਲੰਮਾ ਬਾਰਡਰ ਹੈ ਇੱਥੋਂ ਲਾ ਕੇ ਹਾਂ ਔਰ ਇੱਥੇ ਤੱਕ। ਹਾਂ ਹਾਂ ਇੱਧਰ ਨੂੰ ਆ ਜਾ। ਹਾਂ ਠੀਕ ਆ। ਅੱਛਾ ਭਾਈ ਫਿਰ ਜਾ ਕੇ ਆਇਆ। ਉਹ 2 ਵਾਰੀ ਆਇਆ। ਉਹ ਬੰਦੇ ਫਿਰ ਇੱਧਰ ਹੀ ਰਹੇ ਜਿਨ੍ਹਾਂ ਨੂੰ ਲੈ ਕੇ ਆਪਣੇ ਸਾਲਿਆਂ ਨੂੰ। ਹਾਂ ਉਹ ਮਾਂ ਬਚਰਾ ਬੈਠੇ ਬਾਲ ਬੱਚੇਦਾਰ ਆ। ਕਿੱਥੇ ਬੈਠੇ? ਵਾਹ ਮਾਂ ਬੱਚਾ ਬਚਰਾ। ਵਾਹ ਬਚਰਾ ਮੀਆਂ ਵਾਲੀ। ਹਾਂ ਮੀਆਂ ਵਾਲੀ ਤੋਂ ਸਰਗੋਦੇ ਵਾਲੀ ਮੀਆਂ ਵਾਲੀ ਤੇ ਸਰਗੋ। ਹਾਂ। ਤੇ ਕੋਈ ਜੀ ਰਹਿ ਵੀ ਗਏ ਹਜੇ ਪਿੱਛੇ ਉਹਦੇ ਸਾਲਿਆਂ ਚੋਂ? ਨਾ ਨਾ ਸਾਰੇ ਆ ਗਏ? ਸੱਸ ਸਹੁਰਾ ਫੌਤ ਹੋ ਗਏ ਸੀ ਉਹਦੇ ਕਿਹਦੇ ਭਾਈ ਦੇ? ਉਹਨਾਂ ਦੀ ਸ਼ਾਦੀ ਸੀ ਇੱਥੇ ਹੋਈ ਆ। ਨਹੀਂ ਦੂਸਰੇ ਵੱਡਿਆਂ ਦੀ ਸ਼ਾਦੀ ਹੋਈ ਸੀ। ਹਾਂ ਹਾਂ। ਉਹਨਾਂ ਦੇ ਟੱਬਰ ਵੀ ਇੱਥੇ ਆਏ। ਨਹੀਂ ਸੱਸ ਤੇ ਸਹੁਰਾ ਤੇ ਉੱਥੇ ਹੀ ਫੌਤ ਹੋਏ ਹੋਣੇ ਨਾ ਭਾਈ ਦੇ। ਕਿਹਦੇ ਸਾਡੇ ਭਾਈ ਦੇ? ਹਾਂ। ਨਾ ਅੱਛਾ ਅੱਛਾ। ਉਹ ਵੀ ਇੱਥੇ ਆ ਕੇ ਫੌਤ। ਇੱਥੇ ਆਣ ਤੇ ਕੇ ਸਾਲੇ ਰਹਿ ਗਏ ਸੀ ਮਾਂ ਬਚਰਾ। ਇਹ ਸਾਲਾ ਰਹਿ ਗਿਆ ਸੀ। ਇਹ ਚਲਾ ਗਿਆ ਸੀ ਆਪਣੇ ਨਾਨਕਿਆਂ ਵਾਲੇ ਪਾਸੇ। ਯੂਪੀ ਸੀਪੀ ਵਾਲੇ। ਹਾਂ 2 ਚਲੇ ਗਏ ਸੀਗੇ। ਹਾਂ ਹਾਂ। 2 ਭਰਾ ਚਲੇ ਗਏ ਸੀ, ਇੱਕ ਭਰਜਾਈ ਚਲੀ ਸੀ। ਹੂੰ। ਇੱਥੇ ਸੀ ਨਾ UPCB ਹਾਂ ਦੇ। ਹਾਂ। ਤੇ ਫਿਰ ਮੇਰੇ ਵਾਲਾ ਭਰਾ ਜਾ ਕੇ ਜਾਂਦਾ ਰਿਹਾ। ਅੱਛਾ ਸ਼ਾਦੀ ਵਿਆਹ ਦੇ ਵਿੱਚ ਜਿਹੜੇ ਤੁਸੀਂ ਉਹਨਾਂ ਦੇ ਜਾਂਦੇ ਆਉਂਦੇ ਸੀਗੇ ਨਾ, ਜਿਹੜੇ ਉੱਥੇ ਹਿੰਦੂ ਸੀਗੇ ਹਾਂ ਜਾਂਦੇ ਆਉਂਦੇ ਸੀਗੇ, ਉਹ ਵੀ ਤੁਹਾਡੇ ਆਉਂਦੇ ਸੀਗੇ ਸ਼ਾਦੀ ਮਰਗ ਦੇ ਵਿੱਚ, ਹਾਂ। ਤੁਸੀਂ ਵੀ ਜਾਂਦੇ ਸੀ। ਬੁਲਾਉਂਦੇ ਸੀ। ਤੇ ਜਿਹੜੀਆਂ ਸ਼ਾਦੀ ਵਿਆਹ ਦੀਆਂ ਰਸਮਾਂ ਹੈਗੀਆਂ ਸਾਡੀਆਂ ਤੇ ਉਹਨਾਂ ਦੀਆਂ ਕੋਈ ਫਰਕ ਹੈਗਾ ਸੀਗਾ? ਇੱਕੋ ਜਿਹੀਆਂ ਸੀਗੀਆਂ? ਨਹੀਂ ਹੂੰ। ਖਾਣਾ ਇੱਕੋ ਜਿਹਾ ਸੀਗਾ, ਖਾਣਾ ਇੱਕੋ ਜਿਹਾ? ਉਹਦਾ ਰਸਮ ਵੱਖਰੀ ਵੱਖਰੀ ਸੀ। ਰਾਣਾ ਸਾਹਿਬ ਗੱਲ ਕਰਦੇ ਆ ਇੱਕ ਦਫਾ ਫੇਰ ਪਿੱਛੇ ਜਾਂਦੇ ਆ ਤੇ ਗੱਲ ਕਰਦੇ ਆ ਤੁਹਾਡੇ ਮਹੱਲੇ ਦੀ। ਹਾਂ ਕਛੋਆ। ਹਾਂ ਕਛੋਆ ਹੀ ਹੈ ਨਾ ਪਿੰਡ? ਹਾਂ ਅੱਛਾ ਕਛੋਆ ਪਿੰਡ ਜਿੱਥੇ ਤੁਹਾਡਾ ਘਰ ਸੀਗਾ, ਉੱਥੇ ਕੋਈ ਜਿਹੜੇ ਹਿੰਦੂਆਂ ਦੇ ਘਰ ਸੀਗੇ ਉਹਨਾਂ ਦੇ ਨਾਂ ਦੱਸੋ, ਮੁੰਡਿਆਂ ਦੇ ਕੋਈ ਉਹਨਾਂ ਦੇ ਬਜ਼ੁਰਗਾਂ ਦੇ। ਸਾਡੇ ਘਰ ਦੇ ਨਾਲ ਤੇ ਸਾਡੇ ਮਹੱਲੇ 'ਚ ਹਿੰਦੂ ਹੈ ਹੀ ਨਹੀਂ ਸੀ। ਅੱਛਾ ਹਾਂ ਹਿੰਦੂਆਂ ਦੇ ਮਹੱਲੇ ਲੈ ਸੀ ਨਾਲ ਦਾ ਹੈ। ਹਾਂ। ਕੋਈ ਸਾਡੇ- ਬੱਚੇ ਖੇਲਦੇ ਰਹੇ ਹੁਣ ਸਾਡੇ ਤੁਹਾਡੇ ਨਾਲ? ਖੇਲਦੇ ਕੂਦਦੇ ਰਹਿੰਦੇ ਸੀਗੇ। ਹਾਂ। ਸਾਡੇ ਘਰ ਦੇ ਨਾਲ ਇਸ ਤਰ੍ਹਾਂ ਆ ਘਰ ਉਹ ਹੂੰ। ਮੁਸਲਮਾਨਾਂ ਦੇ ਸੀ, ਮਲਕਾਂ ਦੇ ਤੇਲੀਆਂ ਦੇ। ਅੱਛਾ। ਹਾਂ ਜੀ। ਹੂੰ। ਬਾਕੀ ਸਾਰੇ ਸਾਡੇ ਸੀਗੇ। ਠੀਕ ਹੈ। ਅੱਗੇ ਨਾਂ ਕੋਈ ਜ਼ਿਕਰ ਕੀਤਾ ਤੁਸੀਂ, ਕੋਈ ਨਾਂ ਲਾਇਆ? ਜਿੰਨੇ ਵੀ ਮਤਲਬ ਲੋਕ ਸੀ ਨਾ ਹਾਂ। ਉਹ ਤਾਂ ਖੇਡਦੇ ਰਹਿੰਦੇ ਸੀ, ਹਿੰਦੂ ਮੁਸਲਮਾਨ ਇਕੱਠੇ ਖੇਡਦੇ ਰਹਿੰਦੇ ਸੀਗੇ। ਕੋਈ ਨਾਂ ਦੱਸੋ ਕਿਸੇ ਦੇ ਸਾਨੂੰ। ਹੁਣ ਯਾਦ ਨਹੀਂ ਯਾਰ ਕਿਸੇ ਅੱਜ ਤੁਸੀਂ ਦੱਸੇ ਇੱਕ ਬੈਜੀ ਬਾਣੀਆਂ, ਬੈਜੀ ਬਾਣੀਆਂ, ਚਾਰਾ, ਚਿਲੀ ਪਾਰ। ਝਾਰਾ। ਹਾਂ ਝਾਰਾ ਹਾਂ ਮੁੰਡਾ ਸੀ ਉਹ? ਹਾਂ ਸਿਆਣਾ ਬੰਦਾ ਮਰਿਆ ਸੀ। ਸਿਆਣਾ ਸੀ ਉਹ? ਅੱਛਾ। ਉਹ ਕੀ ਕੰਮ ਕਰਦਾ ਸੀ? ਬਾਣੀਏ ਦੁਕਾਨਦਾਰ। ਦੁਕਾਨਦਾਰ ਸੀ। ਹਾਂ। ਅੱਛਾ। ਸਿਰੀਪਾਲ। ਚਾਰੇ ਦੇ ਲੜਕੇ ਸੀਗੇ ਉਹ। ਅੱਛਾ। ਚਿਲੀ ਪਾਰ ਤੇ ਬੈਜੀ ਬਾਣੀਆਂ ਦਾ, ਫਿਰ ਬਸੰਮਰ ਬਾਣੀਆਂ, ਅੱਛਾ। ਸਮੇਰੂ ਬਾਣੀਆਂ, ਅੱਛਾ। ਇਹ ਸਾਰੇ ਬਾਣੀਏ ਸੀਗੇ। ਔਰ ਸੌਖੇ ਘਰ ਸੀਗੇ। ਠੀਕ ਆ। ਨਾਈ ਵੀ ਸਾਡੇ ਹਿੰਦੂ ਸੀਗੇ। ਠੀਕ ਆ। ਉਹਨਾਂ ਦਾ ਕੀ ਨਾਂ ਸੀ? ਕੋਈ ਕੋਈ ਵੀ ਯਾਦ? ਸੌਖੇ ਸੀਗੇ। ਉਹਦਾ ਕੀ ਨਾਂ ਰਾਣਾ ਸਾਹਿਬ ਕੋਈ ਯਾਦ ਆ? ਨਹੀਂ ਉਹਨਾਂ ਦਾ ਨਹੀਂ ਕੋਈ ਨਾ ਪਾਇਆ। ਅੱਛਾ। ਠੀਕ ਹੈ। ਅੱਛਾ ਇਹ ਤੁਹਾਡੇ ਇਲਾਕਿਆਂ 'ਚ ਇਹ ਦੱਸੋ ਰਾਣਾ ਸਾਹਿਬ, ਤੁਹਾਡੇ ਇਲਾਕਿਆਂ ਦੇ ਵਿੱਚ ਤਾਂ ਵੱਢ ਟੁੱਕ ਨਹੀਂ ਹੋਈ? ਨਾ ਸਾਡੇ ਪਿੰਡ 'ਚ ਨਹੀਂ ਹੋਈ। ਜਿਹੜਾ ਹੁਸ਼ਿਆਰਪੁਰ ਵਾਲੇ ਆ, ਅਸੀਂ ਆ, ਹਾਂ। ਆ ਮਲਕ ਬਰਾਦਰੀ ਜਿਨ੍ਹਾਂ ਦੇ ਪਿੰਡਾਂ 'ਚ ਬੈਠੇ ਆ, ਹਾਂ ਹੁਸ਼ਿਆਰਪੁਰ ਵਾਲੇ, ਫਿਰੋਜ਼ਪੁਰ ਵਾਲੇ, ਜੀ ਇਹ ਲੋਕ ਵਿਚਾਰਿਆਂ ਦੇ ਬਹੁਤ ਵੱਢ ਟੁੱਕ ਹੋਈ ਹੈ। ਤੁਸੀਂ ਰਜਪੂਤ, ਇੱਧਰ ਵੀ ਅੰਬਾਲੇ ਵੀ ਹੋਈ ਆ। ਪਰ ਇਹ ਜਿੱਥੇ ਜਿੱਥੇ ਰਜਪੂਤ ਬੈਠੇ ਸੀ, ਹਿੰਦੂ ਰਜਪੂਤ ਤੇ ਮੁਸਲਮਾਨ ਰਜਪੂਤ, ਹਾਂ ਇਹ ਰਲ ਮਿਲ ਗਏ ਆਪਸ 'ਚ, ਇੱਕ ਦੂਜੇ ਨੂੰ ਇਹਨਾਂ ਨੇ ਮਾਰਿਆ ਨਹੀਂ। ਕੀ ਵਜ੍ਹਾ ਇਹ? ਨਹੀਂ ਉਹ ਚੀਜ਼ ਹੈ ਨਾ, ਇਹ ਜਿਹੜੇ ਮੁਸਲਮਾਨ ਰਾਜਪੂਤ ਸੀ ਨਾ, ਹਾਂ, ਹਾਂ। ਇਹਨਾਂ ਦੇ ਜ਼ੋਰ ਸੀ। ਮਠਿਆਈ ਨਾਲ ਹੀ ਜ਼ੋਰ ਦੀ ਸੀਗਾ ਤੇ ਉਹਦਾ ਮਠਿਆਈ ਕੋਈ ਹੋਰ ਤਲਕ ਵੀ ਮਹਿਸੂਸ ਕਰਦੇ ਸੀ ਵੀ ਚਾਹ ਸਾਡਾ ਪੀਤੀ ਆ। ਤਲਕ ਹੈ। ਹਾਂ ਵੀ ਮਠਿਆਈ ਬਰਾਦਰੀ ਮਿੱਠੀ। ਇੱਕੋ ਜਿਹੀ ਹੈਗੀ ਆ। ਅੱਛਾ। ਇਹ ਸਮਝਦੇ ਸੀ ਰਜਪੂਤ ਵੀ ਅਸੀਂ ਇੱਕੋ ਹੀ ਬਰਾਦਰੀ ਆ। ਹਾਂ ਇੱਕੋ ਕੌਮ ਆ। ਹਾਂ ਜੀ। ਕਿਹੜੀ ਚੀਜ਼ ਖਾਣਗੇ? ਇਹਦਾ ਮਤਲਬ ਇਹ ਰਲ ਮਿਲ ਗਏ। ਇਹ ਕੌਣ ਆ ਭਾਈ? ਇਹ ਮਠਿਆਈ ਹੈ ਰਾਣਾ ਸਾਹਿਬ, ਥੋੜੀ ਖਾ ਲਓ। ਅੱਛਾ। ਚਲੋ ਇਹ ਲੈ ਰਜਪੂਤ ਲਓ। ਰਜਪੂਤ ਰਲ ਗਏ ਤੇ ਹਾਂ। ਬਾਕੀ ਲੋਕ ਜਿਹੜਾ ਸੀ ਵਿਚਾਰੇ ਵੱਢ ਟੁੱਕ ਹੁੰਦੇ ਰਹੇ। ਵਾਹ। ਤੁਸੀਂ ਇਹ ਬੜੀ ਚਲਾਕੀ ਖੇਡੀ ਹੈ ਤੇ ਤੁਸੀਂ ਰਜਪੂਤਾਂ ਨੇ। ਸਾਡੇ ਪਿੰਡ 'ਚ ਕੋਈ ਵੀ ਦੂਸਰੇ ਲੋਕ ਵੀ ਸੀ ਨਾ, ਹਾਂ 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 ਕੋਈ ਵੀ ਬੜ ਟੁਕ ਨਹੀਂ ਹੋਇਆ। ਹਾਂ ਹਾਂ। ਅਮਨ ਤੇ ਆਏ। ਨਾ ਬਾਕੀਆਂ ਨੂੰ ਬਚਾ, ਸਭ ਨੂੰ ਬਚਾਇਆ ਉਦਾਂ ਤਾਂ ਉਹਨਾਂ ਨੇ। ਅੱਛਾ। ਹਿੰਦੂ ਨਹੀਂ ਨਿਕਲਣ ਦਿੱਤੇ ਅਸੀਂ। ਆਪ ਵੀ ਨਹੀਂ ਉਹਨਾਂ ਨੇ ਵੱਢ ਟੋਕਾ ਲਾਏ ਨਾ।
ਨੇਕੀ ਕੀਤੀ ਉਹਨਾਂ ਨੇ ਤੁਹਾਡੇ ਨਾਲ ਰਾਣਾ ਸਾਹਿਬ? ਹਿੰਦੂ ਵੀ ਅਸੀਂ ਨਿਕਲ ਨਹੀਂ ਦਿੱਤੇ, ਅੱਛਾ ਨਿਕਲਦੇ ਸੀ ਹਿੰਦੂ। ਹਾਂ ਹਾਂ ਹੁਣ ਕਹਿੰਦੇ ਤੂੰ ਨਾਲ ਮਰੋ ਸਾਡੇ, ਅਸੀਂ ਤੁਹਾਨੂੰ ਬਾਹਰ ਜਾਣ ਦਿੰਦੇ। ਅੱਛਾ ਆ ਫਿਰ ਇਹ ਹੋਇਆ ਜਦੋਂ ਆਉਣ ਲੱਗੇ ਨਾ, ਦਿਹਾੜੀ ਤੇ ਕਲੀਅਰ ਕਰ ਦੋਗੇ ਤੇ ਘੱਟ ਤੇਰੀ ਯਾਰੀ ਆ ਹਿੰਦੂਆਂ ਨਾਲ, ਹਾਂ ਹਾਂ ਤੇਰੇ ਕੋਲ 10 ਮੱਝਾਂ 15 ਜਾਂ 20 ਆ, ਹਾਂ ਹਾਂ ਜੋ ਕਹਿੰਦੇ ਲੈ ਰਿਹਾ ਸੰਭਾਲ ਲੈ, ਆ ਜਾਵਾਂਗੇ ਲੈ ਲਵਾਂਗੇ। ਹਾਂ, ਹਾਂ। ਤੇਰੀ ਹੈਗੀ ਆ। ਨਹੀਂ ਤਾਂ ਤੇਰੀ ਹਾਂ ਮੇਰੀ ਯਾਰੀ ਆਈ ਸੀ ਕਿਸੇ ਹੋਰ ਨਾਲ, ਹਾਂ, ਹਾਂ। ਪੈਸੇ ਲੈ ਕੇ ਆਏ ਅੱਛਾ ਟਰੈਕਟਰ ਦਾ ਹੁਣ ਆਇਆ ਗਾਈਆਂ ਦੀ। ਹਾਂ ਹਾਂ ਟਰੈਕਟਰ ਦੇ ਨਹੀਂ ਵੈਸੇ ਲੈ ਕੇ ਆਏ ਟਰੈਕਟਰ ਉਦੋਂ ਹੁਣ ਆਇਆ ਇਹ ਤਾਂ ਹੁੰਦੀ ਨਹੀਂ ਸੀਗੀ। ਤੂੰ ਸੌਖਾ ਜਿਹਾ ਬੰਦਾ ਹੈ ਨਾ, ਹੂੰ ਤੇਰੇ ਕੋਲ 40 50 60 ਮੱਝਾਂ ਤੱਕ ਵੀ ਹੁੰਦੀ ਸੀ, ਅੱਛਾ ਗਾਈਆਂ ਵੀ, ਅੱਛਾ ਚੂੜੇ ਚਮਾਰ ਛੇੜੂ ਹੁੰਦੇ ਸੀਗੇ। ਅੱਛਾ ਹਾਂ ਜੀ, ਫਿਰ ਦਿਆ ਲੋਕ ਦਿਆ ਇਦਾਂ ਉਹਨਾਂ ਨੂੰ ਕੁਝ ਵੇਚੀਆਂ ਵੀ, ਕੁਝ ਦੇ ਵੀ ਆਏ, ਛੋੜ ਵੀ ਆਏ ਏਦਾਂ ਹੀ। ਪੈਸੇ ਦਿੱਤੇ ਉਹਨਾਂ ਨੇ? ਹਾਂ ਪੈਸੇ ਵੀ ਲਿਖੇ, ਥੋੜੇ ਥੋੜੇ ਸੇ ਪੈਸੇ ਹੁੰਦੇ ਸੀ ਉਸ ਵੇਲੇ। ਮਤਲਬ ਇਹ ਤਾਂ ਨਹੀਂ ਕਿਸੇ ਨੇ ਠੱਗੀ ਕੀਤੀ ਹੋਵੇ ਵੀ ਯਾਰ ਮੱਝ ਨਾ। ਰੱਖ ਲਈ ਆ, ਨਾ 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 ਬੇਈਮਾਨੀ ਨਹੀਂ ਕੀਤੀ? ਨਾ, ਕੈਂਪ ਦੇ ਵਿੱਚ ਵੀ ਪੈਸੇ ਦਿੱਤੇ ਉਹਨਾਂ ਨੇ, ਤਾਂ ਮੁੱਲ ਲੈ ਕੇ ਗਏ ਬੋਲ ਦੇ। ਉਹ ਕੋਈ ਯਾਦ ਹੈ ਕਿਹੜਾ ਬੰਦਾ ਬੋਲਦ ਲੈ ਕੇ ਗਿਆ? ਹਿੰਦੂ ਇਹ ਸਾਨੂੰ ਨਹੀਂ ਪਤਾ ਵੀ ਉਹ ਵੀ ਉਜੜਿਆ ਲਗਾਏ ਕਿਹਦੇ ਤੋਂ? ਮੁਸਲਮਾਨਾਂ ਤੋਂ। ਹਾਂ ਹਾਂ ਪੈਸੇ ਦੇਗਾ? ਗੱਡਿਆਂ ਨਾਲ ਗਏ ਨਾ, ਹਾਂ ਹਾਂ ਬਸ ਉਹ ਹਿੰਦੂ ਆਏ ਯਾਰ ਆ ਬੋਲ ਸਾਨੂੰ ਦੇ ਦੇ, ਥੋੜੇ ਥੋੜੇ ਪੈਸੇ ਹੁੰਦੇ ਸੀ ਉਦੋਂ, ਹੂੰ ਕਿ ਮਤਲਬ ਕਿ ਪੈਸੇ ਲੈ ਕੇ ਲੈ ਗਏ ਸੀ ਥੋੜੇ ਜਿਹੇ। ਸ਼ਾਬਾਸ਼ ਹੈ ਭਾਈ ਸ਼ਾਬਾਸ਼ ਹੈ। ਤੇ ਫਿਰ ਪਾਕਿਸਤਾਨ ਵਾਲਾ ਆ ਗਏ ਮੁਸਲਮਾਨ ਹੈ, ਹੂੰ ਫਿਰ ਕੀ ਅਸੀਂ ਸੋਚ ਕੇ ਜਨਾਬ ਆਏ? ਪਾਕਿਸਤਾਨ ਜੋ ਬਣ ਗਿਆ, ਮੁਲਕ ਬਣ ਗਿਆ ਸਾਡਾ, ਅੱਛਾ ਫਿਰ ਤੇ ਉੱਥੇ ਕਹਿਣ ਲੱਗ ਪਏ ਜੀ ਹਿੰਦੁਸਤਾਨ ਮੁਰਦਾਬਾਦ, ਪਾਕਿਸਤਾਨ ਜਿੰਦਾਬਾਦ। ਅੱਛਾ ਆਏ ਸੀ ਵੀ ਕਈ ਰੋਕਦੇ ਵੀ ਰਹੇ, ਨਹੀਂ ਆ ਜੇ ਪਾਕਿਸਤਾਨ ਬਾਰਡਰ ਤੇ ਚਲੀ ਕਰ ਜਾਈਓ। ਹਾਂ, ਹਾਂ। ਨਹੀਂ, ਪਹਿਲੇ ਜਜ਼ਬਾ ਅੰਮ੍ਰਿਤਸਰ ਤੋਂ ਸ਼ੁਰੂ ਕਰ ਦਿੱਤਾ ਸੀਗਾ ਜਜ਼ਬਾਤ ਪਾਕਿਸਤਾਨ ਸੀ। ਹਾਂ, ਹੂੰ ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ। ਦੂਜੇ ਨੂੰ ਮੁਰਦਾਬਾਦ ਨਹੀਂ ਕਹਿਣਾ ਚਾਹੀਦਾ, ਆਪਣੇ ਨੂੰ ਜਿੰਦਾਬਾਦ ਤੇ ਕਹੋ। ਹਾਂ ਤੇ ਰਾਣਾ ਸਾਹਿਬ ਫਿਰ ਇੱਥੇ ਆ ਕੇ ਜਿਹੜੇ ਉਮੀਦ ਨਾਲ ਆਏ ਸੀ, ਹਾਂ ਵੀ ਜਜ਼ਬੇ ਨਾਲ ਆਏ ਸੀ ਵੀ ਇਸਲਾਮ ਹੋਊਗਾ, ਹਾਂ। ਉਹ ਫਿਰ ਠੀਕ ਰਿਹਾ ਇੱਥੇ ਕੰਮ? ਇੱਥੇ ਹਾਂ ਇੱਥੇ ਤਾਂ ਆਏ ਜਦੋਂ ਹਿੰਦੂਆਂ ਨਾਲ ਵੀ ਜ਼ਿਆਦਾ ਕੰਮ ਸੀਗਾ ਮੁਸਲਮਾਨਾਂ ਦਾ। ਉਹ ਯਾਰ ਇਹਨਾਂ ਦੀ ਕਿਆ ਤੂੰ ਕਹਾਣੀ ਸੁਣਦਾ, ਹੂੰ ਸਾਡੇ ਏਰੀਏ ਦੇ ਵਿੱਚ ਹਿੰਦੂ ਗਏ ਇੱਥੋਂ ਪੱਖਰ ਦੇ, ਅੱਛਾ ਇਹਨਾਂ ਦੀ ਲੜਕੀ ਉਹਨਾਂ ਦੇ ਨਾਲ ਗਈ ਹੈ, ਗਹਿਣਾ ਰੱਖੀ ਹੋਈਆਂ ਮੁਸਲਮਾਨਾਂ ਦੀਆਂ, ਇੱਥੋਂ ਪੱਖਰ ਤੋਂ। ਕਿੱਦਾਂ ਹੋਈ ਦੱਸਿਓ ਜ਼ਰਾ। ਗਹਿਣਾ ਰੱਖੀ ਲੜਕੀਆਂ ਹਿੰਦੂਆਂ ਦੇ ਨਾਲ ਚਲ ਗਈ ਵਾਪਸ ਹਿੰਦੁਸਤਾਨ 'ਚ ਹੀ। ਨਹੀਂ ਉਹ ਰਾਣਾ ਉੱਥੋਂ ਸਾਹਿਬ ਖਤ ਆਉਂਦੇ ਰਹੇ ਉਹਨਾਂ ਦੇ, ਤੁਹਾਡਾ ਭਾਣਜਾ ਜੰਮਿਆ ਜੀ, ਭਾਣਜੀ ਜੰਮੀ ਆ। ਰਾਣਾ ਸਾਹਿਬ ਵਿਚਾਰੀਆਂ ਆਪਣੀ ਮਰਜ਼ੀ ਨਾਲ ਤਾਂ ਨਹੀਂ ਗਈਆਂ ਹੋਣੀਆਂ, ਉਹ ਮਾਂ ਪਿਓ ਪਿਓ ਨੇ ਦਿੱਤੀਆਂ। ਖਾਦਾ ਜੋ ਹੋਇਆ ਸੀ ਉਹਨਾਂ ਦੇ ਨਾਲ ਲੈ ਗਈਆਂ, ਉਹ ਕਰਦੀ ਤੇ ਰਹਿੰਦੀ ਸੀ ਉਹਨਾਂ ਦੇ ਘਰਾਂ ਦੇ ਕੰਮ, ਮੁਸਲਮਾਨੀਆਂ ਉਧਰ ਹਾਂ। ਇੱਥੋਂ ਦੀਆਂ। ਹਾਂ ਸਾਰਾ ਦਿਨ ਕੰਮ ਕਰਿਆ, ਸ਼ਾਮ ਨੂੰ ਕੋਈ ਇੰਨੀ ਕੀ ਚੀਜ਼ ਦੇ ਦਿੱਤੀ, ਜਾਂ ਕੋਈ ਦੋ ਗਜ ਕੱਪੜਾ ਦੇ ਦਿੱਤਾ, ਤਾਂ ਵਿਆਹ ਸੂਤ ਲਾ ਕੇ ਸੜੇ ਦੋ ਛਾੜੇ ਹੋਰ ਲਿਖਵਾ ਲਈਏ। ਇਹ ਰਾਣਾ ਸਾਹਿਬ ਕਿੱਥੋਂ ਦੀ ਗੱਲ ਆ, ਕਿਹੜੇ ਪਿੰਡ ਦੀ ਆ? ਸਾਰੇ ਮੁਲਕ ਦੀ ਗੱਲ ਕਰਦਾ ਮੈਂ ਤੈਨੂੰ। ਨਹੀਂ ਪੱਖਰ ਤੋਂ ਤੁਸੀਂ ਕਹਿੰਦੇ ਨਾ ਗਈ, ਕੋਈ ਖਾਸ ਯਾਦ ਆ ਤੁਹਾਨੂੰ ਕਿਹਨਾਂ ਦੀ ਕਿੱਥੋਂ ਗਈਆਂ? ਲੋਕਾਂ ਦੀ ਪੱਖਰ ਸ਼ਹਿਰ ਤੋਂ ਗਈਆਂ, ਮਤਲਬ ਇੱਥੋਂ ਸ਼ਹਿਰ ਚੋਂ ਵੀ ਗਈਆਂ? ਹਾਂ, ਨਾਲ ਪਿੰਡ 'ਚ ਸਾਰੇ ਗਹਿਣੇ ਰੱਖੀਆਂ ਹੋਈਆਂ ਕੁੜੀਆਂ, ਹਾਂ। ਯਾਨੀ ਉਹ ਕੁੜੀਆਂ ਗਹਿਣੇ 'ਚ ਰੱਖਦੀਆਂ ਸੀ ਜਾਂ ਉਦਾਂ ਪੈਸੇ ਗਹਿਣੇ ਲਏ ਹੋਏ ਸੀ ਤੇ ਦੇਣੇ ਸੀਗੇ ਤੇ ਦੇ ਨਹੀਂ ਹੋਏ, ਉਹਨਾਂ ਨੇ ਕਿਹਾ ਆਪਣੀਆਂ ਕੁੜੀਆਂ ਦੇ ਦਿਓ, ਬਸ ਨਾਲ ਲੈ ਗਏ। ਇਦਾਂ ਹੋਇਆ? ਘਰਾਂ 'ਚ ਵੀ ਕੰਮ ਕਰਦੀ ਸੀਗੀਆਂ ਭਾਈ, ਨਾਲ ਲੈ ਅੱਛਾ। ਗਏ। ਹਾਂ ਅੱਛਾ ਤੁਹਾਨੂੰ ਕੋਈ ਪਤਾ ਵੀ ਹੈਗਾ ਵੀ ਕਿਹਨਾਂ ਦੀਆਂ ਸੀਗੀਆਂ, ਕਿਹੜੇ ਬੰਦੇ ਸੀ ਉਹ, ਕਿਹੜੀ ਕੌਮ ਦੇ ਸੀ? ਇਹ ਬਾਈ ਸਾਨੂੰ ਨਹੀਂ ਪਤਾ, ਉਦੋਂ ਦੀ ਗੱਲਾਂ ਇਹ ਪਤਾ। ਸ਼ੁਰੂ ਦੀਆਂ ਗੱਲਾਂ ਹੈ। ਹਾਂ, ਬਹਰਾਲ ਇਦਾਂ ਮਾਂ-ਬਾਪ ਨੂੰ ਕਰਨਾ ਨਹੀਂ ਚਾਹੀਦਾ, ਉਹਨਾਂ ਨੂੰ ਵੀ ਤਰਸ ਕਰਨਾ ਚਾਹੀਦਾ ਸੀ। ਪਰ ਕਰੇ ਜਾਂ ਨਾ ਕਰੇ, ਉਸ ਵੇਲੇ ਤੇ ਯਾਰ ਇਹ ਬਾਣੀਆਂ ਵਰਗੇ ਲੋਕ ਹੁੰਦੇ ਸੀਗੇ, ਕਿਆ ਸੀ ਇਹਨਾਂ ਦਾ। ਇਹ ਤੇ ਸਾਡੇ ਆਏ ਤੇ ਸੁਧਰੇ ਲੋਕ, ਹੋਰ ਕਿਆ ਸੀ ਇਹਨਾਂ ਦੇ ਪੱਲੇ, ਝੁੱਗੀਆਂ ਸੀ ਇਹਨਾਂ ਕੋਲੋਂ। ਅੱਛਾ ਛੰਨਾ ਬਸ। ਤੁਸੀਂ ਫਿਰ ਰਾਣਾ ਸਾਹਿਬ ਸਿੱਧੇ ਲਾਹੌਰ ਤੋਂ? ਅਸੀਂ ਆਪਣੇ ਪਿੰਡ ਤੋਂ ਉੱਠੇ ਨਾ, ਹਾਂ ਇੱਕ ਰਾਤ ਕਰਨਾਲ ਦੇ ਕੈਂਪ 'ਚ ਰਹੇ ਆ, ਹਾਂ ਉੱਥੋਂ ਦੂਸਰੇ ਦਿਨ ਸਾਹਿਬ ਦੀ ਗੱਡੀ ਭਰੇ, ਹੂੰ ਸਾਰੀ ਰਾਤ ਗੱਡੀ ਚੱਲਦੀ ਰਹੀ, 8 ਵਜੇ 8-9 ਵਜੇ ਅੰਮ੍ਰਿਤਸਰ ਆਣ ਕੇ ਖੜੀ ਹੋਈ। ਹੂੰ ਉੱਥੋਂ ਫਿਰ ਸਾਡੀ ਜਨਾਬ ਗੜਬੜ ਹੋਣ ਲੱਗੀ ਸੀ, ਮਿੰਟਰੀ ਸਾਡੇ ਨਾਲ ਸੀ, ਤੇ 2 ਹਿੰਦੂ ਵੀ ਮਾਰੇ ਗਏ ਸੀਗੇ ਉੱਥੇ। ਉਹ ਇਸ ਤਰ੍ਹਾਂ ਹੋਏ ਨਾ, ਇਸ ਤਰ੍ਹਾਂ ਸਾਡੀ ਗੱਡੀ ਖੜੀ ਸੀ ਨਾ, ਹਾਂ ਹਿੰਦਵਾਣੀਆਂ 10-12 ਪਿੱਤਲ ਦੇ ਘੜੇ ਲਈ ਜਾਂਦੀ ਸੀ, ਇੰਨੇ ਕਿਸੇ ਕੋਲ 2, ਕਿਸੇ ਕੋਲ 3, ਕਿਸੇ ਕੋਲ 2, ਇਸ ਤਰ੍ਹਾਂ। ਉਹਨਾਂ ਦੇ ਵਿੱਚ ਨੌਜਵਾਨ ਬੜੀ ਖੂਬਸੂਰਤ ਲੜਕੀਆਂ ਮੁਸਲਮਾਨਾਂ ਦੀ ਵੀ ਸੀਗੀ, ਜਿਹੜੇ ਘੜੇ ਲਈ ਜਾਂਦੀਆਂ? ਘੜੇ ਲਈ ਜਾਂਦੇ ਸੀ, ਸਿੱਖਾਂ ਦੇ ਕਾਬੂ ਆਈ ਹੋਈ ਸੀ। ਹਾਂ ਉੱਥੇ ਜਿਹੜੇ ਡੱਬੇ ਦੇ ਇੰਜਨ ਲੈ ਕੇ ਗਏ ਸੀ ਨਾ, ਕੱਢ ਕੇ ਉਹਦੇ ਉੱਥੋਂ ਟੱਪਣਾ ਸੀ ਉਹਨਾਂ ਨੇ, ਖੂਹ ਸੀ ਇਸ ਤਰ੍ਹਾਂ। ਉਹ ਉਹਦੇ ਜਾਂਦੀ ਰੋਣ ਲੱਗ ਪਈਆਂ,
ਅੱਛਾ ਉਹ ਤੇਰੇ ਵਰਗਾ ਜਵਾਨ ਖੜਾ ਸੀ ਨਾ ਵੀ ਤੁਸੀਂ ਕਿਉਂ ਰਹੇ? ਉਹ ਕਹਿੰਦੇ ਸਾਨੂੰ 6 ਮਹੀਨੇ ਹੋ ਗਏ ਇਹਨਾਂ ਨੂੰ ਫਸਿਆ ਨੂੰ, ਅੱਛਾ ਔਰ ਸ਼ਰਾਬਾਂ ਪੀ ਪੀ ਕੇ ਸਾਡੇ ਨਾਲ ਬੁਰੀ ਕਰਦੀ ਹੈ, ਸਾਨੂੰ ਕਿਸੇ ਦਾ ਕੱਢੋ। ਹਾਂ ਹਾਂ ਉਹ ਕਹਿੰਦੇ ਵੀ ਤੁਸੀਂ ਕਿੱਥੇ ਨੂੰ ਚੱਲੀਆਂ? ਅਸੀਂ ਹੁਣ ਉੱਥੋਂ ਪਾਣੀ ਭਰਨ ਚੱਲੀਆਂ। ਅੱਛਾ ਤੁਸੀਂ ਜੇ ਕਰਿਓ ਪਾਣੀ ਭਰ ਕੇ ਆਓਗੇ ਨਾ, ਹਾਂ ਇਹਨਾਂ ਦੇ ਪਿੱਛੇ ਲੱਗ ਲਿਓ। ਹੂੰ ਪਿੱਛੇ ਲੱਗੇ ਨਾ ਇਹ ਟੱਪਣਗੇ ਲੈਣ ਤੇ, ਤੁਸੀਂ ਡੱਬੇ 'ਚ ਵੜ ਜਿਓ। ਹੂੰ। ਫਿਰ ਇਹਨਾਂ ਦੀ ਮਾਂ ਨੂੰ ਵੀ ਨਹੀਂ ਅਸੀਂ ਦਿੰਦੇ। ਹੂੰ ਉਹ ਫਿਰ ਕੁੜੀਆਂ ਨੇ ਇੱਦਾਂ ਹੀ ਕੀਤੀ, ਹੂੰ ਪਾਣੀ ਲੈ ਕੇ ਵਿੱਚ ਵੜ ਗਈਆਂ। ਬਸ ਉਹ ਕੈਂਪ 'ਚ ਜਾ ਕੇ ਬੜੀ, ਉਹਨੇ ਪਿੱਛੇ ਜਾ ਕੇ ਦੇਖੀ ਕੋਈ ਨਹੀਂ, ਸਿਖਾਈ ਉੱਠੀ ਪਿੱਛੇ ਸਾਡੇ ਮਿੰਟਰੀ ਦੀ ਗੱਡੀ, ਉਹਨੇ ਮਸ਼ੀਨ ਗਨ ਦੇ ਫੈਰ ਖੋਲ ਦਿੱਤੇ, ਪਿੱਛੇ ਹੀ ਪਾ ਦਿੱਤੇ। ਉੱਥੋਂ ਫਿਰ ਡਰਾਈਵਰ ਆ ਗਿਆ। ਇਹ ਕਿੱਥੇ ਦੀ ਗੱਲ ਆ? ਅੰਮ੍ਰਿਤਸਰ ਦੀ। ਅੱਛਾ ਉੱਥੇ ਹਿੰਦੂ ਮਾਰ ਫਿਰ ਮਰੇ। ਹਾਂ ਹੂੰ ਤੇ ਅੰਮ੍ਰਿਤਸਰ ਦੇ ਫਿਰ ਇੰਜਨ ਲੈ ਕੇ ਆਇਆ ਨਾ 2-3-4 ਘੰਟੇ ਦੇ ਬਾਅਦ, ਹੂੰ ਉਹਨੇ ਕਿਹਾ ਉਹਨਾਂ ਕੱਟ ਵੱਢ ਹੋ ਗਈ ਹੋਣੀ ਗੱਡੀ, ਹੂੰ ਵੀ ਵਾਪਸ ਹੀ ਲੈ ਜਾਊਂਗਾ ਚੱਕ ਕੇ। ਉਹ ਜਨਾਬ ਮੁਸਲਮਾਨ ਮਿੰਟਰੀ ਸੀ ਸਾਡੇ ਨਾਲ, ਹੂੰ ਉਹਨੇ ਉਹ ਡਰਾਈਵਰ ਨੂੰ ਲਾ ਲਈਏ ਦੋਨੇ ਹੀ ਹੂੰ ਇੰਜਨ ਤੋਂ ਥੱਲੇ, ਹੂੰ ਇਸ ਤਰ੍ਹਾਂ ਖੜੇ ਕਰਕੇ ਦੋਹਾਂ ਦੇ ਵਿੱਚ ਗੋਲੀ ਟਪਾਈ। ਆ ਫਿਰ ਸਾਨੂੰ ਲਾਹੌਰ ਫੌਜੀ ਛੱਡ ਕੇ ਗਏ ਸੀ ਅੰਮ੍ਰਿਤਸਰ ਤੋਂ। ਅੱਛਾ ਇਹ ਫੌਜੀਆਂ ਨੇ ਮਾਰਿਆ ਉੱਥੇ 2 ਬੰਦਿਆਂ ਨੂੰ। ਇਸੇ ਵਾਸਤੇ ਮਾਰਿਆ ਨਾ ਵੀ ਇਹ ਸਾਜ਼ਿਸ਼ ਉਹ ਗੱਡੀ ਗੱਡੀ ਕਟਾਉਣ ਖੜਾ ਦੀ- ਕਰਕੇ ਗਿਆ ਜਾਣ ਕੇ ਵੀ ਇਹ ਗੱਡੀ ਵੱਢੀ ਜਾਵੇ। ਗੱਡੀ ਵੱਢੀ ਜਾਵੇ। ਕਰਦੇ ਸੀ ਉਦੋਂ ਬੇਈਮਾਨੀਆਂ ਢਿੱਡਾਂ 'ਚ ਆਇਆ ਸੀ ਨਾ। ਅੱਛਾ ਫਿਰ ਉਹ ਕੁੜੀਆਂ ਜਿਹੜੀਆਂ ਹੈਗੀਆਂ ਉਹ ਕਿੱਥੇ ਆਈਆਂ ਇੱਥੇ ਪਾਕਿਸਤਾਨ ਕਿਹੜੀ ਜਗ੍ਹਾ ਤੇ ਆਈਆਂ? ਪਾਕਿਸਤਾਨ 'ਚ ਆਈਆਂ ਨੇ, ਸਾਡੇ ਨਾਲ ਆਈਆਂ ਪੱਖਰ। ਪੱਕਰ ਆਈਆਂ ਹੈਗੀਆਂ। ਹਾਂ ਜੀ। ਫਿਰ ਉਹ ਕੁੜੀਆਂ ਮਿਲ ਗਿਆ ਸੀ ਉਹਨਾਂ ਨੂੰ ਮਾਪਿਓ ਉਹਨਾਂ ਦਾ? ਮੈਂ ਚੁੰਦਾ ਸੀ ਨਾ, ਫਿਰ ਉਹਨਾਂ ਦੇ ਪੜਤਾਲ ਕਰਦੇ ਰਹੇ। ਠੀਕ ਹੈ। ਫਿਰ ਉਹਨਾਂ ਦੇ ਮਾਂ ਪਿਓ ਆਏ ਸੀਗੇ ਇੱਧਰ ਮੁਲਤਾਨ ਵਾਲੇ ਪਾਸੇ ਨਾ, ਸੁਜਾਬਾਦ ਵਾਲੇ ਪਾਸੇ। ਹੂੰ ਉੱਥੋਂ ਫਿਰ ਪਤਾ ਲੱਗਾ ਵੀ ਉੱਥੇ ਆ। ਠੀਕ ਹੈ ਫਿਰ ਉਹ ਸੱਦੇ ਠੀਕ ਹੈ। ਕੁੜੀਆਂ ਨੇ ਉਹ ਪਛਾਣ ਲਈ, ਕੁੜੀਆਂ ਹਾਂ। ਉਹਨਾਂ ਨੇ ਪਛਾਣ ਲਈ। ਹੂੰ। ਠੀਕ ਛੱਡਿਆ ਫਿਰ ਲੈ ਜੋ ਭਾਈ ਆਪਣੀਆਂ ਨੂੰ। ਚਲੋ ਮਤਲਬ ਪਹੁੰਚ ਗਈਆਂ ਆਪਣੇ ਲੈ ਗਏ ਖੁਸ਼ੀ ਖੁਸ਼ੀ ਲੈ ਗਏ। ਖੁਸ਼ੀ ਨੂੰ ਤਾਂ ਹੋਰ ਕਿਆ, ਉਹਨਾਂ ਤੇ ਕਿਆ ਵਿਗੜਿਆ ਸੀਗਾ? ਹਾਂ ਹਾਂ, ਕੋਈ ਠੀਕ। ਮਤਲਬ ਹੈ ਹਿੰਦੂਆਂ ਨੂੰ ਕੋਈ ਸ਼ਰਾਰਤ ਉਹਨਾਂ ਨੇ ਕੀਤੀ ਹੋਣੀ, ਕੀਤੀ ਨਹੀਂ, ਬਾਕੀ ਤਾਂ ਮੁਸਲਮਾਨਾਂ ਕੋਲ ਆ ਗਈ ਸੀ। ਹਾਂ 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 ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਸੀ ਨਾ ਇਹਦੇ 'ਚ। ਤੇ ਰਾਣਾ ਸਾਹਿਬ ਜਦੋਂ ਤੁਸੀਂ ਇੱਥੇ ਆਏ ਭੱਖਰ 'ਚ, ਇੱਥੇ ਵੀ ਕੋਈ ਸਿੱਖਾਂ ਹਿੰਦੂਆਂ ਨਾਲ ਵੱਧ ਟੁੱਕ ਹੋਈ ਸੀਗੀ ਪਹਿਲੇ? ਇੱਥੇ ਹਾਂ ਬੜ ਟੁਕ ਹੋਈ ਹੋਣੀ। ਸਿਰ ਅਸੀਂ ਦੇਖਿਆ, 1-2 ਸਿਰ 1-2 ਸਿਰ ਪਏ ਸੀ। ਪਏ ਸੀਗੇ। ਕਿੱਥੇ ਇੱਕ ਦੇਖ- ਸਿਰ ਤਾਂ ਆਲੇ 'ਚ ਪਿਆ ਸੀਗਾ ਇਸ ਤਰ੍ਹਾਂ ਰੋਸ਼ਨਦਾਨ ਦੇ ਵਿੱਚ। ਅੱਛਾ ਅੱਛਾ। 2 ਸਿਰ ਸੇਕਰੋ ਵਾਲਾ ਟਿੱਬਾ ਵੱਜਦਾ ਸੀ ਨਾ, ਕਿਹੜਾ ਟਿੱਬਾ? ਸੇਕਰੋ ਵਾਲਾ ਟਿੱਬਾ, ਸੇਕਰੋ ਵਾਲਾ ਟਿੱਬਾ। ਇਸ ਤਰ੍ਹਾਂ ਦਰਿਆ ਚੱਲਦਾ ਸੀਗਾ, ਹਾਂ। ਉਹ ਟਿੱਬਾ ਸੀਗਾ। ਅੱਛਾ 1-2 ਸਿਰ ਉੱਥੇ ਪਏ ਸੀ। ਹੈ ਸਿਰ ਪਏ ਸੀ। ਹਾਂ ਹੋਰ ਕੁਝ ਜੀ ਦੱਸਦੇ ਹੁਣੇ ਵੀ ਵੱਧ ਤਸਵੀਰ ਟੁੱਕ ਨਹੀਂ ਆ ਹੋਈ ਰਹੀ ਹੈ। ਸੀ ਅਸੀਂ ਓਕੇ ਹੋ ਗਏ। ਦੱਸਦੇ ਹੁਣੇ ਵੀ ਇੱਥੇ ਵੱਧ ਟੁੱਕ ਹੋਈ ਹੈ। ਉਹ ਕਹਿੰਦੇ ਸੀਗੇ ਕਿ ਵੀ ਜਦੋਂ ਅਸੀਂ ਸੁਣਿਆ ਨਾ ਵੀ ਮੁਸਲਮਾਨਾਂ ਨੂੰ ਵੱਡੀ ਟੁੱਕੀ ਆਂਦੇ ਆ, ਹਾਂ ਹਾਂ ਫਿਰ ਅਸੀਂ ਵੀ ਸ਼ੁਰੂ ਕਰ ਦਿੱਤਾ। ਇੱਧਰ ਸ਼ੁਰੂ ਕਰਤਾ, ਹਾਂ। ਇਧਰੋਂ ਸੁਣ ਕੇ ਉਧਰ ਸ਼ੁਰੂ ਕਰ ਦਿੱਤਾ, ਹਾਂ। ਉਧਰੋਂ ਸੁਣ ਕੇ ਇੱਧਰ ਸ਼ੁਰੂ ਕਰਤਾ। ਇੱਕ ਦੂਏ ਦੀਆਂ ਤਫਤੀਸ਼ ਨਹੀਂ ਸੀ ਕਰਦੇ, ਗੱਲਾਂ ਸੁਣ ਕੇ। ਸੁਣ ਕੇ ਫਿਰ ਸ਼ੁਰੂ ਹੋ ਜਨਾਬ ਜਾਂਦਾ। ਪੱਖਰ ਕੇ- ਸੀਗਾ, ਸੁਣ ਕੇ ਬਹੁਤ ਸ਼ੁਰੂ ਉੱਚਾ ਦੜਾ ਸੀਗਾ, ਇੱਕ ਦੜਾ ਸੀ। ਅੱਛਾ 2-3 ਮੰਜ਼ਲਾ ਉੱਚਾ ਸੀਗਾ। ਅੱਛਾ ਦੜਾ ਸੀ ਇੱਕ ਸ਼ਹਿਰ 'ਚ ਹੀ? ਉਹ ਸ਼ਹਿਰ ਦੇ ਵਿੱਚ ਬਹੁਤ ਉੱਚਾ ਸੀਗਾ। ਅੱਛਾ ਕਿਤੇ ਮੁਗਲੀਆ ਖਾਨਦਾਨ ਤੇ ਜਾਂ ਸ਼ਹਿਨਸ਼ਾਹ ਸੂਰੀ ਦੇ ਦੌਰ ਦੇ ਵਿੱਚ ਦੜੇ ਹੁੰਦੇ ਸੀ ਇਸ ਲੈਣ ਨਾਲ, ਇਸ ਤਰ੍ਹਾਂ ਅੱਛਾ ਹਾਂ, ਦਰਿਆ ਦੇ ਸੂਰੀ ਟਾਏ ਦੇ ਟਾਏ ਹਾਂ। ਮਿੱਟੀ ਦੇ ਉੱਚੇ ਉੱਚੇ। ਹਾਂ ਹਾਂ ਉੱਥੇ ਉਸ ਸਿਖੜੇ ਨੇ ਕਾਫੀ ਬੰਦੇ ਮਾਰੇ, ਸਿੱਖ ਨੇ। ਮੁਸਲਮਾਨ ਅੱਛਾ ਬੈਠਾ ਸੀ ਨਾ ਉੱਤੇ ਮੋਟਰ ਅੱਛਾ। ਚਲਾਈ। ਉਹ ਫਿਰ ਇੱਕ ਤੇਰੇ ਵਰਗਾ ਜਵਾਨ ਆ ਗਿਆ ਹੂੰ। ਸੀਗਾ, ਉਹ ਫੌਜੀ। ਹਾਂ ਹਾਂ ਉਹਦੇ ਕੋਲ ਸੀ ਪੱਕੀ ਰਾਈਫਲ। ਹੂੰ ਮੈਂ ਇੱਥੋਂ ਨਿਸ਼ਾਨਾ ਰੱਖਿਆ ਨਾ, ਹੂੰ ਉਹਦੀ ਰਾਈਫਲ ਦੇ ਵਿੱਚ ਜਾ ਕੇ ਉਹਨੂੰ ਚੁੱਕਿਆ। ਅੱਛਾ ਉਹ ਮਾਰਿਆ ਪੜਤਾ ਕੇ, ਪੜ ਕੇ ਥੱਲੇ ਆਇਆ। ਹਾਂ ਹਾਂ ਫਿਰ ਉਹ ਮੋਰਚਾ ਫਤਹ ਕਰਿਆ ਸੀਗਾ। ਤੇ ਰਾਣਾ ਸਾਹਿਬ ਕੋਈ ਹੋਰ ਤੁਹਾਡੇ ਆਲੇ ਦੁਆਲੇ ਦੀਆਂ ਕੋਈ ਹੋਰ ਕੁੜੀਆਂ ਰਹਿ ਗਈਆਂ, ਕੋਈ ਬੰਦੇ ਰਹਿ ਗਏ ਉਧਰ ਕਿਸ਼ੋਰ ਦੇ ਆਲੇ ਦੁਆਲੇ? ਕੋਈ ਬੰਦਾ ਰਹਿ ਪਿਆ ਸੀ ਪਿੰਡ 'ਚ? ਨਾ ਕੋਈ ਨਹੀਂ, ਸਾਡੇ ਪਿੰਡ 'ਚ ਕੋਈ ਨਹੀਂ ਰਿਹਾ ਹੋਇਆ, ਨਾ ਬੰਦਾ ਨਾ ਕੋਈ ਬੁੜੀ, ਕੋਈ ਵੀ ਨਹੀਂ ਰਿਹਾ ਸੀਗਾ। ਸਭ ਆ ਗਏ। ਕੋਈ ਰਿਸ਼ਤੇਦਾਰਾਂ 'ਚੋਂ? ਰਿਸ਼ਤੇਦਾਰਾਂ 'ਚ UP-CP 'ਚ ਬੈਠੇ ਸੀ, ਉਹ 'ਚ ਬੈਠੇ ਆ ਹੁਣ ਵੀ ਹਜੇ ਵੀ ਬੈਠੇ ਆ? ਬੈਠੇ ਆ। ਉਹ ਕਿਹੜੀ ਜਗ੍ਹਾ ਬੈਠੇ ਆ? ਕਿਹੜੇ ਜ਼ਿਲ੍ਹੇ 'ਚ? ਜ਼ਿਲ੍ਹਾ ਸਹਾਰਨਪੁਰ, ਸਹਾਰਨਪੁਰ 'ਚ? ਹਾਂ ਮੁਜ਼ੱਫਰਨਗਰ, ਮੁਜ਼ੱਫਰਨਗਰ? ਹਾਂ ਉਹ ਸਾਰੇ ਬੈਠੇ ਆ। UP-CP ਸਾਰੀ ਮੁਸਲਮਾਨਾਂ ਦੀ ਬੈਠੀ ਆ। ਪਿੰਡ ਕਿਹੜੇ 'ਚ ਬੈਠੇ ਤੁਹਾਡੇ ਖਾਸ ਰਿਸ਼ਤੇਦਾਰ? ਭਲੇੜੀ, ਦਬੇੜੀ, ਕਲੇੜੀ, ਦਬੇੜੀ? ਹਾਂ ਇਹੋ ਜਿਹੇ ਨਾ ਉਹਨਾਂ ਦੇ। ਉਹਨਾਂ ਨਾਲ ਤੁਹਾਡਾ ਹੁਣ ਕੋਈ ਰਾਬਤਾ, ਫੋਨ ਸ਼ੂਨ? ਬਈ ਪਹਿਲੇ ਅੱਗੇ ਆਉਂਦੇ ਜਾਂਦੇ ਵੀ ਰਹਿੰਦੇ ਸੀਗੇ, ਹਾਂ ਹਾਂ ਹੁਣ ਦਾ ਨਹੀਂ ਮੈਨੂੰ ਪਤਾ। 15-20 ਸਾਲ ਤੇ ਕੋਈ ਆਂਦਾ ਕੋਈ ਨਹੀਂ ਜਾਂਦਾ। ਮੀਆਂ ਵਾਲੀ ਆਂਦੇ ਹੁੰਦੇ ਸੀਗੇ, ਮੀਆਂ ਵਾਲੀਆਂ? ਹਾਂ, ਮੀਆਂ ਵਾਲੀ ਵੀ ਕਿ ਉੱਥੇ ਆਪਣਾ ਮਾਂ ਬਚਰਾ ਨਾ, ਮਾਂ ਬਚਰਾ? ਹਾਂ ਉਹਨਾਂ ਦੀ 3-4 ਕੁੜੀਆਂ ਆਈ ਹੋਈ ਸੀ ਨਾ ਨਾਲ, ਤੇ ਪਰਣੀ ਹੋਈ ਸੀ ਸਾਡੇ ਪਾਸੇ। ਸ਼ਾਦੀ ਹੋਈ ਸੀ? ਹਾਂ ਇਹ ਬਾਅਦ 'ਚ ਹੋਈ ਜਾਂ ਪਹਿਲੇ ਦੀ ਹੋਈ ਸੀ? ਪਹਿਲੇ ਜੀ। ਫੇ ਗਾਂ ਔਲਾਦ ਹੋਈ, ਫੇ ਉਹ ਤਾਂਗਦੀਆਂ ਹੋਣੀਆਂ ਮਿਲਣੇ ਨੂੰ?
ਆਉਂਦੀ ਮਾਂ ਪਿਓ ਨੂੰ? ਆਉਂਦੀ ਜਾਂਦੀ ਆ। ਆਉਂਦੀਆਂ ਜਾਂਦੀਆਂ? ਹਾਂ। ਫਿਰ ਇੱਕ ਮੁੰਡਾ ਕੁੜੀ ਤਾਂ ਉੱਥੇ ਰਹਿ ਗਏ ਸੀਗੇ, ਫਿਰ ਬਾਅਦ ਵਿੱਚ ਜਾ ਕੇ ਲਿਆਏ ਸੀ ਉਹਨਾਂ ਨੂੰ। ਕਿੱਥੇ ਰਹਿ ਗਿਆ ਸੀ? ਇੰਡੀਆ 'ਚ ਚਲੇ ਗਏ ਸੀ, ਯੂਪੀ ਦੇ ਵਿੱਚ। ਯੂਪੀ 'ਚ? ਉਹ ਫਿਰ ਬਾਅਦ ਵਿੱਚ ਲਿਆਏ ਸੀ ਉਹਨਾਂ ਨੂੰ ਜਾ ਕੇ। ਅੱਛਾ, ਉਹਨਾਂ ਦੇ ਕੀ ਨਾਂ ਸੀ? ਇੱਕ ਦਾ ਨਾਂ ਸੀ ਰਜ਼ਾਕ। ਰਜ਼ਾਕ? ਰਜ਼ਾਕ ਸੀਗਾ। ਅੱਛਾ, ਇੱਕ ਦਾ ਨਾਂ ਸੀਗਾ ਪਤਾ ਨਹੀਂ ਕਿਆ। ਕੁੜੀ ਸੀ ਇੱਕ ਮੁੰਡਾ ਸੀ। ਹੈ ਹਾਂ, ਉਹ ਕਿਹੜੇ ਪਿੰਡ 'ਚ ਰਹਿ ਗਿਆ ਸੀ ਪਿੱਛੇ? ਇਹ ਯੂਪੀ ਸੀ ਵਿੱਚ ਪਤਾ ਨਹੀਂ ਕਿਹੜਾ ਰਿਸ਼ਤੇਦਾਰੀਆਂ 'ਚ ਹੁੰਦੇ ਜਿੱਥੇ ਸੀ ਨਾ, ਰਿਸ਼ਤੇਦਾਰ। ਜਮਨਾ ਪਾਰ ਉਹਨੂੰ ਕਹਿੰਦੇ ਸੀਗੇ। ਜਮਨਾ ਪਾਰ ਹੀ ਸੀ। ਹਾਂ, ਉਹਨੂੰ ਜਮਨਾ ਪਾਰ ਹੀ ਕਹਿੰਦੇ ਸੀ ਉਹਨਾਂ ਨੂੰ। ਹਾਂ ਹਾਂ। ਅਸੀਂ ਤੇ ਸੀ ਨਾ ਨਰਦਤ ਵਿੱਚ ਸਾਡਾ ਤੇ ਪੱਕੇ ਇਲਾਕੇ ਸੀ, ਨਹਿਰੀ ਇਲਾਕੇ ਸੀ। ਨਹਿਰੀ ਸੀ। ਹਾਂ, ਉਹ ਦਰਿਆਈ ਇਲਾਕੇ ਸੀ। ਹਾਂ ਹਾਂ, ਜਮਨਾ ਦਾ ਪਰਲਾ ਪਾਸਾ ਹੈ ਨਾ? ਜਮਨਾ ਪਾਰ ਟੱਪੋ ਤੇ ਤੁਸੀਂ ਉਰਲੇ ਪਾਸੇ ਸੀ ਜਮਨਾ ਤੋਂ, ਇਦਾਂ ਕਹਿ ਲਓ। ਉਹਨਾਂ ਨੂੰ- ਪਰਲੇ ਪਾਸੇ ਸਹਾਰਨਪੁਰ ਸੀ ਹੈ ਨਾ? ਉਹਨਾਂ ਨੂੰ ਪਾਰਵੇ ਕਹਿੰਦੇ ਸੀ। ਪਾਰਵੇ ਕਹਿੰਦੇ ਸੀ। ਰਾਣਾ ਸਾਹਿਬ ਫਿਰ ਹੁਣ ਸਿਗਰਟ ਲਾ ਲਓ ਤੁਸੀਂ। ਇੱਥੇ ਆ ਕੇ ਫਿਰ ਕਿੱਦਾਂ ਰਾਣਾ ਸਾਹਿਬ ਜ਼ਿੰਦਗੀ ਦੇ ਦਿਨ ਕਿੱਦਾਂ ਗੁਜ਼ਰੇ, ਫਿਰ ਕੈਸੀ ਰਹੀ ਪਾਕਿਸਤਾਨ ਚ ਆ ਕੇ? पाकिस्तान जान के पहले तो मिट्टी खुआरी रही है, पहले तो मिट्टी खुआर रही है है ना जी। फिर ये नहर बनने लग गई। हाँ, ਇਹ ਜਿਹੜੀ ਆ ਥਲ ਦੇ ਵਿੱਚ ਨਹਿਰ ਬਣੀ। हाँ, इंडस। फिर मतलब टीडी आ गया। हाँ हाँ एक दुनिया बनने लग गई। हाँ हाँ। साड़ी 1 रुपया दिहाड़ी होंदी सी। अच्छा। ਵੱਡੇ ਆਦਮੀ ਦੀ 100 ਰੁਪਏ, ਤੁਹਾਡੇ ਵਰਗਿਆਂ ਦੀ। ਹਾਂ। ਅਸੀਂ ਹੌਲੇ ਸੀ ਕਿ ਸਾਡੀ 1 ਰੁਪਏ। ਅੱਛਾ। ਮਿਸਤਰੀ ਦੀ ਅੱਛਾ ਕਾਰੀਗਰ ਹੁੰਦਾ ਸੀ 2 ਸਵਾ 2। ਹਾਂ ਹਾਂ। अनि पौने 2 पौने 2 ਇਹ ਮਿਸਤਰੀ के ਮਿਸਤਰੀ ਦੀ 4 पैसे ताया के। हाँ हाँ। 3 रुपए शेर मक्खन, दूध 4 आने शेर। अच्छा, गुड़ मिठा सारा रुपये का गुड़ 4-5 शेर। हाँ। देसी खंड रुपये की 2-2.5 शेर। चीनी ठीक है। चीनी 6-7 आने। ਮਤਲਬ ਨਹਿਰ ਤੇ ਤੁਸੀਂ ਕੰਮ ਕੀਤਾ। नहर दी कीता। ਫਿਰ ਰਾਣਾ ਸਾਹਿਬ ਵਿਆਹ ਸ਼ਾਹ ਜੀਆ ਜੰਤ ਕੋਈ ਬਣਾਇਆ, ਕੋਈ ਨਾ ਬਾਈ। ਦੁਨੀਆਦਾਰੀ ਨਹੀਂ ਸਹੇੜੀ ਨਹੀਂ? कोई नहीं, ਠੀਕ। इस पास में गया ही कोई नहीं। कहते रहे मगर मैं जानता ही नहीं किधर में। ਹਾਂ ਹਾਂ। ਇਹ ਰਾਣਾ ਸਾਹਿਬ ਉਹ ਤਾਂ ਨਹੀਂ ਜਿਹੜੀ ਸ਼ਾਹ ਜਮਾਲ ਵਾਲੀ ਲੜੀ ਹੈ ਦਰਵੇਸ਼ੀ ਵਾਲੀ, ਉਹ ਤਾਂ ਨਹੀਂ? ਉਹਦੀ ਅਸੀਂ ਕਿੱਥੇ ਉਹਨਾਂ ਲੜੀਆਂ 'ਚ ਪਹੁੰਚ ਸਕਦੇ ਹਾਂ ਭਾਈ। ਨਹੀਂ, ਉਹ ਗੱਲਾਂ ਤਾਂ ਬੋਲੀ ਸੀਗੀ। ਪਰ ਆਪੇ ਰੱਬ ਦੇ ਬੰਦੇ ਆ, ਰੱਬ ਦੇ ਬੰਦਿਆਂ ਦੀਆਂ ਗੱਲਾਂ ਨਾ। ਤੂੰ ਤਾਂ ਜਾਂਦਾ ਗਰਾਈਆਂ ਦੇ ਵਿੱਚ। ਹਾਂ ਹਾਂ। ਗੱਲ ਤਾਂ ਗਰਾਈਆਂ ਵਾਲੀ ਹੈ, ਦਰਵੇਸ਼ੀ ਵਾਲੀ ਗੱਲ ਤਾਂ ਗਰਾਈ ਵਾਲੀ। ਗਰਾਈਆਂ ਵਾਲੀ ਮੈਂ ਤੈਨੂੰ ਦੱਸਦਾ ਨਹੀਂ। ਅਸਲਾਮ ਵਾਲੇਕੁਮ। ਤੁਸੀਂ ਫਿਰ ਉਹਲੇ ਰੱਖਦੇ ਆ, ਫਿਰ ਉਹਨੇ ਰੱਖਣੀ ਪੈਂਦੀ ਆ। ਬੁੱਲੇ ਸ਼ਾਹ ਕਹਿੰਦਾ ਹੈ ਵੀ ਕਿਉਂ ਉਹਨੇ ਉਹਲੇ, ਰੱਖਣੀ ਪੈਂਦੀ ਆ। ਬੁੱਲੇ ਸ਼ਾਹ ਕਹਿੰਦਾ ਕਿਉਂ ਉਹਲੇ ਬਹਿ ਬਹਿ ਝਾਕੀ ਦਾ, ਇਹ ਪਰਦਾ ਕਿਸ ਤੋਂ ਰਾਖੀ ਦਾ? ਤੁਸੀਂ ਆਪ ਹੀ ਆਪੇ ਸਾਰੇ ਉਹ ਆਏ, ਆਪਣੇ ਆਪ ਨਜ਼ਾਰੇ ਉਹ ਵਿੱਚ ਪਰਦਾ ਰੱਖਿਆ ਖਾਕੀ ਦਾ, ਕਿਉਂ ਉਹਲੇ ਬਹਿ ਬਹਿ ਝਾਕੀ ਦਾ? ਬਸ ਏਦਾਂ ਹੀ ਆ। ਤੁਸੀਂ ਪਰਦੇ ਰੱਖਦੇ ਰਾਣਾ ਸਾਹਿਬ? ਉਹ ਪਰਦਾ ਹੈਗਾ, ਬਾਕੀ ਮਤਲਬ ਝਾਕ ਦਾ ਵੀ ਹੈਗਾ। ਉਹ ਝਾਕਦਾ ਵੀ ਹੈ, ਪਰਦਾ ਵੀ ਰੱਖਦਾ, ਪਰਦਾ ਵੀ ਜਿੱਦਾਂ ਘੁੰਡ ਦੇ ਪਿੱਛੋਂ ਦੀ ਦੇਖੀਦਾ, ਵਿੱਚੋਂ ਦੀ ਦੇਖੀਦਾ ਬਿਲਕੁਲ ਐਸੀ ਤਰ੍ਹਾਂ ਹੈਗਾ। ਆਪੇ ਹੀ ਹੈ, ਕਹਿੰਦੇ ਤਮਾਸ਼ੇ ਆਪਣੇ ਆਪੇ ਹੀ ਦੇਖਦਾ, ਆਪੇ ਹੀ ਆਪ ਹੈ, ਆਪੇ ਹੀ ਤਮਾਸ਼ੇ ਦੇਖਦਾ ਕਰ ਗਿਆ ਹੈ। ਕੀ ਕਹੇ ਕਰੂਗੇ ਆਪੇ ਬਣਾਉਣ ਵਾਲਾ ਤੇ ਆਪੇ ਮਟਾਉਣ ਆਪੇ ਮਟਾਉਣ ਵਾਲਾ। ਰਾਣਾ ਸਾਹਿਬ ਹੁਣ ਆਪਣੇ ਪਿੰਡ ਕਸ਼ੋਏ ਜਾਣ ਨੂੰ ਕਦੀ ਦਿਲ ਕੀਤਾ ਵੀ ਯਾਰ ਮੈਂ ਜਾਵਾਂ, ਦੇਖ ਕੇ ਆਵਾਂ? ਨਾ ਭਾਈ, ਮੈਂ ਇੱਕ ਵਾਰੀ ਗਿਆ ਸੀਗਾ। ਅੱਛਾ, ਥੋੜਾ ਉੱਚਾ ਸੁਣਦਾ ਸਰ। ਕਦੋਂ? ਕਾਫੀ ਅਰਸਾ ਹੋ ਗਿਆ ਔਰ ਗਿਆ ਵੀ ਸੀਗਾ ਮੈਂ ਲਾਹੌਰ ਵਾਲੇ ਪਾਸੋਂ ਕਰਕੇ, ਅੱਛਾ। ਕਸੂਰ ਵਾਲੇ ਪਾਸੋਂ ਨਾ। ਹਾਂ। ਲਲਿਆਣੀ ਨਹੀਂ, ਲਲਿਆਣੀ ਤੋਂ? ਲਲਿਆਣੀ ਤੋਂ ਪਰਲੇ ਪਾਸੇ ਸੀਗੀ ਕਤਲੋਈ। ਕਤਲੋਈ? ਹਾਂ, ਨਹਿਰ ਤੋਂ ਪਾਰ। ਹਾਂ ਹਾਂ ਮੁਸਲਮਾਨਾਂ ਦੀ। ਹਾਂ ਹਾਂ ਉਸ ਪਾਸੇ ਫਿਰ ਇਹਨਾਂ ਦਾ ਕਾਨਾ ਤੇ ਇਹ ਆ ਜਾਂਦਾ ਸੀਗਾ ਸੰਕਟਪੁਰਾ। ਹਾਂ। ਕਾਨਾ ਕਾਛਾ? ਹਾਂ, ਡੇਕ ਨਾਲ ਆ ਜਾਂਦਾ ਸੀ। ਹਾਂ ਹਾਂ ਉੱਥੋਂ ਮੈਂ ਗਿਆ। ਉਹ ਇਸ ਤਰ੍ਹਾਂ ਸੀ ਨਾ, ਹਾਂ। ਉਹ ਸਾਡੇ ਪਿੰਡ ਦੇ ਹਿੰਦੂ ਆਏ ਸੀ ਉਸ ਪਿੰਡ 'ਚ। ਅੱਛਾ ਅੱਛਾ, ਉਸ ਵੇਲੇ ਆਉਂਦੇ ਜਾਂਦੇ ਵੀ ਲੈਣਾ ਦੇਣਾ ਵੀ ਕਰਦੇ ਸੀ। ਕਰਦੇ ਸੀ, ਕਰਦੇ ਹਾਂ, ਸੀ। ਹਾਂ। ਅੱਛਾ, ਹਿੰਦੂ ਤੁਹਾਡੇ ਪਿੰਡ ਦੇ ਉੱਥੇ ਆਏ ਸੀ? ਉੱਥੇ ਆਏ, ਉਹਨਾਂ ਦੇ ਨਾਲ ਮੈਂ ਗਿਆ ਸੀਗਾ। ਤੁਸੀਂ ਫਿਰ ਚਲੇ ਗਏ ਤੋੜ ਪਿੰਡ ਆਪਣੇ? ਤੋੜ ਆਪਣੇ ਪਿੰਡ ਦੇ ਇਹ ਤੁਸੀਂ ਹੁਣ ਖੁੱਲੇ ਆ, ਪਹਿਲੇ ਨਹੀਂ ਤੁਸੀਂ ਦੱਸੀ ਗੱਲ। ਅੱਛਾ। ਇੱਕ ਰਾਤ ਮੈਂ ਰਿਹਾ ਉੱਥੇ ਕਸ਼ੋਏ? ਹਾਂ, ਤੇ ਆਪਣੀ ਮਸੀਤਾਂ ਵੀ ਦੇਖ ਕੇ ਆਇਆ, ਦਰਬਾਰ ਵੀ ਦੇਖ ਕੇ ਆਇਆ, ਸਾਰਾ ਕੁਝ। ਘਰ-ਬਾਰ ਵੀ ਜਿਹੜੇ ਕੱਚੇ ਸੀ ਉਹਨਾਂ ਨੇ ਮਟਾ ਜੇ ਕੋਈ ਰਹਿੰਦੇ ਆ, ਪੱਕੇ ਸਾਰੇ ਖੜੇ ਆ। ਤੁਹਾਨੂੰ ਖੁਸ਼ ਮਿਲੇ ਹਿੰਦੂ? ਚੰਗੇ ਤਰੀਕੇ ਨਾਲ ਮਿਲੇ ਉੱਥੇ? ਅੱਛੇ ਮਿਲੇ। ਅੱਛਾ। ਹਾਂ, ਮੁਸਲਮਾਨਾਂ ਦੇ ਘਰ ਵੀ ਬਿਠਾਇਆ ਉਹਨਾਂ ਨੇ ਉਸ ਵੇਲੇ। ਉਹ ਕਿਤੇ ਹੋਰੋਂ ਆਏ? ਹਾਂ, ਦੂਸਰੇ ਪਾਸੋਂ ਨਾ। ਹਾਂ ਹਾਂ ਮੁਸਲਮਾਨਾਂ ਦੇ ਘਰ ਬਿਠਾਏ ਆ। ਹਾਂ, ਕਿਉਂ?
ਬਾਬੇ ਸਾਹਿਬ ਮਾਲ ਦੀ ਰਾਖੀ। ਅੱਛਾ ਅੱਛਾ, ਦਰਬਾਰ ਦੀ ਮਜੌਰੀ ਲਈ। ਹਾਂ, ਤੇ ਮਸਜਿਦ ਦੀਆਂ ਰਾਖੀਆਂ। ਮਸਜਿਦ ਦੀਆਂ ਰਾਖੀਆਂ। ਸਾਡੀ ਮਸਜਿਦਾਂ ਸਾਰੀ ਉਸੇ ਤਰ੍ਹਾਂ ਬਣ। ਇਹ ਤਾਂ ਰਾਣਾ ਸਾਹਿਬ ਫਿਰ ਉਹਨਾਂ ਦੀ ਕਹਿ ਲਓ ਵੀ ਭਲੇ ਮਾਨਸੀ ਹੈ ਕਿ ਉਹਨਾਂ ਨੇ ਮੁਸਲਮਾਨਾਂ ਦੀਆਂ ਮਸਜਿਦਾਂ ਵਾਸਤੇ ਮੁਸਲਮਾਨ ਲੈ ਆਂਦੇ ਹੈ। ਬਿਲਕੁਲ ਠੀਕ। ਹੁਣ ਨਹੀਂ ਦਿਲ ਕਰਦਾ ਜਾਣੇ ਨੂੰ? ਹੁਣ ਪੈਸੇ ਨਹੀਂ ਬਣਦਾ, ਹੁਣ ਕੀ ਚੀਜ਼। ਹਾਂ ਹਾਂ, ਦਿਲ ਤੋਂ ਕਰ ਉਹਦਾ ਖੁਆਬ ਦੇ ਵਿੱਚ ਤਾਂ ਫਿਰ ਟੁਰ ਆਉਂਦੇ ਆ ਬਾਈ। ਖਾਬ ਜਾਂਦਾ ਆ। ਖਾਬ ਦੇ ਵਿੱਚ ਚਲੇ ਜਾਂਦੇ, ਆਪਣੇ ਪਿੰਡ ਵੀ ਚਲੇ ਜਾਂਦੇ, ਬਾਹਰ ਜੰਗਲਾਂ 'ਚ ਵੀ ਡੰਗਰ ਵੀ ਚਾਰਦੇ ਰਹਿੰਦੇ ਆ। ਅੱਛਾ। ਹਾਂ, ਖਾਬ ਦੇ ਵਿੱਚ ਚਲੇ ਜਾਂਦੇ ਤੇ ਸਵੇਰ ਨੂੰ ਜਦੋਂ ਉੱਠਦੇ ਆ ਫਿਰ ਕਹਿੰਦੇ ਨੇ ਓਹੋ ਫਿਰ ਇੱਥੇ ਪੈ ਰਹਿੰਦੇ ਕਹਿੰਦੇ ਨੇ ਇਹ ਤਾਂ ਉਹੀ ਆ। ਉਹੀ ਆ। ਹਾਂ 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 ਹਾਂ, ਇਦਾਂ ਹੁੰਦੀ ਆ ਜੀ, ਮੇਰੇ ਨਾਲ ਵੀ ਹੁੰਦੀ ਇਦਾਂ। ਮੇਰਾ ਜੰਪਲ ਤਾਂ ਇੱਧਰ ਦਾ ਹੀ ਆ। ਬਾਈ ਟਾਈਮ ਇਹ ਤੇ ਸਾਡੇ ਘਰ ਦੇ ਬੱਚੇ ਸੀ ਨਾ। ਹਾਂ ਹਾਂ, ਮੈਨੂੰ ਆਹ ਖਾਬ ਦੇ ਵਿੱਚ ਆ ਢੰਗ ਨਜ਼ਰ ਆ ਜਾਂਦਾ ਸੀ ਸਾਰਾ, ਫਿਰਦੇ ਰਹਿੰਦੇ ਸੀ ਇੱਥੇ। ਹਾਂ ਹਾਂ ਹਾਂ, ਨੂਰੇ ਪੱਟੀ ਨਾਲ ਸਾਰੀ ਮੇਰੀ ਉਹ ਸੀ ਆਪਣਾ ਰੱਖੇ ਨਾਲ ਹਾਂ ਹਾਂ। ਤੇ ਨੂਰੇ ਪੱਟੀ ਨਾਲ। ਅੱਛਾ ਰਾਣਾ ਸਾਹਿਬ, ਇਹ ਦੱਸੋ ਤੁਹਾਡੇ ਅੱਬਾ ਜੀ ਤਾਂ ਬਹੁਤ ਯਾਦ ਕਰਦੇ ਰਹੇ ਹੋਣੇ ਪਿੰਡ ਨੂੰ, ਵਾਲਦ ਸਾਹਿਬ ਤੁਹਾਡੇ। ਉਹ ਅੱਬਾ ਜੀ ਤੇ ਯਾਦ ਕਰਨਾ ਕਿਆ ਸੀਗਾ ਫਿਰ। ਬਾਬਾ ਜੀ ਸਾਡੇ ਇੱਧਰ ਮਰ ਗਏ ਸੀ। ਇੱਧਰ ਹੋਏ? ਹਾਂ। ਅੱਛਾ, ਮਾਂ ਸਾਡੀ ਹਿੰਦੁਸਤਾਨ 'ਚ ਮਰ ਗਈ ਸੀ ਜੀ, ਐਡੇ ਦੇਸ਼ ਕੀ ਸੀ। ਉੱਥੇ ਹੀ ਫੌਤ ਹੋ ਗਈ ਸੀ? ਉਹਦੀ ਕਬਰ ਫਿਰ ਉੱਥੇ ਹੀ ਹੈ? ਉਹਦੀ ਕਬਰ ਉੱਥੇ ਹੀ ਹੈ। ਹਾਂ। ਜਦੋਂ ਤੁਸੀਂ ਗਏ ਫਿਰ ਗਏ ਸੀ ਕਬਰ ਤੇ? ਕਬਰ ਮਿਟ ਮੁਟ ਗਈਆਂ ਬਾਰਸਾਂ ਦੇ, ਬਾਰਸਾਂ ਥੋੜੀਆਂ ਹੁੰਦੀਆਂ ਉੱਧਰ। ਫਿਰ ਹਾਂ, ਮਗਰੋਂ ਕਿਸੇ ਨੇ ਸਾਂਭੀ ਸੁੰਭੀ ਨਹੀਂ? ਕੌਣ ਸਾਂਭਦਾ ਉੱਥੇ? ਪੱਕੀਆਂ ਖੜੀਆਂ ਜਿਨ੍ਹਾਂ ਦੀ ਵੀ ਹੈਗੀਆਂ। ਹਾਂ ਹਾਂ, ਕੱਚੀਆਂ ਤੇ ਰੁੜ ਰੜ ਗਈਆਂ, ਕੋਈ ਡਿੱਗੀਆਂ ਪਈਆਂ, ਕੋਈ ਰੁੜ ਗਈਆਂ। ਹਾਂ ਹਾਂ। ਉਹਨਾਂ ਕੋਲ ਪੁੱਛੋ ਜੀ, ਕੋਈ ਹਿੰਦੂ ਸਿੱਖ ਦੀ ਦੋਸਤੀ ਆਪਸ ਵਿੱਚ ਤੁਹਾਡੀ? ਆਹੋ, ਕੋਈ ਤੁਹਾਡੇ ਪਿੰਡ ਦਿਆਂ ਦੀ ਕੋਈ ਆਪਸ 'ਚ ਹਿੰਦੂ ਸਿੱਖ ਦੀ ਯਾਰੀ ਦੋਸਤੀ ਹੋਵੇ, ਬੜਾ ਯਾਦ ਕਰਦਾ ਰਿਹਾ ਹੋਵੇ ਬੰਦਾ? ਜਾਂ ਤੁਹਾਡੇ ਨਾਲ ਨਹੀਂ, ਉਹ ਕਰਦੇ ਰਹਿੰਦੇ ਸੀਗੇ, ਇੱਥੇ ਵੀ ਮਿਲਦੇ ਰਹਿੰਦੇ ਸੀ ਯਾਰ। ਜਦੋਂ ਅਸੀਂ ਪਖਰੋਂ ਗੋਠਕੀ ਗਏ ਨਾ, ਹਾਂ, ਸਾਡੇ ਪਿੰਡ ਦੇ ਹਿੰਦੂ ਬਾਣੀਆਂ ਆਣ ਕੇ ਮਿਲਦੇ ਰਹੇ ਸਾਨੂੰ। ਗੋਟਕੀ? ਗੋਠਕੀ ਤੁਸੀਂ ਉੱਥੇ ਰਹੇ ਕੁਛ ਅਰਸਾ? 4-5 ਮਹੀਨੇ ਰਹੇ ਗੋਠਕੀ ਅਸੀਂ। ਅੱਛਾ, ਜਦੋਂ ਪਹਿਲੇ ਆਏ ਆ? ਪਹਿਲੇ ਉਜੜ ਕੇ ਤੇ ਆਏ ਨਾ ਅਸੀਂ ਪੱਖਰ। ਸਿੱਧੇ ਪੱਖਰ ਆਏ? ਪੱਖਰ ਆਏ। ਹਾਂ ਹਾਂ। ਪੱਖਰ ਸਾਡੀ ਹੋ ਗਈਆਂ ਲੜਾਈਆਂ ਪੜਾਈਆਂ ਉਹ ਕਿਹਦੇ ਨਾਲ? ਕੌਡੀਆਂ ਦੇ ਵਿੱਚ, ਇੱਥੋਂ ਵਾਲੇ ਲੋਕਾਂ ਨਾਲ ਹੀ। ਤੁਸੀਂ ਕੌਡੀ ਵੀ ਖੇਲਦੇ ਰਹੇ ਰਾਣਾ ਸਾਹਿਬ? ਕੌਡੀ ਖੇਲ ਅਸੀਂ ਤਾਂ ਨਹੀਂ ਖੇਲਦੇ, ਹੋਰ ਤੁਹਾਡੇ ਵਰਗੇ ਨੌਜਵਾਨ ਖੇਲਦੇ ਸੀ ਨਾ, ਹਾਂ। ਤਿਆਰ ਹੋਏ ਸੀ। ਹਾਂ ਹਾਂ ਹਾਂ। ਅਸੀਂ ਤਾਂ ਹੌਲੇ ਸੀ ਉਸ ਵੇਲੇ। ਹਾਂ ਹਾਂ। ਤੇ ਜਨਾਬ ਕੌਡੀ ਹੋਈ ਆ ਚਿਮਨੀ ਮਹੱਲੇ 'ਚ। ਚਿਮਨੀ ਮਹੱਲੇ 'ਚ? ਪੱਖਰ। ਤੇ ਹਾਂ। ਹਾਂ, ਤੇ ਪੁਲਿਸ ਵਾਲੇ ਵੀ ਚੰਗੇ ਸੁਥਰੇ ਜਵਾਨ, ਮਤਲਬ ਮੀਂਹ ਵਾਲੀ ਤੋਂ ਵੀ, ਇੱਥੋਂ ਵੀ, ਹੋਰ ਕਿਸੇ ਪਾਸੋਂ ਵੀ। ਹਾਂ ਹਾਂ। ਤੇ ਇੱਥੇ ਹੋ ਪਈ ਲੜਾਈ। ਅੱਛਾ ਉਹਦੀ ਤੇ ਕੁੱਟ। ਅੱਛਾ। ਇੱਕ ਬਲੈਕ ਸੈਨ ਸੀਗਾ, ਉਹਦਾ ਲੜਕਾ ਸੀਗਾ, ਪਾਣੀਪਤ ਦਾ ਸੀ, ਏਸੀ ਸਾਡਾ। ਏਸੀ ਸੀ ਤਾਂ? ਹਾਂ, ਉਹ ਪੱਖਰ। ਪਾਣੀਪਤ ਚੋਂ ਪਾਣੀਪਤ ਚੋਂ ਆਏ ਸੀ? ਉਹ ਸਾਡਾ ਪੱਖਰ ਏਸੀ ਲੱਗਿਆ ਸੀਗਾ ਸਾਡਾ। ਅੱਛਾ ਅੱਛਾ ਉਹਦੇ ਮੁੰਡੇ ਦਾ ਮਾਰ ਦਿੱਤੇ ਸੀ ਖੜੇ ਨੇ ਨਾ, ਪੁਲਿਸ ਵਾਲੇ ਨੇ। ਅੱਛਾ। ਉਹਨੇ ਨਾਲ ਹੀ ਦਿੱਤੇ ਉਹ ਕਾਚਵਾ। ਹਾਂ ਕਾਚਵਾ ਤੇ ਉੱਤੇ ਖੜੇ ਸੀ, ਪੈ ਗਏ ਫਿਰ। ਹਾਂ ਹਾਂ। ਜਿਉਂ ਛੋਟਾ ਖਰਚਾ ਜਣਾ ਖੋਟਿਆ, ਥਾਣੇ ਦੇ ਵੀ ਦਰਵਾਜ਼ੇ ਬੰਦ ਤੇ ਸਿੱਟੀ ਦੇ ਵੀ ਕੁਟਾਪੇ ਪੈ ਗਏ। ਕਾਛੂ ਵਾਲੇ ਪੈ ਗਏ ਜੀ। ਫਿਰ ਤੇ ਮਾਰ ਕੁੱਟ ਹੋਏ। 2 ਵਾਰੀ ਸਾਡੀ ਲੜਾਈ ਹੋਈ, ਇੱਕ ਵਾਰੀ ਡੋਕਲਾ ਨਾਲ ਹੋਈ ਆ। ਅੱਛਾ। ਉਹ 2-3 ਮੀਲ ਤੀ ਕੱਚੇ ਤੱਕ ਫਿਰਦੇ ਰਹੇ ਆ। ਅੱਛਾ। ਸਾਰਾ ਕੋਠਿਆਂ 'ਚ ਬਾੜ ਦਿੱਤੇ। ਅੱਛਾ। ਫਿਰ ਜਨਾਬ ਅੰਬਾਲੀਆਂ ਨੇ ਸਾਡੀ ਸ਼ਿਕਾਇਤ ਕਰਦੀ ਰਹੀ। ਅੰਬਾਲੀਏ ਸਾਡੇ ਖਿਲਾਫ ਹੋਣੇ? ਹਾਂ। ਹੂੰ। ਅੱਗੇ ਜੋ ਹਿੰਦੁਸਤਾਨ 'ਚ ਵੀ ਅੱਜੇ ਜੀ ਜਰੇਨ ਪੈਸੇ ਸੀਗੇ ਲੋਕ, ਹਾਂ। ਚੋਰੀ ਡਾਕੇ ਮਾਰਦੇ ਸੀ, ਇਸ ਤਰ੍ਹਾਂ ਕਰਦੇ ਸੀ ਕਿ ਲੁੱਟ ਮਾਰ ਕਰਦੇ ਸੀਗੇ। ਅੱਛਾ ਇਹ 'ਚ ਇੱਦਾਂ ਹੀ ਆ। ਅੱਛਾ ਫਿਰ ਸਾਡਾ ਆਰਡਰ ਹੋ ਗਿਆ ਇੱਥੋਂ। ਅੱਛਾ। ਤਾਂ ਇੱਥੋਂ ਉਠਾਇਆ, ਸਾਨੂੰ ਗੱਡੀ 'ਚ ਭਰਿਆ ਤੇ ਨਾਲ ਗੋਟ ਕੇ ਜਾ ਸੁੱਟਿਆ। ਅੱਛਾ, ਹਾਂ, ਜਿਹੜੇ ਸਖਰੋੜੀ 'ਚ। ਵੀ ਇਹ ਲੜਾਕੇ ਪੜਾਕੇ ਪਿਛਲੇ ਆਏ ਆ? ਹਾਂ। ਅੱਛਾ ਅੱਛਾ ਜਨਾਬ, ਉੱਥੇ ਰਹੇ ਅਸੀਂ 4-5 ਮਹੀਨੇ, ਸਾਨੂੰ ਰਾਸ਼ਨ ਮਿਲਦਾ ਰਿਹਾ। ਅੱਛਾ। ਉੱਥੋਂ 4-5 ਮਹੀਨੇ ਉੱਥੇ ਰਹੇ। ਉੱਥੋਂ ਫਿਰ ਸਾਨੂੰ ਚੱਕਿਆ ਹਾਂ ਹਾਂ। ਜ਼ਿਲ੍ਹਾ ਲੜਕਾਣਾ, ਤਹਿਸੀਲ ਰੱਤੇ ਡੇਰੇ ਸ਼ਹਿਰ 'ਚ। ਅੱਛਾ ਉੱਥੇ ਜਾ ਛੱਡਿਆ ਸਾਨੂੰ। ਅੱਛਾ। ਬਸ ਉੱਥੇ ਰਹਿੰਦੇ ਰਹੇ। ਉੱਥੇ ਵੀ ਸਾਡੀ ਲੜਾਈ ਹੋ ਪਈ ਸਿੰਧੀਆਂ ਨਾਲ। ਅੱਛਾ। ਬਸ ਫਿਰ ਗਵਰਨਮੈਂਟ ਕਹਿੰਦੀ ਰਹੀ ਵੀ ਪੈਸੇ ਲਓ, ਆਪਣੇ ਬਲਦ ਗੱਡੀ ਲਿਓ, ਜ਼ਮੀਨਾਂ 'ਤੇ ਹਲਵਾਈ ਕਰੋ। ਹਾਂ ਹਾਂ। ਇਹ ਇੱਥੇ ਰਹਿਣਾ ਨਹੀਂ। ਹਾਂ। ਥੋੜਾ ਜਿਹਾ ਪਾਣੀ ਸੀ, ਕੱਲਰ ਵਾਲੀਆਂ ਜ਼ਮੀਨਾਂ ਸੀ ਕਿ ਸਾਰੀ ਹਾਂ, ਦਰਿਆ ਹਾਂ। ਦੀ ਮਾਰੀ ਆ। ਹਾਂ ਹਾਂ। ਅਸੀਂ ਇੱਥੇ ਰਹਿਣਾ ਹੀ ਨਹੀਂ। ਹਾਂ ਹਾਂ। ਉੱਥੇ ਜਨਾਬ ਬਿਸਤਰੇ ਬੰਨ ਕੇ ਕੋਈ ਬਹਲਪੁਰ ਆ ਗਏ ਰਾਤ ਪੱਕੇ ਲਾੜੇ 'ਚ, ਹਾਂ ਹਾਂ। ਕੁਛ ਦੇ ਆਪਣੇ ਪੱਖਰ ਆ ਗਏ ਉੱਥੇ। ਫੇਰ ਆ ਗਏ, ਫੇਰ ਮੁੜ ਕੇ ਆ ਗਏ? ਫਿਰ ਮੁੜ ਕੇ ਆ ਗਏ। ਅੱਛਾ, ਕਛੋਏ ਵਾਲੇ ਮੋੜ ਕੇ ਹਿੜ ਕੇ ਸਿੰਧ ਤੱਕ ਫਿਰ ਕੇ ਫੇਰ ਆ ਗਏ ਪੱਖਰ? ਹਾਂ। ਫਿਰ ਜਨਾਬ ਆ ਗਏ ਵਿੱਚ ਥੋੜੇ ਕਲੇਮ। ਹਾਂ। ਕੁਰਸੀ ਤੇ? ਕਲੇਮ ਆਣੇ ਸ਼ੁਰੂ ਹੋ ਗਏ। ਹਾਂ ਹਾਂ। ਕਿਸੇ से कोई जे
ਮਤਲਬ ਸਾਧ ਘਰੀ ਕਬੀਰੇ ਵਾਲੇ ਰਹੇ, ਹਾਂ ਇਹਨਾਂ ਦੇ ਉੱਥੇ ਆ ਗਏ, ਇਹਨਾਂ ਦੀ ਜ਼ਮੀਨਾਂ ਉੱਥੇ ਲੱਗੀਆਂ, ਹਾਂ ਕੁਝ ਪੱਖਰ ਆ ਗਏ, ਹਾਂ ਉਹਨਾਂ ਦੇ ਕੋਲੇ ਇੱਥੇ ਆ ਗਏ ਹੂੰ ਤੇ ਪੱਖਰ ਲੱਗੀਆਂ। ਹਾਂ ਹਾਂ ਕੋਈ ਦੂਸਰੇ ਪਿੰਡ 'ਚ ਸੀਗੇ, ਉਹਨਾਂ ਦੇ ਉੱਥੇ ਚਲੇ ਗਏ, ਹਾਂ ਹਾਂ ਇਸ ਤਰ੍ਹਾਂ ਫਿਰ ਜ਼ਮੀਨਾਂ ਲੱਗੀਆਂ। ਰਾਣਾ ਸਾਹਿਬ ਜਿਹੜੇ ਉੱਥੋਂ ਤੁਹਾਡੇ ਕੌਡੀ ਮੁੰਡੇ ਖੇਡਦੇ ਆਏ ਤਿਆਰ ਹੋਏ ਸੀ, ਉਹਨਾਂ ਦੇ ਨਾਂ ਤਾਂ ਦੱਸੋ ਕਿਸੇ ਦੇ, ਵੀ ਹੁਣ ਮੈਨੂੰ ਨਾ ਆ ਜਿਹੜੇ ਆ ਕੇ ਇੱਥੇ ਕੋਈ ਅੱਜ ਦੀ ਗੱਲਾਂ ਤਾਂ ਹੈ ਨਹੀਂ ਭਾਈ। ਮੈਂ ਤੁਹਾਡੇ ਭਰਾਵਾਂ ਚੋਂ ਵੀ ਖੇਡਦਾ ਸੀ ਕੋਈ? ਨਾ ਸਾਡੇ ਭਰਾਵਾਂ 'ਚ ਨਹੀਂ, ਚਾਚਾ ਸੀਗਾ ਸਾਡਾ ਇੱਕ ਰੁਪਏ ਕੇ, ਉਹ ਕੁਸ਼ਤੀ ਵੀ ਲੜਦਾ ਹੁੰਦਾ ਸੀ, ਕੌਡੀ ਵੀ ਖੇਡਦਾ ਹੁੰਦਾ ਸੀ। ਉੱਥੇ ਵੀ ਲੜਦਾ ਸੀ, ਖੇਡਦਾ ਸੀ? ਹਿੰਦੁਸਤਾਨ 'ਚ ਵੀ ਇੱਥੇ ਵੀ ਆਣ ਕੇ ਖੇਡਦਾ। ਚਾਚਾ ਰਫੀਕ, ਹਾਂ ਠੀਕ ਆ ਠੀਕ ਉਹ ਆ। ਖੇਡਦੇ ਰਹੇ। ਹਾਂ ਹਾਂ, ਇਹਦਾ ਮਤਲਬ ਕੌਡੀ ਦੇ ਪਹਿਲੇ ਵੀ ਤੁਹਾਡੇ ਪਿੰਡ 'ਚ। ਹੂੰ। ਰਾਣਾ ਸਾਹਿਬ ਕੋਈ ਮੇਲੇ ਠੇਲੇ ਕੋਈ ਛਿੰਝਾਂ ਪੈਂਦੀਆਂ ਸੀ ਉੱਥੇ ਕਸ਼ੋਏ 'ਚ? ਮੇਲੇ ਤੇ ਸਾਡੇ ਕੋਈ ਨਹੀਂ ਲੱਗਦੇ ਸੀਗੇ। ਹਾਂ। ਮੇਲੇ ਸਾਡੇ 2-3 ਮੀਲ ਸੀਗਾ ਪਾਰਾ ਸਿਰ, ਪਾਰਾ ਸਿਰ? ਹਾਂ ਉੱਥੇ ਮੇਲਾ ਲੱਗਦਾ ਹੁੰਦਾ ਸੀ ਹਿੰਦੂਆਂ ਦਾ 3 ਦਿਨ। ਅੱਛਾ, ਚੰਗਾ ਤਕੜਾ ਮੇਲਾ ਸੀ? ਹਾਂ 3 ਦਿਨ ਰਹਿੰਦਾ ਸੀ, ਬੜਾ ਤਕੜਾ ਮੇਲਾ ਹੁੰਦਾ ਸੀ। ਸਿੱਖਾਂ ਦੇ ਵੀ ਹਾਲ ਵਾਲ ਉੱਥੇ ਸਿੱਖਣੀਆਂ ਵੱਢ ਜਾਂਦੀ ਸੀ, ਤਲਾਅ ਹੁੰਦੀ ਸੀ ਕਿ ਹਾਂ ਹਾਂ। ਉਹਨੂੰ ਉਹ ਕਹਿੰਦੇ ਉੱਥੇ ਵੱਢ ਜਾਂਦੀ, ਮਾਂ ਨੰਗੀਆਂ ਹੀ ਨਹਾਉਂਦੀ ਰਹਿੰਦੀ ਰਾਣਾ ਸੀ। ਸਾਹਿਬ ਤੁਸੀਂ ਸਿੱਖਾਂ ਦੇ ਬਹੁਤ ਖਿਲਾਫ ਹੈ, ਕੀ ਵਜ੍ਹਾ? ਇਹ ਪੁੱਠੇ ਜੂੜੇ ਵਾਲੇ ਲੋਕ ਹੈ ਨਾ, ਇਹ ਸਾਰੇ ਪੁੱਠੇ ਸਾਰੇ। ਤੇ ਜਿਹੜੇ ਤੁਹਾਡੇ ਹਿੰਦੂ ਰਜਪੂਤ ਹੈ, ਹਾਂ। ਉਹ ਬੜੇ ਨਾਤੇ ਧੋਤੇ ਸੀ, ਉਹ ਬੜੇ ਸੋਹਣੇ ਸੀਗੇ। ਉਹ ਵੀ ਇਦਾਂ ਹੀ ਨਹੀਂ, ਤੁਹਾਡੇ- ਇਹ ਮੈਂ ਤੁਹਾਨੂੰ ਦੱਸਾਂ ਨਾ, ਹੂੰ ਜਿਹੜੇ ਜ਼ਿਆਦਾ 2-4 ਘਰ 5-7 ਘਰ ਮੁਸਲਮਾਨਾਂ ਦੇ ਨਹੀਂ, ਹਿੰਦੂਆਂ ਦੇ ਪਿੰਡ ਦੇ ਵਿੱਚ, ਹਾਂ। ਉਹ ਹਿੰਦੂਆਂ ਵਰਗੇ ਹੁੰਦੇ ਸੀਗੇ, ਅੱਛਾ ਅੱਛਾ, ਹਨਾ। ਉਹਨਾਂ ਦਾ ਰਹਿਣਾ ਬਹਿਣਾ ਖਾਣਾ ਪੀਣਾ ਉਦਾਂ ਦਾ ਹੋ ਉਸੇ ਜਾਂਦਾ। ਹਾਂ। ਹਾਂ ਹਾਂ। ਆ ਜਿਹੜੇ 2-4-10 ਘਰ ਹਿੰਦੂਆਂ ਦੇ ਮੁਸਲਮਾਨਾਂ ਪੂਰਾ ਦੇ- ਪਿੰਡ ਹੋਏ ਮੁਸਲਮਾਨਾਂ ਦੇ, ਉਹ ਸਾਰੇ ਮੁਸਲਮਾਨਾਂ ਵਰਗੇ ਹੀ ਹੁੰਦੇ ਸੀਗੇ। ਇਹ ਰਹਿਤ ਬਹਿਤ ਨਾ ਕਹਿੰਦੇ, ਜਾਤ ਰਹਿਤ ਕੀ ਕਹਿੰਦੇ ਹੁੰਦੇ ਆ? ਆ ਰਹਿਤ ਕੇ ਬਹਿਤ, ਰਹਿਤ ਮਲੂਕ, ਜਾਤ ਮਲੂਕ ਕਿ ਨਹੀਂ ਹੁੰਦੀ, ਰਹਿਤ ਮਲੂਕ ਹੁੰਦੀ ਹੈ। ਹਾਂਜੀ। ਇਹ ਇਨਸਾਨੀ ਫਿਤਰਤ ਹੈ, ਇਨਸਾਨ ਹਾਂਜੀ। ਜਿੱਥੇ ਹੋਵੇ ਉਹਨਾਂ ਵਰਗਾ ਹੋ ਜਾਂਦਾ ਹੈ। ਗਾਲਾਂ ਤਾਂ ਬਈ ਗਾਲਾਂ ਕਿਉਂ ਕੱਢਦੇ ਦੇ ਆ ਰਾਣਾ ਸਾਹਿਬ, ਇਹ ਰਜਪੂਤ ਗਾਲਾਂ ਕਿਉਂ ਕੱਢਦੇ ਆ ਤੇ ਲੜਾਕੇ ਕਿਉਂ ਹੁੰਦੇ, ਇਹ ਤਾਂ ਦੱਸੋ ਯਾਰ। ਇਹਨਾਂ ਦੀ ਫਿਤਰਤ ਜੋ ਹੈਗੀ ਆ, ਕੀ ਗੱਲ ਹੈ, ਕਿਤੇ ਪਿੱਛੋਂ ਇਦਾਂ? ਪਿੱਛੋਂ ਹੀ ਇਹਨਾਂ ਦਾ ਨਸਲ ਇਹੋ ਜਿਹੀ ਹੈ। ਅੱਛਾ। ਪਤਾ ਨਹੀਂ ਕਦਨ ਦੀ ਬਾਬਾ ਆਦਮ ਤੋਂ ਲਾ ਕੇ ਕਦਨ ਦੀ ਹੈ ਇਹਨਾਂ ਦੀ ਨਸਲ। ਇਹ ਲੜਾਕੇ ਤੇ ਇਹ ਕਿਤੇ ਗੁੜਤੀ ਜੀ ਲੜਾਈ ਪੜਾਈ ਮਿਲ ਜਾਂਦੀ ਇਹਨਾਂ ਨੂੰ ਹੈ। ਇਹ ਆਪਣੇ ਆਪ ਹੀ ਜਾ ਫਸਦੇ ਸਾਰੇ ਲੜਾਈ ਦੇ ਵਿੱਚ। ਰਜਪੂਤ ਹਾਂ ਮਾਵੇਂ ਰਾਜਪੂਤ ਜਿਹੜਾ ਵੀ ਹੈ ਨਾ, ਹਿੰਦੂ ਵੀ ਹੈ ਤੇ ਮੁਸਲਮਾਨ ਵੀ ਚਾਹੇ, ਹਨਾ, ਇਹ ਇੱਕੋ ਹੀ- ਆਪਣੇ ਆਪ ਹੀ ਜਾ ਪਹੁੰਚਦੇ ਆ। ਸਾਡੇ ਕਰਨਾਲ ਦੇ ਵਿੱਚ ਹਾਂ। ਲੜਾਈ ਹੋ ਪਈ ਅੱਛਾ ਮੁਹਰਮ ਤੇ, ਅੱਛਾ। ਹਿੰਦੂਆਂ ਦੀ ਜੀ। ਸਾਡੇ ਪਿੰਡ 'ਚ ਪਹੁੰਚ ਕੇ ਜਨਾਬ ਡਾਂਗ ਛੋਟੇ ਪਰਛੇ ਚੱਕ ਕੇ ਹੂੰ। ਅੱਗੇ ਖੜਿਆ ਸੀ ਬੜ, ਅੱਛਾ। ਬੜ ਤੋਂ ਲੜਾਈ ਹੋਈ ਸੀਗੀ। ਹਾਂ ਹਾਂ ਉਹਨਾਂ ਦਾ ਮੂੰਹ ਤਾਂ ਅੱਟਦਾ ਸੀਗਾ, ਹਾਂ 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 ਹਾਂ। ਬਸ ਚੜ ਕੇ ਘੋੜਾ ਲੈ ਕੇ ਉਹ ਤਾਜ਼ੀ ਹਾੜਦਾ ਹੋਣਾ। ਹਾਂ। ਹਾਂ ਹਾਂ। ਸਾਰਾ ਵੱਢ ਚੁੱਕ ਕੇ ਉਹਨਾਂ ਦੇ ਤਾਜੀਏ 'ਚ ਪਾ ਦਿੱਤੀ। ਚਲੋ ਭਾਈ, ਅੱਛਾ, ਫੇਰ ਹਿੰਦੂ ਸਾਰੇ ਦੇਖਦੇ ਰਹੇ। ਹਿੰਦੂ ਵੱਢਣ ਨਹੀਂ ਦਿੰਦੇ ਹੁਣੇ? ਹਾਂ, ਉਹ ਉਹ ਨਹੀਂ। ਬੜ ਨੂੰ ਜਰਾ ਬੜ ਨੂੰ ਤੇ ਪੀਪਲ ਨੂੰ ਨਹੀਂ ਵੱਢਣ ਮੰਨਦੇ ਦਿੰਦੇ। ਆ ਉਹ। ਹਾਂ ਬੜ ਬੋੜ ਬੋੜ ਨੂੰ। ਹਾਂ। ਬੋੜ ਨੂੰ। ਰਾਣਾ ਸਾਹਿਬ, ਇਹ ਫਿਰ ਉਹ ਲੜਾਈ ਪੜਾਈ ਵਾਲੀ ਗੱਲ ਤਾਂ ਹੈ, ਫਿਰ ਉਹਨਾਂ ਦਾ ਦਰਖਤ ਵੱਢ ਦਿਓ ਜਿਹਨੂੰ ਮੰਨਦੇ ਹੋਣ ਹੈ। ਹਾਂ ਮੰਨਦੇ ਸੀ ਭਾਈ। ਹਾਂ, ਉਦੋਂ ਮੁਸਲਮਾਨ ਸੁੰਨੀ ਤੇ ਸ਼ੀਆ ਇਕੱਠੇ ਹੋ ਗਏ ਸੀ ਫਿਰ? ਤੇ ਹਾਂ। ਤੁਹਾਡੇ ਸ਼ੀਆ ਵੀ ਸੀਗੇ ਪਿੰਡ 'ਚ? ਇਹ ਸਾਡੇ ਪਿੰਡ 'ਚ ਕੋਈ ਨਹੀਂ ਸੀਗਾ ਸੀਗਾ ਅੱਛਾ, ਅੱਛਾ। ਸੈਯਦ ਸੀਗੇ। ਸੈਯਦ ਕੱਢਦੇ ਹੋਣੇ ਤਾਜ਼ੀਆ? ਨਾ ਸੈਯਦ ਸਾਡੇ ਕੋਈ ਨਹੀਂ ਸੀ ਤਾਜ਼ੀਆ, ਉਹ ਸੁੰਨੀ ਸੈਯਦ ਸੀਗੇ। ਅੱਛਾ ਅੱਛਾ। ਇਹ ਕਰਨਾਲ ਦੀ ਤੁਸੀਂ ਗੱਲ ਕੀਤੀ? ਇਹ ਕਰਨਾਲ ਕਰਨਾਲ ਸ਼ਹਿਰ। ਸ਼ਹਿਰ 'ਚ ਸੀਆ ਸੀਗੇ। ਹਾਂ ਹਾਂ, ਹਾਂ ਜੀ। ਨਾਲੇ ਜ਼ਿਆਦਾ ਸਾਰੀ ਯੂਪੀ ਸੀਪੀ 'ਚ ਸੀਆ ਸੀਗੇ। ਠੀਕ। ਅੱਛਾ, ਹੁਣ ਜਿਹੜੇ ਰਾਣਾ ਸਾਹਿਬ ਰਜਪੂਤ ਹੈਗੇ ਆ ਆਪਣੇ ਹਾਂ। ਤੁਹਾਡੇ ਹਾਂ ਉੱਥੇ ਹਿੰਦੁਸਤਾਨ ਦੇ, ਹਾਂ। ਚੌਹਾਨ ਹੈ, ਕੋਈ ਨਾਰੂ ਹੈ, ਕੋਈ ਘੋੜੇਵਾਹ ਹੈ, ਹਾਂ। ਪਰਮਾਰ ਹੈ, ਤੂੰ ਹਾਂ। ਉਹਨਾਂ ਨੇ ਕੋਈ ਸੁਨੇਹਾ ਦੇਣਾ ਵੀ ਤੁਹਾਡੇ ਵੀ ਸਾਸੀ ਤੁਹਾਡੇ ਨਾਲ ਦਿਲ ਧੜਕਦਾ ਸਾਡਾ ਹਜੇ ਕਿ ਨਹੀਂ? ਨਹੀਂ, ਜੇ ਕੋਈ ਵਾਕਫ ਬੰਦਾ ਹੋਵੇ ਤੇ ਤਾਂ ਕੋਈ ਬੰਦਾ ਸੁਨੇਹਾ ਦੇਵੇ ਕਰੇ। ਇਹ ਵਾਕਫ ਵੀ ਨਾ ਹੋ, ਸਾਨੂੰ ਜਾਣਦੇ ਨਾ ਸੀ ਹੁਣ ਰਾਣਾ ਸਾਹਿਬ, ਨਸਲ ਤਾਂ ਇੱਕ ਹੈ। ਨਸਲ ਬੇਸ਼ੱਕ ਹੋਵੇ, ਹਾਂ ਚੀਜ਼ ਇਹ ਹੈ, ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਮਿੱਤਰ। ਹਾਂ ਹਾਂ ਹਿੰਦੂ ਰਾਜਪੂਤ ਨਾਲ ਕੋਈ ਗੜਬੜ ਹੋਵੇ ਨਾ, ਹਾਂ ਹਾਂ, ਆਪਣਾ ਦਿਲ ਵੀ ਜੋਸ਼ ਕਰਦਾ ਭਾਈ। ਜੋਸ਼ ਕਰਦਾ। ਇਹ ਗੱਲ ਹੈ ਵੀ ਇੱਕ ਪੇ ਦਾਦੇ ਦੀ ਔਲਾਦ ਜੋ ਹੈ, ਹਾਂ ਇਹ ਤਾਂ ਫੇ ਹੈ। ਜੋਸ਼ ਕਰਦਾ ਭਾਈ। ਫਿਰ ਜੋਸ਼ ਕਰਦਾ। ਹਾਂ ਦੇਖ ਲਓ, ਇਹ ਤੁਹਾਡਾ ਜਜ਼ਬਾ ਪਹੁੰਚ ਜਾਣਾ ਉਹਨਾਂ ਤੱਕ। ਇਹ ਅੰਦਰੋਂ ਨਿਕਲਿਆ, ਤੁਹਾਡੇ ਮੂੰਹ ਤੇ ਰੌਣਕ ਆ ਗਈ ਹੈ। ਇਦਾਂ ਹੁੰਦੀ ਹੈਂ? ਜੋਸ਼ ਆਂਦਾ ਸੀ। ਤੇ ਜੇ ਮੁਸਲਮਾਨ ਰਜਪੂਤ ਨਾਲ ਵਾਧਾ ਹੁੰਦਾ ਹੋਊ ਤੇ ਹਿੰਦੂ ਨੂੰ ਵੀ ਜੋਸ਼ ਆਉਂਦਾ ਹੋਣਾ। ਜੋਸ਼ ਆਂਦਾ ਸੀ ਸਾਡੇ ਭਰਾ। ਕੁਦਰਤੀ ਗੱਲ ਗੱਲ, ਅਸੀਂ ਇੱਕੋ ਚੀਜ਼ ਹੀ ਸੀਗੇ। ਇੱਕੋ ਚੀਜ਼ ਸੀ। ਇਹ ਮੁਸਲਮਾਨ ਬਣ ਗਿਆ ਸੀ, ਉਹ ਹੀ ਆ ਹੈਗੇ ਤਾਂ ਅਸੀਂ ਵੀ ਰਜਪੂਤ ਹੀ ਹਾਂ ਨਾ, ਇੱਕ ਬਾਬੇ ਦੀ ਇੱਕ ਔਲਾਦ ਆ। ਬਾਬੇ ਦੀ ਔਲਾਦ ਹੈ। ਹਾਂ ਇਸ ਲੋ ਰਾਣਾ ਸਾਹਿਬ, ਬੜੀਆਂ ਤੁਹਾਡੇ ਨਾਲ ਮਜ਼ੇਦਾਰ ਗੱਲਾਂ ਹੋਈਆਂ ਜਨਾਬ। ਚੀਜ਼ ਕਿਆ। ਬਹੁਤ ਬਹੁਤ ਉਹ ਮਿਹਰਬਾਨੀ। ਮੇਰਾ ਵੀਰ, ਮੈਂ ਤੁਹਾਨੂੰ ਦੱਸਣਾ, ਹਾਂ। ਉਹ ਜ਼ਮਾਨੇ ਖੁਦਾ ਦੀ ਕਸਮ ਦੇਖ ਦੇਖ ਕੇ ਯਾਦ ਆਉਂਦੇ, ਰੋਂਦੇ ਆ। ਹਾਂ 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 ਮੈਂ ਆਪ ਖੁਦ ਰੋਂਦਾ। ਹੂੰ। ਹਾਲਾਂਕਿ ਮੈਂ ਇੰਨੀ ਜ਼ਿਆਦਾ ਮੇਰੀ ਉਮਰ ਨਹੀਂ ਸੀ ਉਧਰ, ਹਾਂ ਹਾਂ 12-13 ਸਾਲ ਦੀ ਉਮਰ ਸੀ, 14 ਸਾਲ ਦੀ। ਹਾਂ ਹਾਂ। ਤੇ ਅਸੀਂ ਵੀ ਉਹ ਬਾਤ ਦੇਖ ਕੇ ਨਾ ਇੱਧਰ ਆਣ ਕੇ ਰੋਂਦੇ ਆ। ਇੱਥੇ ਤੇ ਉੱਥੇ ਦਿਨ ਰਾਤ ਦਾ ਫਰਕ ਹੈ।
ਰਾਤਾਂ ਦਿਨਾਂ ਦਾ ਵੀ ਫਰਕ ਹੈ ਇੱਥੇ। ਰਾਣਾ ਸਾਹਿਬ ਉਹ ਇਲਾਕਾ ਸੋਹਣਾ ਸੀਗਾ ਇਹਦੇ ਨਾਲ ਬੜਾ ਜਰਖੇਜ ਇਲਾਕਾ ਸੀਗਾ, ਜਰਖੇਜ਼ ਇਲਾਕਾ ਸੀ, ਬੜਾ ਉੱਥੇ ਸਾਡੇ ਆਬੋ ਹਵਾ ਵੀ ਪਾਣੀ। ਸਭ ਕੁਝ ਹੀ। ਮੈਂ ਤੈਨੂੰ ਦੱਸਣਾ ਨਾ, ਹਾਂ ਹਾਂ ਆਪਣੇ ਇਲਾਕੇ ਦੀ ਗੱਲ, ਹਾਂ ਹਾਂ ਹਿੰਦੁਸਤਾਨ ਦੀ। ਹਾਂ ਇੱਕ ਲੜਕੀ ਹਿੰਦੂਆਂ ਦੀ ਅੱਛਾ ਸਿਰ ਤੋਂ ਲੈ ਕੇ ਪੈਰ ਤੱਕ ਗਹਿਣੇ ਲੱਦੀ ਅੱਛਾ ਜੰਗਲ ਦੇ ਵਿੱਚ ਆਉਂਦੀ, ਅੱਛਾ ਅੱਗੇ ਮਿਲ ਗਿਆ ਤੇਰੇ ਵਰਗਾ। ਹਾਂ 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 ਬਈ ਕੁੜੀਏ ਕਿੱਥੇ ਜਾਣਾ ਪੁੱਤ? ਹਾਂ अब मैं फलाने पिंड से जानी है। ਹਾਂ ਹਾਂ कोई बंदे से और कोई नहीं, तो लड़ पीट के तो नहीं आई मरते तू? ਹਾਂ ਹਾਂ अब नहीं, ਭਾਈ ਦਾ ਤਸਵੀਰ ਬਣਾਵਾ ਹਾਂ ਹਾਂ उन्होंने वो जंगल की पार कर दिया। ਹੂੰ योद्धे का कोई बंदा मिल गया ना वहाँ पे, ਹਾਂ चल भाई इन कुड़ी फलाने से घर चढ़ गया। ਵਾਹ 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 हाँ इस तरह करते थे। ਇਹ ਲੋਕ ਲੱਜ ਪਾਲਦੇ ਸੀ ਧੀ ਭੈਣ ਦੀ ਹੈ हाँ ਰਾਣਾ ਸਾਹਿਬ ਹੁਣ तीनों ਇੱਥੇ धी समझते सी। ਹੁਣ ਆਪਣੀ ਨੂੰ ਨਹੀਂ ਆਪ ਸਮਝਦੇ ਯਾਰ। ਉਹ ਕਮੀਆਂ ਦੀ ਧੀ ਨੂੰ ਆਪਣੀ ਧੀ ਸਮਝਦੇ, ਚੂੜੇ ਚਮਾਰਾਂ ਦੀ ਧੀਆਂ ਨੇ ਆਪਣੀ ਸਮਝਦੇ ਸੀਗੇ। ਹੁਣ ਆਪਣੀ ਬਰਾਦਰੀ ਦੀ ਚਾਚੇ ਤਾਇਆ ਨੂੰ ਆਪਣੀ ਨਹੀਂ ਸਮਝਦੇ। ਇਹ ਕੀ ਨੇਰੀ ਰਿਕੇ ਚਲ 14ਵੀਂ ਸਦੀ। ਨੇਰੀ ਵਗ ਗਈ ਹਾਂ ਆਏ ਤਾਂ ਸਗੇ ਇੱਥੇ ਚੰਗੀਆਂ ਗੱਲਾਂ ਨੂੰ ਰਾਣਾ ਸਾਹਿਬ ਬਸ ਇੱਥੇ ਤੋਂ ਉਹ ਹਿਸਾਬ ਹੈ ਭਾਈ। ਮੁਸਲਮਾਨ ਆਏ ਤਾਂ ਬੜੇ ਜਜ਼ਬੇ ਨਾਲ ਸਗੇ ਹੈ ਹੋਣਾ ਚਾਹੀਦਾ ਸੀ ਸਾਰਾ ਕੁਝ ਜਿਹੜਾ ਹੋਣਾ ਚਾਹੀਦਾ ਸੀ ਉਹ ਹੈ ਹੀ ਨਹੀਂ ਹੁਣ। ਹੈ ਹੁਣ ਨਹੀਂ ਹੈ ਭਾਈ। ਰਾਣਾ ਸਾਹਿਬ ਇਹ ਨਾ ਹੋਵੇ ਵੀ ਉਧਰ ਵੀ ਇਹ ਸਾਰੀਆਂ ਸ਼ੈਵਾਂ ਬਦਲ ਗਈਆਂ ਹੁਣ ਲਿਹਾਜ਼ ਨਾ ਕਰਦੇ ਹੁਣ ਸ਼ਾਇਦ ਉਧਰ ਵੀ ਬਦਲ ਗਈ ਹੋਣੀ ਆ। ਹਾਂ ਹਾਂ ਤੇ ਹਵਾ ਚੱਲਦੀ ਹੈ ਤੇ ਜਾਂਦੀ ਤਾਂ ਹੈ ਨਾ ਕੀ ਪਤਾ। ਹਾਂ ਜੀ। ਚਲੋ ਇਹ ਚੰਗੀਆਂ ਗੱਲਾਂ ਅਸੀਂ ਸਾਂਭ ਤਾਂ ਲਈਆਂ ਨਾ ਯਾਦ ਤਾਂ ਕਰਦੇ ਆ ਨਾ ਚੀਜ਼ ਹੈ ਕਿ ਬੇਟਾ ਕਾਮਯਾਬ ਹੋਈ ਆ, ਹਾਂ ਭਾਵੇਂ ਕਮੀ ਦੀ ਹੋਵੇ, ਚੂੜੇ ਦੀ ਚਮਾਰ ਦੀ, ਕਿਸੇ ਦੀ ਵੀ ਹੋਵੇ, ਭਾਵੇਂ ਸਹਿਜੀ ਦੀ ਵੀ ਹੋਵੇ ਨਾ, ਹਾਂ ਉਹ ਧੀ ਆ ਧੀ ਹੈ ਨਾ। ਭੈਣ ਹੈ ਉਹ ਭੈਣੀ ਆ। ਭੈਣ ਇਹ ਦੋ ਲਫ਼ਾਜ਼ ਹੈਗੇ, ਧੀ ਦਾ ਤੇ ਭੈਣ ਦਾ। ਹਾਂ ਹਾਂ ਉਹ ਜੇ ਤੂੰ ਉਹਦੇ ਨਾਲ ਹੀ ਤੂੰ ਬਦਨੀਤੀ ਕਰੀ, ਤੂੰ ਆਪਣੀ ਨਾਲ ਕਰਦਾ। ਹਾਂ ਇਹ ਸੋਚ ਲਓ ਬਸ, ਹਾਂ ਹਾਂ ਬੰਦਾ ਇਹ ਸੋਚੇ ਇਹ ਸੋਚੇ। ਕਿ ਉਹ ਵੀ ਤਾਂ ਕਿਸੇ ਦੀ ਧੀ ਆ ਤੇ ਹਾਂ, ਉਹ ਕਿਸੇ ਵੀ ਦੀ ਧੀ ਆ। ਭੈਣ ਆ ਹਾਂ ਭੈਣ ਆ। ਹਾਂ ਬਸ ਜੇ ਉਹਦੇ ਨਾਲ ਤੂੰ ਗੂ ਖਾਂਦਾ, ਤੈਨੂੰ ਆਪਣੀ ਨਾਲ ਹੀ ਖਾਈ ਜਾਂਦਾ। ਹਾਂ ਕੱਲ ਨੂੰ ਤੇਰੀ ਵੀ ਇਸੇ ਤਰ੍ਹਾਂ ਗੂ ਖਾਵੇਗੀ। ਹਾਂ ਹਾਂ ਇਹ ਸੋਚ ਲੈ। ਅੱਛਾ ਰਾਣਾ ਸਾਹਿਬ ਜਿਹੜੇ ਹਿੰਦੂ ਰਜਪੂਤ ਸੀ ਉਹ ਇਦਾਂ ਰਿਸ਼ਤੇਦਾਰੀ ਜਿੱਦਾਂ ਅਸੀਂ ਕਰਦੇ ਹਾਂ, ਚਾਚੇ ਦੇ ਮਾਮੇ ਦੇ ਫੁੱਫੀ ਦੇ ਇਦਾਂ ਨਹੀਂ ਸੀ ਕਰਦੇ ਹਨਾ, ਰਿਸ਼ਤੇਦਾਰੀ ਨਹੀਂ ਸੀ ਕਰਦੇ। ਨਾ ਨਾ ਇਸ ਤਰ੍ਹਾਂ ਨਹੀਂ ਸੀ ਕਰਦੇ। ਉਹ ਭੈਣ ਸਮਝਦੇ ਮੇਰਾ ਖਿਆਲ ਚਾਚੇ ਹਾਂ, ਤਾਇਆਂ ਦੀ ਭੈਣ। ਉਹ ਸਾਡੇ ਲੋਕ ਵੀ ਭੈਣ ਸਮਝਦੇ ਸੀ, ਚਾਚੇ ਤਾਇਆਂ ਸੀ, ਅਸੀਂ ਵੀ ਨਹੀਂ ਸੀ ਕਰਦੇ। ਤੁਸੀਂ ਵੀ ਨਹੀਂ ਸੀ ਕਰਦੇ? ਨਾ। ਆਹੋ ਮੁਸਲਮਾਨ ਰਜਪੂਤ ਵੀ ਘੱਟ ਕਰਦੇ ਸੀ। ਹਾਂ ਇਹ ਤੇ ਬਹੁਤ- ਇਹ ਧਿਆਨ ਕੇ ਲੱਗ ਪਏ ਕਰਨ। ਇੱਥੇ ਆ ਕੇ ਕੰਮ ਹਾਂ। ਲੱਗ ਪਏ। ਚਲੋ ਰਾਣਾ ਸਾਹਿਬ ਬੜੀ ਸੋਹਣੀ ਮੁਲਾਕਾਤ ਰਹੀ ਤੁਹਾਡੇ ਨਾਲ। ਕਾਇਮ ਦائم ਰਹੋ, ਅੱਲਾ ਤੁਹਾਨੂੰ ਖੁਸ਼ਬਾਸ਼ ਰੱਖੇ।